ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज़ मैं ਤੁਹਾਡੀ ਹੋਸਟ ਅਨੀਲ ਮਕੋਤਨਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी राज साहब जी आनु प्रोग्राम सचो सच विच बहुत मेहरबानी। जी राज साहब आज 4 जून 2024 21 जेठ नानक शाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਹੈ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸ਼ਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਵੱਲੋਂ। ਸੋ ਉਹਨਾਂ ਨੇ ਵਧਾਈ ਦਿੱਤੀ ਹੈ ਕਿ ਪੰਥਕ ਜਜ਼ਬਾਤਾਂ ਨੇ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਜਿੱਤ ਦਰਜ ਕਰਵਾਈ ਹੈ ਔਰ ਸਵਾਲ ਇਹ ਹੈ ਕਿ ਹੁਣ ਇਸ ਜਿੱਤ ਦੇ ਮਾਇਨੇ ਕੀ ਨੇ ਅਤੇ ਆਉਣ ਵਾਲੇ ਸਮੇਂ ਲਈ ਕੀ ਸਰਾਈਆਂ ਹੋ ਸਕਦੀਆਂ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਵਿੰਦਰ ਸਿੰਘ ਜੀ ਦਾ ਔਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਜੂਨ 84 ਦੇ ਘੱਲੂਘਾਰੇ ਦੇ ਬਿਹਾਫ ਤੇ ਕਿ ਜੂਨ 84 ਦਾ ਘੱਲੂਘਾਰਾ ਨਾ ਭੁੱਲਣਯੋਗ ਨਾ ਬਖਸ਼ਣਯੋਗ ਹੈ। ਸੋ ਕੁਝ ਤਬਕਿਆਂ ਨੂੰ ਇਸ ਦਾ ਕਲੋਜ਼ਰ ਕਰਨ ਦੀ ਮੰਗ ਕੀਤੀ ਜਾਂਦੀ ਹੈ ਪਰ ਹਕੀਕਤ ਇਹ ਹੈ ਕਿ ਇਹ ਜ਼ਖਮ ਸਦਾ ਰਿਸਦੇ ਰਹਿਣਗੇ ਅਤੇ ਇਸ ਦਾ ਕਲੋਜ਼ਰ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਅਸੀਂ ਤਾਜ਼ਾ ਹੀ ਵਾਪਸ ਮੁੜੇ ਹਾਂ ਡਾਲਸ ਟੈਕਸਸ ਤੋਂ ਜਿੱਥੇ ਭਾਈ ਗੋਵਿੰਦਰ ਸਿੰਘ ਹੋਰਾਂ ਦਾ ਪਿਆਰ ਜਜ਼ਬਾਤੀ ਸਾਂਝ ਔਰ ਉਹਨਾਂ ਦੇ ਮਹਿਮਾਨ ਨਵਾਜ਼ੀ ਦਾ ਵੀ ਆਨੰਦ ਮਾਣਿਆ ਔਰ ਉਹਨਾਂ ਦੇ ਨੈਫਿਊ ਹਰਦੀਪ ਸਿੰਘ ਹੋਰਾਂ ਦਾ ਇਹ ਸਾਂਝਾ ਐਫਰਟ ਬਾਕੀ ਪੰਥਦਰਦੀ ਵੀਰਾਂ ਦੇ ਨਾਲ ਮਿਲ ਕੇ ਸੀ ਜਿਹਦੇ ਥੱਲੇ ਇੱਕ ਸਾਲਾਨਾ ਇਵੈਂਟ ਦੇ ਤੌਰ ਦੇ ਉੱਤੇ ਇਸ ਜੂਨ ਦੇ ਮਹੀਨੇ ਦਾ ਜਿੱਥੇ ਉੱਥੇ ਅਖੰਡ ਪਾਠ ਸਾਹਿਬ ਦੇ ਭੋਗ ਹੁੰਦੇ ਨੇ ਘੱਲੂਘਾਰੇ ਨੂੰ ਯਾਦ ਕੀਤਾ ਜਾਂਦਾ ਹੈ। ਉੱਥੇ ਟੀਵੀ 84 ਦੇ ਬਾਨੀ ਡਾਕਟਰ ਰਣਜੀਤ ਸਿੰਘ ਉਹਨਾਂ ਦੀ ਯਾਦ ਵੀ ਤਾਜ਼ਾ ਹੁੰਦੀ ਹੈ ਔਰ ਇਸ ਦੇ ਨਾਲ ਟੀਵੀ 84 ਦੇ ਲਈ ਫਾਈਨੈਂਸ਼ੀਅਲ ਸਪੋਰਟ ਦਾ ਵੀ ਇੱਕ ਆਧਾਰ ਭਾਈ ਗੋਵਿੰਦਰ ਸਿੰਘ ਹੋਰਾਂ ਨੇ ਬੜੀ ਹਿੰਮਤ ਕਰਕੇ ਔਰ ਆਪਣੇ ਤੇ ਜ਼ਿੰਮੇਵਾਰੀ ਲੈ ਕੇ ਜਿਹਨੂੰ ਕਹਿੰਦੇ ਨੇ ਕਿ ਗੱਜ ਵੱਜ ਕੇ ਮੈਦਾਨ 'ਚ ਨਿੱਤਰਨਾ ਇਸ ਅਪਰੋਚ ਦੇ ਨਾਲ ਉਹਨਾਂ ਨੇ ਔਰ ਉਹਨਾਂ ਦੇ ਗ੍ਰਹਿ ਵਿਖੇ ਵੀ ਇੱਕ ਦਿਨ ਪਹਿਲਾਂ ਜਿਸ ਦਿਨ ਐਤਵਾਰ ਦੇ ਸਮਾਗਮ ਤੋਂ ਘੱਟੋ ਘੱਟ 40-50 ਨੌਜਵਾਨ ਵੀ ਔਰ ਦੂਸਰੇ ਵੀ ਜਿਹੜੇ ਪੰਥਦਰਦੀ ਨੇ ਉਹਨਾਂ ਦਾ ਇਕੱਠ ਸੀ ਜਿੱਥੇ ਲਗਭਗ 3-4 ਘੰਟੇ ਖੁੱਲ੍ਹ ਕੇ ਪੰਥਕ ਵਿਚਾਰਾਂ ਹੋਈਆਂ। ਸੋ ਸਾਡਾ ਜਿਹੜਾ ਟਰੈਵਲ ਦਾ ਮਕਸਦ ਹੁੰਦਾ ਹੈ ਉਸ 'ਚ ਇੱਕ ਤਾਂ ਗੁਰਦੁਆਰਾ ਸਾਹਿਬ 'ਚ ਸੰਗਤ ਦੇ ਰੂਬਰੂ ਹੋਣਾ ਹੁੰਦਾ ਹੈ ਪਰ ਉਹ ਇੱਕ ਕਾਈਂਡ ਆਫ ਵਨ ਵੇ ਟ੍ਰੈਫਿਕ ਹੁੰਦਾ ਹੈ। ਲੇਕਿਨ ਜਦੋਂ ਅਸੀਂ ਇਸ ਕਿਸਮ ਦੀਆਂ ਬੰਦ ਕਮਰਾ ਮੀਟਿੰਗਸ ਜਾਂ ਜਿੱਥੇ ਬਾਕੀਆਂ ਨੂੰ ਸੱਦਿਆ ਜਾਂਦਾ ਹੈ ਉਸ ਦੇ ਵਿੱਚ ਇੰਟਰੈਕਟ ਕਰਦੇ ਹਾਂ ਤਾਂ ਮੈਨੂੰ ਬਹੁਤ ਤਸੱਲੀ ਦਾ ਇਜ਼ਹਾਰ ਹੁੰਦਾ ਹੈ ਕਿਉਂਕਿ ਜਿਹੜੇ ਸਵਾਲ ਜਾਂ ਜਿਹੜੇ ਕੰਸਰਨ ਹੁੰਦੇ ਨੇ ਉਹਨਾਂ ਦਾ ਹੱਲ ਤਾਂ ਚਲੋ ਹਰ ਇੱਕ ਦੇ ਨਾਲ ਇੱਕ ਸਾਂਝੀ ਵਿਚਾਰ ਚੋਂ ਹੀ ਨਿਕਲਦਾ ਪਰ ਮੇਰੇ ਲਈ ਇਹ ਲਰਨਿੰਗ ਪ੍ਰੋਸੈਸ ਵੀ ਹੁੰਦੀ ਹੈ ਜਿੱਥੇ
ਤੁਸੀਂ ਜਿਹਨੂੰ ਕਹਿੰਦੇ ਨੇ ਟੂ ਫੀਲ ਦਾ ਪਲਸ ਆਫ ਦਾ ਕਮਿਊਨਿਟੀ, ਕਿ ਤੁਸੀਂ ਉਸ ਨਬਜ਼ ਨੂੰ ਦੇਖਦੇ ਹੋ ਕਿ ਕੌਣ ਕਿਵੇਂ ਸੋਚਦਾ ਹੈ, ਕਿਵੇਂ ਹੈ। ਇਹ ਵੀ ਹੁੰਦਾ ਕਈ ਵਾਰ ਕਿ ਕਈਆਂ ਦੇ ਲਫ਼ਜ਼ ਉਹਨਾਂ ਦੀ ਬਾਡੀ ਲੈਂਗੁਏਜ ਨੂੰ ਧੋਖਾ ਦੇ ਰਹੇ ਹੁੰਦੇ ਨੇ, ਕਿ ਅੰਦਰ ਉਹਨਾਂ ਦੇ ਕੁਝ ਹੋਰ ਚੱਲ ਰਿਹਾ ਹੁੰਦਾ ਹੈ, ਤੇ ਬਹੁਤ ਵਾਰ ਪਲੀਜ਼ ਕਰਨ ਲਈ ਉਹ ਅਲਫਾਜ਼ ਕਹਿ ਰਹੇ ਹੁੰਦੇ ਨੇ। ਉਸ ਕਿਸਮ ਦੇ ਵੀਰ ਭੈਣਾਂ ਵੀ ਨੇ ਜਿਹੜੇ ਬੇਸ਼ੱਕ ਉਹ ਖੁੱਲ੍ਹ ਕੇ ਕਹਿ ਨਹੀਂ ਸਕਦੇ, ਲੇਕਿਨ ਉਹਨਾਂ ਨੂੰ ਜਿਹੜਾ ਕੋਈ ਬਹੁਤਾ ਨਹੀਂ ਲੱਗਦਾ ਹੁੰਦਾ ਕਿ ਭਾਈ ਕੋਈ ਪੋਜ਼ਿਟਿਵ ਆਊਟਕਮ ਕਿਸੇ ਚੀਜ਼ ਚੋਂ ਨਿਕਲ ਰਹੀ ਹੈ, ਉਹ ਵੀ ਨਾਲ ਨਾਲ ਹੀ ਹੁੰਦੇ ਨੇ। ਪਰ ਅਲਟੀਮੇਟਲੀ ਇਹ ਹੈ ਕਿ ਵੀ ਜਿਹੜੇ ਸਾਡੇ ਬਿਲਕੁਲ ਜਜ਼ਬੇ ਵਾਲੇ ਔਰ ਜਨੂਨ ਵਾਲੇ ਵੀਰ ਭੈਣਾਂ ਨੇ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਭਾਈ ਅਲਟੀਮੇਟਲੀ ਅੱਜ ਦੀ ਲੜਾਈ ਜਿੱਥੇ ਜੰਗ ਦੇ ਮੈਦਾਨ 'ਚ ਸਾਡੇ ਯੋਧਿਆਂ ਨੇ 1.5 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੇ ਇਹਨਾਂ 4 ਦਹਾਕਿਆਂ ਦੇ ਵਿੱਚ ਜਿਹੜਾ ਹੈ ਉਹ ਆਪਣੇ ਸਿਰਾਂ ਦੇ ਨਜ਼ਰਾਨੇ ਗੁਰੂ ਦੇ ਚਰਨਾਂ 'ਚ ਭੇਟ ਕੀਤੇ, ਜਿੱਥੇ ਅੱਜ ਵੀ ਭਾਈ ਜਗਤਾਰ ਸਿੰਘ ਹਵਾਰਾ ਹੋਣ, ਭਾਈ ਬਲਵੰਤ ਸਿੰਘ ਰਾਜੋਆਣਾ ਹੋਏ, ਭਾਈ ਜਗਤਾਰ ਸਿੰਘ ਤਾਰਾ ਹੋਏ, ਜਾਂ ਡਿਬਰੂਗੜ੍ਹ 'ਚ ਬੈਠੇ ਵੀ ਭਾਵੇਂ ਉਹਨਾਂ ਨੂੰ ਅਜੇ ਸਾਲ ਤੋਂ ਹੀ ਕੁਝ ਸਮਾਂ ਜ਼ਿਆਦਾ ਹੋਇਆ, ਕੋਈ ਇਸ ਕਿਸਮ ਦੀ ਕਮਜ਼ੋਰੀ ਦੀ ਖਬਰ ਸਾਹਮਣੇ ਨਹੀਂ ਆਈ। ਔਰ ਜ਼ਾਹਰ ਹੈ ਅਸੀਂ ਚੋਣ ਨਤੀਜਿਆਂ ਦੀ ਗੱਲ ਕਰਾਂਗੇ ਕਿ ਪੰਜਾਬ ਦੇ ਲੋਕਾਂ ਨੇ ਖਾਸ ਤੌਰ ਤੇ ਹਲਕਾ ਖਡੂਰ ਸਾਹਿਬ ਔਰ ਹਲਕਾ ਫਰੀਦਕੋਟ ਜਿਨ੍ਹਾਂ ਦਾ ਜ਼ਿਕਰ ਉਹਨਾਂ ਨੇ ਕੀਤਾ, ਭਾਈ ਗੋਬਿੰਦਰ ਸਿੰਘ ਉਹਨਾਂ ਨੇ ਵਧਾਈ ਦਿੱਤੀ ਹੈ, ਕਿਵੇਂ ਉਹਨਾਂ ਨੇ ਰੱਖ ਵਿਖਾਈ ਹੈ। ਪਰ ਇਸ ਦੇ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿੱਥੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਗੁਰਸਿੱਖ ਵੀਰ ਭੈਣਾਂ ਪੰਥ ਦਾ ਦਰਦ ਰੱਖਣ ਵਾਲੇ ਕਿਸੇ ਵੀ ਫੀਲਡ ਦੇ ਵਿੱਚ ਕੁਝ ਕਰਦੇ ਨੇ, ਉਹਨਾਂ ਨੂੰ ਇਸ ਗੱਲ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ। ਹਾਲਾਂ ਕੁਝ ਚੀਜ਼ਾਂ ਪੜਾਅ ਨੇ, ਕੁਝ ਚੀਜ਼ਾਂ ਐਡਹੌਕਿਜ਼ਮ ਹੈ ਜਿਹੜਾ ਉੱਥੋਂ ਦੇ ਕੰਟੈਕਸਟ ਦੇ ਵਿੱਚ ਸਾਡੇ ਲਈ, ਜਿਵੇਂ ਦੀਪ ਸਿੱਧੂ ਨੇ ਕਿਹਾ ਸੀ ਕਿ ਵੀ ਅਸੀਂ ਹੁਣ ਕੋਈ ਵੀ ਪਿੜ ਖਾਲੀ ਨਹੀਂ ਛੱਡਣਾ ਹੈ, ਔਰ ਇਹ ਵੀ ਸਾਡੇ ਸਾਹਮਣੇ ਰਹਿਣਾ ਚਾਹੀਦਾ। ਪਰ ਸਾਨੂੰ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਜਿਹੜਾ ਇਹ ਸਾਡੇ ਜਦੋਂ ਅਸੀਂ ਇਸ ਘੱਲੂਘਾਰੇ ਦੀ 40ਵੀਂ ਦੁਖਦ ਯਾਦ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਸਾਰੇ ਪਾਸੇ ਯੋਧਿਆਂ ਦੀ ਬਹਾਦਰੀ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਉਹਨਾਂ ਦੇ ਲਈ ਅਸੀਂ ਵੈਰਾਗ ਦੇ ਅਥਰੂ ਖੇਡ ਰਹੇ ਹਾਂ, ਕਿ ਇਸ ਸਾਰੇ ਦਾ ਅਲਟੀਮੇਟ ਜਿਹੜਾ ਲੈਸਨ ਸੀ ਸਾਡੇ ਲਈ, ਦੁਸ਼ਮਣ ਦਾ ਇਰਾਦਾ ਤਾਂ ਇਹੀ ਸੀ ਕਿ ਭਾਈ ਸਿੱਖਾਂ ਨੂੰ ਸਬਕ ਸਿਖਾਉਣਾ, ਉਹਨਾਂ ਦੇ ਸਬਕ ਸਿਖਾਉਣ ਦਾ ਮੰਤਵ ਸੀ ਸਾਡੇ ਗੋਡੇ ਟੇਕ ਦੇਣਾ ਉਹਨਾਂ ਦੇ ਸਾਹਮਣੇ, ਆਪਣੇ ਆਪ ਨੂੰ ਹਿੰਦੂ ਉਸ ਵਿਸ਼ਾਲ ਖਾਰੇ ਹਿੰਦੂ ਸਮੁੰਦਰ ਦੀ ਇੱਕ ਲਹਿਰ ਮੰਨ ਲੈਣਾ ਜਾਂ ਇੱਕ ਹਿੱਸਾ ਮੰਨ ਲੈਣਾ, ਜਿਵੇਂ ਉਹਨਾਂ ਨੇ ਬੋਧੀਆਂ ਨੂੰ ਸਬਕ ਸਿਖਾਇਆ ਉਹਨਾਂ ਦਾ ਸਫਾਇਆ ਕਰਕੇ। ਪਰ ਇਹ ਗੁਰੂ ਦੀ ਕਲਾ ਵਾਪਰੀ ਹੈ, ਲਗਾਤਾਰਤਾ ਨਾਲ ਗੁਰੂ ਦੀ ਕਲਾ ਤਾਂ ਹਮੇਸ਼ਾ ਹੀ ਸਰਬ ਕਲਾ ਸਮਰੱਥ। ਅਸੀਂ ਜਦੋਂ ਕਹਿੰਦੇ ਹਾਂ ਕਿ ਭਾਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਫਿਰ ਅਸੀਂ ਹੁਕਮਨਾਮੇ ਵੇਲੇ, ਕਿਉਂਕਿ ਇਹ ਗੁਰਬਾਣੀ ਦੇ ਸ਼ਬਦ ਨੇ, ਔਰ ਉਸ ਨੂੰ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ, ਤਾਂ ਇਹ ਉਸ ਗੁਰੂ ਨਾਨਕ ਦੀ ਸੋਚ ਨੂੰ ਜਿਹੜੀ ਇਸ ਧਰਤੀ ਦੇ ਉੱਤੇ 556 ਸਾਲ ਪਹਿਲਾਂ ਪ੍ਰਕਾਸ਼ਮਾਨ ਹੋਈ ਕਿ ਭਾਈ ਇਸ ਤੋਂ ਵੱਡੀ ਉੱਚੀ ਸੋਚ, ਕਿਉਂਕਿ ਇਨਸਾਨੀਅਤ ਦੇ ਪਿਆਰ ਨਾਲ ਲਬਰੇਜ਼ ਹੈ, ਹਰ ਇੱਕ ਦੀ ਮਦਦ ਦੀ ਗੱਲ ਹੈ, ਸੋਸ਼ਲ ਜਸਟਿਸ ਦੀ ਗੱਲ ਹੈ, ਪੋਲੀਟੀਕਲ ਜਸਟਿਸ ਦੀ ਗੱਲ ਹੈ, ਪਰ ਨਾਲ ਦੀ ਨਾਲ ਇਹ ਵੀ ਯਾਦ ਦਹਾਨੀ ਕਰਵਾਈ ਕਿ ਭਾਈ ਇਸ ਧਰਤੀ ਦੇ ਉੱਤੇ ਜ਼ਬਰ ਵੀ ਹੋਣਾ ਹੈ, ਜ਼ੁਲਮ ਵੀ ਹੋਣਾ ਹੈ, ਤੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਸ ਰਸਤੇ ਤੇ ਤੁਰਨ ਵਾਲਿਆਂ ਨੇ ਸੱਚ ਦੇ ਰਾਹ ਨੂੰ ਛੱਡਣਾ ਨਹੀਂ ਹੈ। ਔਰ ਇਹ ਯਾਦ ਦਹਾਨੀ ਇੱਕ ਥਾਂ ਤੇ ਨਹੀਂ, ਜਦੋਂ ਅਸੀਂ ਬਾਣੀ ਦੇ ਅੱਡ-ਅੱਡ ਐਸਪੈਕਟਸ ਨੂੰ ਪੜ੍ਹਦੇ ਹਾਂ, ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਹੁਣ ਬਿਖਮ ਮਾਰਗ ਕੋਈ ਵਿਜ਼ੀਬਲੀ ਤਾਂ ਨਹੀਂ ਨਜ਼ਰ ਆਉਂਦਾ ਕਿ ਵੀ ਕੋਈ ਰਾਜ ਕੰਡੇ ਪਏ ਨੇ ਜਾਂ ਰਾਜ ਕਿਲ ਗੱਡੇ ਹੋਏ ਨੇ, ਪਰ ਬਿਖਮ ਮਾਰਗ ਇਹੀ ਹੈ ਕਿ ਤੁਹਾਡੇ ਸਾਹਮਣੇ ਫਿਰ ਨਾਰਮਲ ਲਾਈਫ ਜਿਹੜੀ ਲੋਕ ਰੋਟੀ ਕੱਪੜਾ ਮਕਾਨ ਜਾਂ ਇੱਕ ਐਸ਼ ਪ੍ਰਸਤੀ ਦੀ ਜ਼ਿੰਦਗੀ ਮੰਗਦੇ ਨੇ, ਇਵੇਂ ਨਹੀਂ ਹੋਏਗਾ, ਇਹ ਬਿਖਮ ਮਾਰਗ ਹੋਏਗਾ। ਔਰ ਇਹ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਫਿਰ ਬਿਖਮ ਮਾਰਗ ਨੂੰ ਡਿਫਾਈਨ ਕੀਤਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣ, ਕਿ ਵੀ ਇਹ ਜਿਹੜਾ ਰਸਤਾ ਹੈ ਇਹ ਖੰਨਾ ਪੁਰਾਤਨ ਪੰਜਾਬੀ ਦੇ ਵਿੱਚ ਖੰਡੇ ਲਈ ਲਫ਼ਜ਼ ਇਸਤੇਮਾਲ ਹੋਇਆ ਕਿ ਵੀ ਇਹ ਜਿਹੜਾ ਰਸਤਾ ਹੈ ਸਿੱਖੀ ਦਾ,
ਇਹ ਖੰਡੇ ਦੀ ਧਾਰ ਨਾਲੋਂ ਤਲਵਾਰ ਵੀ ਡਬਲ ਐਜਡ ਸੌਰਡ ਹੈ, ਉਹਦੇ ਨਾਲੋਂ ਤਿੱਖਾ ਹੈ ਤੇ ਇਹ ਵਾਲੋਂ ਬਰੀਕ ਹੈ। ਇਸ ਰਸਤੇ ਜਾਣਾ ਹੈ ਔਰ ਇਹ ਤਾਂ ਹੀ ਤੁਰਿਆ ਜਾ ਸਕਦਾ ਇਸ ਰਸਤੇ ਤੇ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਵਾਸਨਾ ਡਿਜ਼ਾਇਰ ਨੂੰ ਕਹਿੰਦੇ ਨੇ ਕਿ ਵੀ ਜਿੱਥੇ ਤੁਹਾਡੀ ਫਿਰ ਮੈਂ ਹਉਮੈ ਆਪਣੀ ਸੈਲਫ ਰੈਕਗਨੀਸ਼ਨ ਦੀ ਭੁੱਖ ਮੁੱਕ ਜਾਏ ਤੇ ਸਿਰਫ ਜੇ ਫ੍ਰੈਗਰੈਂਸ ਹੋਏ ਤੁਹਾਡੇ ਅੰਦਰ, ਉਹ ਰੱਬ ਦੇ ਪਿਆਰ ਦੀ, ਰੱਬ ਦੀ ਮੁਹੱਬਤ ਦੀ ਹੋਏ, ਤੇ ਇਹੀ ਜਿਹੜਾ ਫਿਰ ਰਸਤਾ ਹੈ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਸੋ ਇਹ ਰਸਤੇ ਤੇ ਤੁਰਨਾ ਗੁਰੂ ਨੇ ਸਿਖਾਇਆ। ਗੁਰੂ ਨਾਨਕ ਸਾਹਿਬ ਨੇ ਇਹ ਜੋ ਗੁਰਮਤ ਗਾਡੀ ਰਾਹ ਦਿੱਤਾ, ਔਰ ਅਸੀਂ ਇਹ ਦੇਖਦੇ ਹਾਂ ਕਿ ਗੁਰੂ ਨਾਨਕ ਦੀ ਉਮਤ ਨੇ ਇਹਨਾਂ 5.5 ਸਦੀਆਂ ਦੇ ਵਿੱਚ ਇਸ ਵਾਟ ਤੇ ਤੁਰਨਾ ਵੀ ਸਿੱਖਿਆ, ਇਸ ਤੇ ਪੁਲਾਂਘਾਂ ਵੀ ਪੁੱਟੀਆਂ ਨੇ, ਕਿਉਂਕਿ ਸਭ ਤੇ ਵੱਡਾ ਸਤਿਗੁਰ ਨਾਨਕ ਇਸ ਫੇਥ ਦੇ ਨਾਲ, ਵਿਸ਼ਵਾਸ ਦੇ ਨਾਲ। ਔਰ ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਜੇ ਦੁਸ਼ਮਣ ਨੇ ਅਨਹੋਣੀ ਕਰਨੀ ਹੈ ਤੇ ਉਹ ਉੱਥੇ ਵਾਰ ਕਰੇਗਾ ਜਿੱਥੇ ਸਭ ਤੋਂ ਜ਼ਿਆਦਾ ਤਕਲੀਫ ਹੁੰਦੀ ਹੈ। ਔਰ ਉਹਨਾਂ ਨੇ 3 ਜੂਨ 1984 ਦਾ ਸਿੱਖਾਂ ਨੂੰ ਸਬਕ ਸਿਖਾਉਣ ਦਾ ਇਹ ਜਿਹੜਾ ਉਹਨਾਂ ਨੇ ਨਿਸ਼ਾਨਾ ਮਿੱਥਿਆ। ਅਸੀਂ ਆ 4 ਦਹਾਕਿਆਂ ਬਾਅਦ ਦੇਖ ਰਹੇ ਹਾਂ, ਇਹ ਠੀਕ ਹੈ ਜ਼ਖਮ ਬਹੁਤ ਡੂੰਘਾ ਦਿੱਤਾ ਹੈ, ਸਲ ਬਹੁਤ ਡੂੰਘਾ ਹੈ, ਜ਼ਖਮ ਰਿਸਦਾ ਹੈ, ਵੀਪਿੰਗ ਵੂੰਡਸ ਉਹਨੂੰ ਮੈਡੀਕਲ ਟਰਮਸ ਕਿਹਾ ਜਾਂਦਾ ਹੈ ਕਿ ਵੂੰਡ ਵੀ ਵੀਪ ਕਰਦਾ ਹੈ, ਰਿਸਦਾ ਹੈ। ਹਾਲਾਂ ਕੁਝ ਸਿੱਖ ਸਕਾਲਰਾਂ ਨੇ ਕਿਹਾ ਕਿ ਭਾਈ ਜ਼ਖਮ ਨੂੰ ਜ਼ਖਮ ਨਾ ਰਹਿਣ ਦਿਓ, ਇਸ ਨੂੰ ਸੂਰਜ ਬਣਾਓ। ਹੁਣ ਸੂਰਜ ਕੀ ਹੈ? ਸੂਰਜ ਆਫਤਾਬ ਇੱਕ ਤਾਕਤ ਹੈ, ਇੱਕ ਰੋਸ਼ਨੀ ਵੀ ਹੈ, ਇੱਕ ਗਰਮੀ ਵੀ ਹੈ, ਔਰ ਹਰ ਚੀਜ਼ ਨੂੰ ਜਿਹੜਾ ਆਪਣੇ 'ਚ ਜਜ਼ਬ ਕਰ ਲੈਣ ਦੀ ਸਮਰੱਥਾ ਵੀ ਹੈ। ਪਰ ਇਹ ਜ਼ਖਮ ਤੋਂ ਸੂਰਜ ਤੱਕ ਦਾ ਸਫ਼ਰ ਵੀ, ਜਿਹੜਾ ਸੂਰਜ ਬਣਾਉਣ ਤੱਕ ਦਾ ਸਫ਼ਰ 4 ਦਹਾਕਿਆਂ ਤੋਂ ਜਿਹੜੀ ਕੌਮ ਤੈਅ ਕਰ ਰਹੀ ਹੈ, ਉਸ ਦੇ ਸਾਹਮਣੇ ਉਹਦਾ ਨਿਸ਼ਾਨਾ ਤਾਂ ਸਪਸ਼ਟ ਹੋਣਾ ਚਾਹੀਦਾ। ਜਿਹੜਾ ਨਿਸ਼ਾਨਾ ਕਿ ਜਦੋਂ ਅਸੀਂ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਇਹ ਦੁਹਰਾਉਂਦੇ ਹਾਂ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਇਸ ਦੇ ਉੱਤੇ ਮਹਿਲ ਉਸਰ ਰਿਹਾ ਹੈ, ਇਮਾਰਤ ਉਸਰ ਰਹੀ ਹੈ, ਸ਼ਹੀਦਾਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ ਨੇ, ਕੌਮ ਦੇ ਅੱਡ-ਅੱਡ ਵਰਗਾਂ ਦੇ ਵਿੱਚ ਜਾਗਰਤੀ, ਕਿਤੇ ਗੁਰਬਾਣੀ ਕੀਰਤਨ ਰਾਹੀਂ, ਕਿਤੇ ਸੇਵਾ ਰਾਹੀਂ, ਕਿਤੇ ਗੁਰਮੁਖੀ ਦੀ ਪੜ੍ਹਾਈ ਰਾਹੀਂ, ਕਿਤੇ ਆਪਣੇ ਬੱਚੇ ਬੱਚੀਆਂ ਨੂੰ ਇਹ ਵਿਰਸਾ ਦੇਣ ਦੇ ਥੱਲੇ ਇਹ ਵੀ ਲਗਾਤਾਰਤਾ ਨਾਲ ਇਸ ਦਾ ਅਮਲ ਜਾਰੀ ਹੈ। ਔਰ ਇੱਕ ਤਬਕਾ ਜਿਹੜਾ ਜਿਸ ਨੇ ਇਨੀਸ਼ੀਅਲੀ ਜਦੋਂ ਇਸ ਕਿਸਮ ਦਾ ਭਾਣਾ ਵਰਤਾਇਆ ਗਿਆ, ਜਾਂ ਉਹ ਸਰਕਾਰ ਦੇ ਪਾੜੇ 'ਚ ਖਲੋਤੇ, ਜਾਂ ਚੁੱਪ ਰਹੇ, ਜਾਂ ਹਿੰਮਤ ਨਹੀਂ ਦਿਖਾਈ ਕਿ ਭਾਈ ਉਸ ਨੂੰ ਕ੍ਰਿਟਿਸਾਈਜ਼ ਕਰ ਸਕਣ। ਪਰ ਜਿਉਂ-ਜਿਉਂ ਕੌਮ ਨੇ ਇਸ ਰਸਤੇ ਨੂੰ ਚੁਣਿਆ, ਕੌਮ ਇਹੀ ਨਹੀਂ ਕਿ ਉਹਨਾਂ ਨੇ ਚੈਲੰਜ ਕੀਤਾ, ਇਫੈਕਟਿਵਲੀ ਅੱਜ ਤੱਕ ਵੀ ਇਹ ਝੰਡਾ ਇਸ ਕਦਰ ਬੁਲੰਦ ਹੈ ਕਿ ਅੱਜ 4 ਦਹਾਕਿਆਂ ਬਾਅਦ ਹੁਣ ਉਹਨਾਂ ਦੇ ਖੈਮੇ ਦੀ ਵੀ ਜਿਹੜੀ ਨੈਕਸਟ ਜਨਰੇਸ਼ਨ ਆਈ ਜਾਂ 2 ਜਨਰੇਸ਼ਨਾਂ ਆਈਆਂ, ਉਹਨਾਂ 'ਚ ਇੱਕੋ ਰੌਲਾ ਪਾਉਣਗੇ ਕਿ ਜੀ ਇਸ ਨੂੰ ਜਿਹੜਾ ਜੂਨ 84 ਘੱਲੂਘਾਰੇ ਦਾ ਕਲੋਜ਼ਰ ਨਹੀਂ ਹੋਇਆ, ਇਹਨੂੰ ਕਲੋਜ਼ਰ ਦਿੱਤਾ ਜਾਏ। ਇੱਕ ਤਬਕਾ ਉਹ ਹੋਏਗਾ ਕਿ ਜੀ ਨਹੀਂ, ਇਹ ਜਿਹੜਾ ਪਾਰਲੀਮੈਂਟ ਦੇ ਵਿੱਚ ਭਾਵੇਂ ਮਨਮੋਹਨ ਸਿੰਘ ਨੇ ਮਾਫੀ ਮੰਗੀ ਸੀ, ਦੂਜਾ ਇਹ ਨਹੀਂ ਕੁਝ ਹੋਰ ਕੀਤਾ ਜਾਏ। ਕੁਝ ਤਾਂ ਹੋਰ ਹੋਏਗਾ ਕਿ ਜੀ ਕੋਈ ਐਸਾ, ਜਿਵੇਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਇਹਨਾਂ ਦਾ ਵੱਡਾ ਥਿੰਕ ਟੈਂਕਰ ਬਣਦਾ ਕਿ ਜੀ ਇੱਕ ਸ਼ਾਂਤੀ ਸਮਾਰਕ ਬਣਾਇਆ ਜਾਏ। ਇਹ ਸਾਰੇ ਇਸ ਕਿਸਮ ਦੀਆਂ ਗੱਲਾਂ ਵਾਲੇ ਵੀ ਨਾਲ ਨੇ। ਪਰ ਜੇ ਤੁਸੀਂ ਬਿਲਕੁਲ ਠੀਕ ਕਿਹਾ, ਕਿਉਂਕਿ ਅੱਜ ਜਦੋਂ ਅਸੀਂ 4 ਜੂਨ ਨੂੰ ਗੱਲ ਕਰ ਰਹੇ ਹਾਂ, 3 ਜੂਨ ਤੋਂ ਜੋ ਜੰਗ ਜਿਹੜੀ ਕਿ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਚੁਣਿਆ, ਕਿਉਂਕਿ ਉਹ ਸਾਡੀ ਸਟਰੈਂਥ ਹੈ, ਸ਼ਹੀਦਾਂ ਦੇ ਸਰਤਾਜ ਨਾਲ ਜੁੜਿਆ ਹੋਇਆ। ਤੇ ਅੱਜ ਜਦੋਂ ਤੁਸੀਂ ਨਾਨਕਸ਼ਾਹੀ ਕੈਲੰਡਰ ਮੂਲ 2003 ਦੇਖਦੇ ਹੋ, ਤੇ ਜਿਹਨੂੰ ਐਜ਼ ਏ ਘੱਲੂਘਾਰਾ ਦਿਵਸ, ਸਾਰਾ ਹਫਤਾ ਘੱਲੂਘਾਰੇ ਦਾ ਹੈ, ਉਸ ਨੂੰ ਮੰਨਿਆ ਗਿਆ ਉਹ 4 ਜੂਨ ਦਾ ਦਿਨ ਹੈ। ਔਰ ਬਹੁਤ ਸਾਰਿਆਂ ਨੇ ਪੁੱਛਿਆ ਵੀ ਕਿ ਵੀ ਜੇ 3 ਜੂਨ ਨੂੰ ਇਸ ਦੀ ਸ਼ੁਰੂਆਤ ਹੁੰਦੀ ਹੈ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ, 4 ਜੂਨ ਕਿਉਂ? ਕਿਉਂਕਿ 4 ਜੂਨ ਦਾ ਦਿਨ ਇਸ ਲਈ ਕਿ 4 ਜੂਨ ਅੰਮ੍ਰਿਤ ਵੇਲੇ ਮਿਡਨਾਈਟ ਤੋਂ ਬਾਅਦ ਪਹਿਲਾ ਗੋਲਾ ਜਿਹੜਾ ਹੈ ਉਹ ਆ ਕੇ ਉਸ ਦਰਬਾਰ ਸਾਹਿਬ ਦੀ ਜੂਹ ਦੇ ਵਿੱਚ ਡਿੱਗਦਾ। ਕਿਉਂਕਿ ਜੇ ਅਦਰਵਾਈਜ਼ ਕਹਿਣਾ ਹੋਏ ਤਾਂ ਇਹ ਤਾਂ ਇਸ ਦੀ ਸ਼ੁਰੂਆਤ ਤਾਂ 1 ਜੂਨ ਤੋਂ ਹੀ ਹੋ ਜਾਂਦੀ ਹੈ, ਜਦੋਂ CRPF ਵੱਲੋਂ ਲਗਾਤਾਰਤਾ ਨਾਲ ਆਲਮੋਸਟ 7-8 ਘੰਟੇ ਫਾਇਰਿੰਗ
ਔਰ ਉਸ ਦੇ ਵਿੱਚ 2 ਦਰਜਨ ਦੇ ਕਰੀਬ ਈਵਨ ਸ਼ਰਧਾਲੂ ਵੀ ਜਿਹੜੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਨੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਔਰ ਬੇਸ਼ੱਕ ਉਸ ਪੀਰੀਅਡ 'ਚ ਕੋਈ ਵੀ ਗੋਲੀ ਅੰਦਰੋਂ ਨਹੀਂ ਦਾਗੀ ਗਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਔਰ ਜਨਰਲ ਸੁਬੇਗ ਸਿੰਘ ਜਿਹੜੇ ਰੀਅਲ ਜਰਨੈਲ ਸੀ ਮਿਲਟਰੀ ਕਮਾਂਡ ਦੇ, ਉਹਨਾਂ ਨੇ ਇਹ ਕਿਹਾ ਹੋਇਆ ਸੀ ਕਿ ਵੀ ਇਹ ਦੁਸ਼ਮਣ ਦੀ, ਹੁਣ ਅਸੀਂ ਇਹ CRPF ਦੀ ਫਾਇਰਿੰਗ ਦੀ ਗੱਲ ਕਰ ਰਹੇ ਹਾਂ 1 ਜੂਨ ਨੂੰ, ਔਰ ਇਸ ਦੇ ਜਿਹੜੇ ਹੁਣ ਐਕਸਪਰਟ ਨੇ ਉਹ ਕਹਿੰਦੇ ਨੇ ਵੀ ਇਸ ਦੇ 2 ਮਕਸਦ ਸੀ ਜੋ ਕੀਤਾ। ਅੰਦਰੋਂ ਕੋਈ ਇੱਕ ਵੀ ਗੋਲੀ ਨਹੀਂ ਚਲਾਈ ਗਈ। ਪਹਿਲਾ ਤਾਂ ਇਹ ਸੀ ਕਿ ਜੇ ਜਵਾਬੀ ਫਾਇਰਿੰਗ ਹੁੰਦੀ ਹੈ ਤੇ ਉਹ ਤੁਹਾਡੀਆਂ ਪੋਜੀਸ਼ਨਸ ਨੂੰ ਜਾਣਦੇ ਨੇ ਕਿ ਤੁਸੀਂ ਕਿੱਥੇ ਕਿੱਥੇ ਹੋ, ਤੇ ਦੂਸਰਾ ਜਿਹੜਾ ਤੁਹਾਡਾ ਅਸਲ ਹੈ ਉਹਨੂੰ ਐਗਜ਼ੌਸਟ ਕਰਨਾ, ਕਿਉਂਕਿ ਜਿਹੜੇ ਅੰਦਰ ਬੈਠੇ ਨੇ ਉਹਨਾਂ ਕੋਲ ਤਾਂ ਲਿਮਿਟਿਡ ਸਪਲਾਈ ਹੈ, ਕਿੰਨੀ ਦੇਰ ਉਹ ਉਹਨੂੰ ਜਾਰੀ ਰੱਖਣਗੇ ਉਸ ਸਪਲਾਈ ਨਾਲ, ਉਸ ਦਾ ਕਰਨਾ। ਲੇਕਿਨ ਇਹਦਾ ਇੱਕ ਤੀਸਰਾ ਪੱਖ ਵੀ ਜਿਹੜਾ ਬਹੁਤ ਵਾਰੀ ਡਿਸਕਸ ਨਹੀਂ ਹੁੰਦਾ, ਕਿਉਂਕਿ ਇੱਕ ਸਟੇਜ ਦੇ ਉੱਤੇ ਅਕਾਲੀ ਜਿਹੜੇ ਕਿ ਕਿਤੇ ਨਾ ਕਿਤੇ ਸਮਝੌਤਾ ਕੀਤਾ ਹੋਇਆ ਸੀ ਸਰਕਾਰ ਦੇ ਨਾਲ, ਜਾਂ ਉਹਨਾਂ ਦੀ ਇੱਕ ਆਪਣੀ ਕਮਜ਼ੋਰੀ ਸੀ, ਉਹਨਾਂ ਦੇ ਸਥਾਪੇ ਹੋਏ ਜਥੇਦਾਰ ਗਿਆਨੀ ਕਿਰਪਾਲ ਸਿੰਘ, ਉਸ ਨੇ ਇਸ ਤੋਂ ਕੁਝ ਹਫ਼ਤੇ ਪਹਿਲਾਂ ਜੂਨ ਤੋਂ ਸ਼ਾਇਦ ਇਹ ਅਪ੍ਰੈਲ ਜਾਂ ਮਈ ਦਾ ਮਹੀਨਾ ਹੋਏਗਾ, ਇੱਕ ਹੁਕਮਨਾਮਾ ਜਾਰੀ ਕੀਤਾ ਸੀ ਕਿ ਜੀ ਦਰਬਾਰ ਸਾਹਿਬ ਦੇ ਅੰਦਰ ਹਥਿਆਰਾਂ ਨਾਲ ਨਾ ਆਇਆ ਜਾਏ। ਔਰ ਇਹ ਬਹੁਤ ਸ਼ਾਇਦ ਘੱਟ ਨੂੰ ਪਤਾ ਹੈ ਕਿ ਉਸ ਸੰਤ, ਬੇਸ਼ੱਕ ਸੰਤਾਂ ਨੂੰ ਪਤਾ ਸੀ ਕਿ ਵੀ ਇਹ ਡਰੇ ਹੋਏ ਜਥੇਦਾਰ ਇਹਨਾਂ ਦੇ ਤਨਖਾਹੀ ਹੈ ਜਾਂ ਦੂਜੇ ਨੇ, ਪਰ ਫਿਰ ਵੀ ਉਹ ਅਕਾਲ ਤਖਤ ਦੀ ਇੰਸਟੀਟਿਊਸ਼ਨ ਦੇ ਉਸ ਸਤਕਾਰ ਨੂੰ ਕਾਇਮ ਰੱਖਦੇ ਆ, ਉਹਨਾਂ ਨੂੰ ਵੀ ਜਿਹੜਾ ਮੰਨਦੇ ਸੀ ਕਿ ਭਾਈ ਠੀਕ ਹੈ ਇਹ ਜਥੇਦਾਰ ਨੇ। ਔਰ ਸੰਤ ਭਿੰਡਰਾਂਵਾਲੇ ਜਿਹੜੇ ਨੇ ਉਹ ਉਹਦੀ ਪਰਿਕਰਮਾ ਕਰਕੇ ਜਿਹੜਾ ਮੱਥਾ ਟੇਕ ਦਿੰਦੇ ਸੀ ਦਸ਼ਨੀ ਡੋੜੀ ਤੇ, ਅੰਦਰ ਨਹੀਂ ਸੀ ਜਾਂਦੇ ਕਿ ਭਾਈ ਇਹ ਪਾਰਟ ਹੈ। ਹੁਣ ਜਦੋਂ ਇਹ 1 ਜੂਨ ਨੂੰ ਫਾਇਰਿੰਗ ਹੋਈ, ਉਦੋਂ ਵੀ ਸੰਤਾਂ ਨੇ, ਕਿਉਂਕਿ ਸੀ ਕਿ ਜੀ ਇੱਥੋਂ ਕੋਈ ਗੋਲੀ ਨਾ ਚੱਲੇ, ਉਹਨਾਂ ਨੇ ਕਿਹਾ ਜਥੇਦਾਰਾਂ ਨੂੰ ਕਿ ਬਈ ਹੁਣ ਪੁੱਛੋ ਕੀ ਕਰਨਾ ਤੁਸੀਂ। ਔਰ ਜੇ ਤੁਸੀਂ ਅਗਲੇ ਦਿਨ ਦੀਆਂ ਅਖਬਾਰਾਂ ਦੇਖੋ, ਅਜੀਤ ਸਮੇਤ, ਉਹਦੇ 'ਚ ਵੱਡਾ ਇਸ਼ਤਿਹਾਰ ਇਹਨਾਂ 5 ਜਥੇਦਾਰਾਂ ਦੇ ਨਾਂ ਥੱਲੇ ਕਿਰਪਾਲ ਸਿੰਘ, ਸਾਹਿਬ ਸਿੰਘ, ਚਮਕ ਇਹ ਉਹ ਲੱਗਾ ਹੋਇਆ ਸੀ ਕਿ ਭਾਈ ਇਹ ਫੌਜ ਨੇ, ਫੌਜ ਆ ਗਈ ਹੈ ਔਰ ਇਹ ਗੋਲੀਆਂ ਚੱਲੀਆਂ, ਇੰਨੇ ਜਿਹੜੇ ਯਾਤਰੂ ਨੇ ਦਰਬਾਰ ਸਾਹਿਬ ਦੇ ਅੰਦਰ ਸਿੱਖ ਸ਼ਹੀਦ ਕੀਤੇ ਨੇ, ਔਰ ਦਰਬਾਰ ਸਾਹਿਬ ਦੀ ਰਾਖੀ ਦੇ ਲਈ ਵਹੀਰਾਂ ਕੱਤ ਕੇ ਆਓ। ਤੁਸੀਂ ਅੱਜ ਵੀ ਉਥੋਂ ਉਸ ਪੀਰੀਅਡ ਨੂੰ ਦੇਖ ਸਕਦੇ ਹੋ। ਇਹ ਸੀ ਜਿੱਥੇ ਤੁਸੀਂ ਇੱਕ ਪਾਸੇ ਤਾਂ ਮਿਲਟਰੀ ਜੀਨੀਅਸ ਹੈ ਜਿਨ੍ਹਾਂ ਨੇ ਆਪਣੇ ਇਹਦੇ ਤੇ ਆਰਗੂਮੈਂਟ ਦਿੱਤੇ, ਪਰ ਇਹਦਾ ਇੱਕ ਹਿੱਸਾ ਇਸ ਦੇ ਨਾਲ ਵੀ ਜੁੜਿਆ ਹੋਇਆ ਸੀ। ਸੋ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਭਾਈ 4 ਜੂਨ ਨੂੰ ਉਸ ਜਦੋਂ ਕਿ ਉਧਰੋਂ ਗੋਲਾ ਫਾਇਰ ਹੁੰਦਾ ਹੈ ਔਰ ਉਦੋਂ ਤੱਕ ਜਥੇਦਾਰਾਂ ਨੇ ਵੀ ਡਿਫੈਂਡ ਕਰਨ ਦੀ ਗੱਲ, ਫਿਰ ਜਿਹੜੀ ਹੈ ਉਹ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਜਿਹਨੂੰ ਮਾਰਕ ਟਲੀ ਔਰ ਸਤੀਸ਼ ਜੈਕਬ ਨੇ ਕਿਹਾ ਅੰਮ੍ਰਿਤਸਰ ਦੀ ਜੰਗ ਲੜੀ ਜਾਂਦੀ ਹੈ, ਜਿਸ ਦਾ ਜ਼ਿਕਰ ਅਸੀਂ ਕੱਲ ਵੀ ਕੀਤਾ ਸੀ। ਪਰ ਇਸ ਤੋਂ ਪਹਿਲਾਂ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਜਿਵੇਂ ਦਲ ਖਾਲਸਾ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰਤਾ ਨਾਲ 2 ਪ੍ਰੋਗਰਾਮ ਉਹਨਾਂ ਦੇ ਹੁੰਦੇ ਨੇ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ। ਇੱਕ ਦਿਨ ਪਹਿਲਾਂ ਜਿਵੇਂ ਅਸੀਂ ਕਿਹਾ ਵੀ ਮੂਲ ਨਾਨਕਸ਼ਾਹੀ ਕੈਲੰਡਰ ਨੇ 4 ਜੂਨ ਦਾ ਦਿਨ ਘੱਲੂਘਾਰਾ ਦਿਵਸ ਵਜੋਂ ਤੈਅ ਕੀਤਾ, ਔਰ 5 ਤੇ 6 ਜੂਨ ਦੀ ਦਰਮਿਆਨੀ ਰਾਤ ਜਿਹੜੀ ਹੈ ਉਹ ਟੈਂਕਾਂ ਦੀ ਲੜਾਈ ਹੁੰਦੀ, ਜਦੋਂ ਟੈਂਕ ਅੰਦਰ ਆਉਂਦੇ ਨੇ। ਔਰ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਜਿਹੜੀ ਹੈ ਉਹ 6 ਜੂਨ ਦੀ ਸਵੇਰ ਨੂੰ ਹੁੰਦੀ ਹੈ, ਜਦੋਂ ਕਿ ਉਹ ਅੰਦਰੋਂ ਅਰਦਾਸਾ ਸੋਧ ਕੇ ਨਿਕਲਦੇ ਨੇ। ਸੋ ਮੂਲ ਨਾਨਕਸ਼ਾਹੀ ਕੈਲੰਡਰ 'ਚ 6 ਜੂਨ ਦਾ ਦਿਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹੀਦੀ ਦਾ ਦਿਨ ਮਿੱਥਿਆ ਹੋਇਆ। ਔਰ ਦਲ ਖਾਲਸਾ ਵੱਲੋਂ 5 ਜੂਨ ਨੂੰ ਇੱਕ ਵੱਡਾ ਮਾਰਚ ਅੰਮ੍ਰਿਤਸਰ ਦੇ ਵਿੱਚ ਕੱਢਿਆ ਜਾਂਦਾ ਹੈ, ਜਿਹਦੇ 'ਚ ਬਹੁਤ ਵੱਡੀ ਗਿਣਤੀ 'ਚ ਹੁਣ ਨੌਜਵਾਨ ਸ਼ਾਮਲ ਹੁੰਦੇ ਨੇ। ਅੱਜ ਹੀ ਸਰ ਪ੍ਰਿਤਪਾਲ ਸਿੰਘ ਦਲ ਖਾਲਸਾ ਜਿਹੜੇ ਨਿਊ ਜਰਸੀ ਗੁਰਦੁਆਰਾ ਕਮੇਟੀ ਦੇ ਹੁਣ ਸੈਕਟਰੀ ਵੀ ਨੇ, ਉਹਨਾਂ ਦੀ ਕਾਲ ਸੀ, ਉਹ ਚਾਹੁੰਦੇ ਸੀ ਕਿ ਵੀ ਅਸੀਂ ਜਿਹੜਾ ਆਉਣ ਵਾਲੇ ਐਤਵਾਰ ਜਿਹੜਾ ਘੱਲੂਘਾਰਾ ਦਿਵਸ ਸਮਾਗਮ ਹੈ ਉਹਨਾਂ ਦੇ ਗਲੈਨ ਰੌਕ ਗੁਰਦੁਆਰਾ ਸਾਹਿਬ 'ਚ ਉਹਦੇ 'ਚ ਸ਼ਮੂਲੀਅਤ ਕਰੀਏ। ਤੇ ਮੈਂ ਕਿਹਾ ਜੀ ਇਹ ਪ੍ਰੋਗਰਾਮ ਤਾਂ ਬਹੁਤ ਪਹਿਲਾਂ, ਸਾਲ ਪਹਿਲਾਂ ਜਦੋਂ ਮੈਂ ਕੈਨੇਡਾ ਦੀ ਫੇਰੀ ਵੇਲੇ ਗਿਆ ਤੇ ਵੀਰ ਬਲਕਰਨ ਸਿੰਘ ਗਿੱਲ ਜਿਹੜੇ ਕਿ ਮੇਨ ਨਗਰ ਕੀਰਤਨ ਇਸ ਮੌਕੇ ਦੇ ਉੱਤੇ ਸ਼ਹੀਦੀ ਮਾਰਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਔਰ ਘੱਲੂਘਾਰਾ ਨੂੰ
ਸਮਰਪਿਤ ਹੈ। ਉਹਨਾਂ ਨੇ ਮੇਰੇ ਤੋਂ ਵਾਅਦਾ ਲਿਆ ਸੀ ਕਿ ਭਾਈ ਉਹਦੇ 'ਚ ਅਸੀਂ ਸ਼ਮੂਲੀਅਤ ਕਰਾਂਗੇ। ਅੱਛਾ ਔਰ ਅਸੀਂ ਟੋਰਾਂਟੋ ਨਿਵਾਸੀ ਸੰਗਤਾਂ ਨੂੰ ਦੱਸ ਵੀ ਦਈਏ ਕਿ ਸੈਚਰਡੇ ਤੇ ਸੰਡੇ ਦੇ 2 ਪ੍ਰੋਗਰਾਮ ਜਿਹੜੇ ਨੇ, ਕੱਲ ਮੈਂ ਉਹਦਾ ਵੇਰਵਾ ਵੀ ਦੇ ਦਿਆਂਗਾ ਕਿ ਕਿੱਥੇ ਕਿੱਥੇ ਨੇ। ਲੇਕਿਨ ਜਿਹੜਾ ਇੱਕ ਫਰਾਈਡੇ ਦਾ ਪ੍ਰੋਗਰਾਮ TV 84 ਮੀਟ ਦੇ ਥੱਲੇ ਰੱਖਿਆ ਗਿਆ ਸੀ, ਉਹ ਕੈਂਸਲ ਹੈ ਹਾਲ ਦੀ ਘੜੀ। ਉਹ ਮੈਂ ਰੀਜ਼ਨ ਫਿਰ ਕਿਸੇ ਵੇਲੇ ਦੱਸਾਂਗਾ ਵੀ ਕਿਉਂ ਕੈਂਸਲ ਕਰਨਾ ਪਿਆ। ਲੇਕਿਨ ਜਿਹੜਾ 5 ਔਰ 6 ਨੂੰ ਜਿਹੜਾ ਉਹ ਸਾਡੀ ਮੌਜੂਦਗੀ ਟੋਰਾਂਟੋ ਦੇ ਇਸ 2-3 ਸਮਾਗਮ ਨੇ, ਕਿਉਂਕਿ ਦਿਨ ਵੇਲੇ ਸੈਚਰਡੇ ਇੱਕ ਵੱਡੇ ਆਡੀਟੋਰੀਅਮ ਜਿਸ ਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਆਰਗੇਨਾਈਜ਼ ਕੀਤਾ ਹੈ, ਉਹਦੇ 'ਚ ਅਜਮੇਰ ਸਿੰਘ ਹਿਸਟੋਰੀਅਨ ਵੀ ਹੋਣਗੇ। ਫਿਰ ਸੈਚਰਡੇ ਸ਼ਾਮ ਦਾ ਦੀਵਾਨ ਮੁੱਖ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਕਿ ਨਗਰ ਕੀਰਤਨ ਆਰਗੇਨਾਈਜ਼ ਕੀਤਾ ਹੈ, ਉਸ ਗੁਰਦੁਆਰਾ ਸਾਹਿਬ ਹੋਏਗਾ। ਐਤਵਾਰ ਦਾ ਨਗਰ ਕੀਰਤਨ ਹੈ। ਸੋ ਕਿਉਂਕਿ ਮੈਂ ਪ੍ਰਿਤਪਾਲ ਸਿੰਘ ਦਲ ਖਾਲਸਾ ਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਉਹਨਾਂ ਨੂੰ ਵੀ ਮੈਂ ਤਾਰੀਫ ਕਰ ਰਿਹਾ। ਇਹ ਵੀ ਪੁਰਾਣੇ ਆਲਮੋਸਟ 4 ਦਹਾਕਿਆਂ ਤੋਂ ਹੀ ਜੁੜੇ ਹੋਏ ਨੇ ਦਲ ਖਾਲਸਾ ਦੇ ਨਾਲ। ਭਾਈ ਗਜਿੰਦਰ ਸਿੰਘ ਦਲ ਖਾਲਸਾ ਔਰ ਉਹਨਾਂ ਦੀ ਟੀਮ ਦੇ ਸਹਿਯੋਗੀ ਰਹੇ ਨੇ। ਔਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿ ਜੀ ਹੁਣ ਜਿਹੜੀ ਬਹੁਤ ਪੋਜ਼ਿਟਿਵ ਗੱਲ ਦੇਖਣ 'ਚ ਆਉਂਦੀ ਹੈ ਕਿ ਬਹੁਤ ਸਾਰੇ ਕਾਲੀਆਂ ਦਾੜੀਆਂ ਵਾਲੇ ਯੰਗ ਜਿਹੜੇ ਨੌਜਵਾਨ ਨੇ ਉਹ ਦਲ ਖਾਲਸਾ ਦੇ ਮਾਰਚ ਹੁੰਦੇ ਨੇ। ਔਰ ਇਹ ਪੱਕੇ ਤੌਰ ਤੇ ਹੈ ਕਿ 5 ਜੂਨ ਨੂੰ ਅੰਮ੍ਰਿਤਸਰ 'ਚ ਉਹਨਾਂ ਦਾ ਮਾਰਚ ਹੁੰਦਾ ਹੈ ਔਰ 6 ਜੂਨ ਨੂੰ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ। ਸ਼ੁਰੂ 'ਚ ਇਸ ਨੂੰ ਹਿੰਦੂਤਵੀ ਗਰੁੱਪਾਂ ਨੇ ਜਿਹੜਾ ਹੈ ਉਹ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਲਟੀਮੇਟਲੀ ਅੰਮ੍ਰਿਤਸਰ ਦੇ ਵਪਾਰੀ ਹਿੰਦੂ ਵਪਾਰੀ ਵਰਗ ਨੂੰ ਵੀ ਸਮਝ ਆ ਗਈ ਕਿ ਭਾਈ ਅਸੀਂ ਜੇ ਇੱਥੇ ਰਹਿਣਾ ਹੁਣ ਉਹ ਤਾਂ ਨਹੀਂ ਹੈ ਕਿ ਵੀ ਤੁਸੀਂ ਫੌਜ ਨੂੰ ਪੂੜੀਆਂ ਛੋਲੇ ਤੇ ਹਲਵਾ ਜਿਹੜਾ ਉਹਨਾਂ ਨੂੰ ਖਵਾਉਣਾ, ਤੁਹਾਨੂੰ ਕੋਆਪਰੇਟ ਕਰਨਾ ਪੈਣਾ। ਸੋ ਉਹ ਮੁਕੰਮਲ ਬੰਦ ਹੁੰਦਾ ਹੈ। ਹਾਲਾਂਕਿ ਇਸ ਨੂੰ ਲੈ ਕੇ ਇਸ ਵਾਰ ਵੀ ਪੁਲਿਸ ਨੇ ਔਰ ਇੰਟੈਲੀਜੈਂਸ ਏਜੰਸੀਆਂ ਨੇ ਜਿਹੜੇ ਨੇ ਉਹ ਖੁਰ ਚੁੱਕੇ ਹੋਏ ਨੇ। ਔਰ ਅੱਜ ਮੇਨ ਨਿਊਜ਼ ਵੀ ਲੱਗੀ ਹੋਈ ਹੈ, ਆਪਰੇਸ਼ਨ ਬਲੂ ਸਟਾਰ ਐਨੀਵਰਸਰੀ ਔਨ ਜੂਨ 6 ਪੁਲਿਸ ਔਨ ਟੋਜ਼ ਕਿ ਜੀ ਪੁਲਿਸ ਜਿਹੜੀ ਹੈ ਐਨ ਉਹਨਾਂ ਨੂੰ ਵਕਤ ਪਿਆ ਹੋਇਆ ਕਿਉਂਕਿ ਇਸ ਵਾਰ ਭਾਵੇਂ ਅਕਾਲੀਆਂ ਦੇ ਪੱਲੇ ਤਾਂ ਕੋਈ ਬਹੁਤਾ ਕੁਛ ਨਹੀਂ ਪਿਆ, ਸੀਟ ਇੱਕੋ ਹੀ ਕੱਢੀ ਹੈ ਹਰਸਿਮਰਤ ਕੌਰ ਬਾਦਲ ਵਾਲੀ ਬਠਿੰਡੇ ਤੋਂ। ਲੇਕਿਨ ਐਤਕੀ ਫੁੱਲ ਐਕਸਪਲੋਇਟ SGPC ਰਾਹੀਂ ਬਾਦਲਾਂ ਨੇ ਜੂਨ 84 ਘੱਲੂਘਾਰੇ ਨਾਲ ਸੰਬੰਧਿਤ ਬੜੇ ਪੋਸਟਰ ਥਾਈਂ ਬੜੇ ਮਾਡਲ ਔਰ ਕਾਲ ਵੀ ਕਿ ਵੀ ਜਥੇਦਾਰ ਤੋਂ ਕਿ ਜੀ ਆਹ ਕਰੋ। ਉਹਨਾਂ ਨੂੰ ਇਹ ਸੀ ਕਿ ਵੀ ਹੁਣ ਸਿੱਖ ਭੁੱਲ ਗਏ ਨੇ ਕਿ ਵੀ ਇਹਨਾਂ ਦੇ ਆਪਣਿਆਂ ਦਾ ਕੀ ਰੋਲ ਸੀ ਤੇ ਉਹ ਇਹਦੇ ਥੱਲੇ ਵੋਟਾਂ ਬਟੋਰਨਗੇ। ਵੋਟਾਂ ਤਾਂ ਸਿੱਖਾਂ ਨੇ ਦਿੱਤੀਆਂ ਵੀ ਉਹਨਾਂ ਨੂੰ ਜਿਹੜੇ ਸੱਚਮੁੱਚ ਪੰਥਕ ਸੋਚ ਦੀ ਨੁਮਾਇੰਦਗੀ ਕਰਦੇ ਨੇ। ਇਹਨਾਂ ਦਾ ਤਾਂ ਕੰਮ ਕਾਫੀ ਐਤਕੀ ਢਿੱਲਾ ਹੀ ਹੈ, ਉਹਦਾ ਅਸੀਂ ਜ਼ਿਕਰ ਕਰਾਂਗੇ। ਮੈਂ ਹੁਣ ਉਹ ਉਹਨੂੰ ਨਹੀਂ ਐਕਸਪੋਜ਼ ਕਰਨਾ ਚਾਹੁੰਦਾ ਜਿਹੜੀ ਡਿਸਕਸ਼ਨ ਹੈ। ਲੇਕਿਨ ਇਸ ਦਾ ਇੱਕ ਅਸਰ ਜ਼ਰੂਰ ਹੋਇਆ ਹੈ ਕਿ ਇਹਨਾਂ ਵੱਲੋਂ ਆਪਣੇ ਮਫਾਦ ਲਈ ਜਿਹੜਾ ਜੂਨ 84 ਦੇ ਘੱਲੂਘਾਰੇ ਨੂੰ ਲੈ ਕੇ ਪੋਸਟਰਸ ਔਰ ਪਬਲਿਸਿਟੀ ਔਰ ਮਾਡਲ ਔਰ ਬੜਾ ਕੀਤਾ ਜਾ ਰਿਹਾ ਸੀ, ਉਹਨੇ ਘੱਟੋ ਘੱਟ ਜਿਹੜੀਆਂ ਪੰਥਕ ਸਫਾਂ ਵਾਲੇ ਨੇ ਉਹਨਾਂ ਦਾ ਜ਼ਰੂਰ ਫਾਇਦਾ ਕੀਤਾ ਕਿ ਜੀ ਹੁਣ ਤਾਂ ਇਹ ਵੀ ਕਹਿੰਦੇ ਨੇ ਇਵੇਂ ਹੋ ਰਿਹਾ ਔਰ ਇਹ ਸਾਰੇ ਦਾ। ਸੋ ਅਸੀਂ ਜਿੱਥੇ ਵੀਰ ਗੋਬਿੰਦਰ ਸਿੰਘ ਹੋਰਾਂ ਨੇ ਇਹ ਸਾਡੇ ਸਾਰੇ ਪ੍ਰੋਗਰਾਮ ਨੂੰ ਜਿਹੜਾ ਉਹਨਾਂ ਵੱਲੋਂ ਹੀ ਆਰਗੇਨਾਈਜ਼ ਕੀਤਾ ਜਾਂਦਾ ਹੈ, ਸਫਲਤਾ ਦੇ ਲਈ ਬਹੁਤ ਮਿਹਨਤ ਕੀਤੀ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉੱਥੇ ਜਿਹੜੀ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਔਰ ਭਾਈ ਸਰਬਜੀਤ ਸਿੰਘ ਹੋਰਾਂ ਦੀ ਜਿੱਤ ਤੇ ਵਧਾਈ ਦਿੱਤੀ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਹੈ ਵੀ ਆਉਣ ਵਾਲੇ ਪੀਰੀਅਡ 'ਚ ਪੰਥਕ ਡਾਇਰੈਕਸ਼ਨ ਕੀ ਹੋਏਗੀ। ਸੋ ਅਸੀਂ ਫੋਲੋਇੰਗ ਜਿਹੜੇ ਸੈਗਮੈਂਟ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਵੀ ਕਰਾਂਗੇ। ਔਰ ਇਸ ਸਾਰੇ ਦੇ ਨਾਲ ਜਿਹੜਾ ਪਾਰਟ ਸਾਡੇ ਲਈ ਹਮੇਸ਼ਾ ਹੀ, ਜਦੋਂ ਅਸੀਂ ਹਰ ਸਾਲ ਇਸ ਵਾਰ ਅਸੀਂ ਉਵੇਂ ਸਿਸਟਮੈਟਿਕਲੀ ਨਹੀਂ ਕਰ ਪਾਵਾਂਗੇ ਕਿਉਂਕਿ ਟਰੈਵਲ ਅਰਾਊਂਡ ਹੈ ਸਾਡਾ, ਕਿ ਵੀ ਅਸੀਂ ਇਹਨੂੰ ਸਪਲਿਟ ਕਰਕੇ ਕਿ ਕਿਸ ਤਰੀਕ ਨੂੰ ਕੀ ਹੋਇਆ, ਇਹ ਸਾਡੀ ਡਿਸਕਸ਼ਨ ਹੁੰਦੀ ਸੀ। ਇਸ ਵਾਰ ਅਸੀਂ ਇਹੀ ਇਸ ਦੇ ਉੱਤੇ ਹੀ ਫੋਕਸ ਰੱਖਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਇਹ ਮਾਫੀ ਕੋਈ ਮੰਗ ਲੈ, ਕੋਈ ਆ ਕੇ ਬੇਸ਼ੱਕ ਉਹ ਮਨਮੋਹਨ ਸਿੰਘ ਜਾਂ ਦੂਜਿਆਂ ਤੀਜਿਆਂ ਰਾਹੀਂ ਡਰਾਮੇਬਾਜ਼ੀਆਂ ਹੋਈਆਂ, ਪਰ ਅਲਟੀਮੇਟਲੀ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਸਾਡਾ ਜੂਨ 84 ਦੇ ਪਹਿਲੇ ਹਫ਼ਤੇ ਤੱਕ ਜਿਹੜਾ ਮੁਤਾਲਿਆ ਸੀ, ਮੰਗ ਸੀ, ਉਹ ਫੈਡਰਲ ਸਟਰਕਚਰ ਦੀ ਸੀ। ਉਹਦੇ ਲਈ ਜਿਹੜਾ ਮੋਰਚਾ ਅਨੰਦਪੁਰ ਸਾਹਿਬ ਦਾ ਮੋਰਚਾ, ਔਰ ਇਹ ਗੱਲ ਜਦੋਂ ਅਸੀਂ ਈਵਨ ਗ੍ਰਿਫਤਾਰੀਆਂ ਦੀ ਜਾਂ ਦੂਸਰਿਆਂ ਦੀ ਕਰਦੇ ਹਾਂ, ਮੈਂ ਤਾਂ ਅਕਸਰ 2 ਲੱਖ ਮੈਨੂੰ ਇਹ ਯਾਦ ਸੀ ਕਿ ਵੀ
ਧਰਮਯੁੱਧ ਮੋਰਚਾ ਜਿਹੜਾ ਆਨੰਦਪੁਰ ਸਾਹਿਬ ਦੇ ਮਤੇ ਲਈ ਲਾਇਆ ਗਿਆ ਉਹਦੇ ਲਈ 2 ਲੱਖ ਦੇ ਕਰੀਬ ਗ੍ਰਿਫਤਾਰੀਆਂ ਹੋਈਆਂ। ਪਰ ਕਈ ਉਹਨੂੰ ਕਹਿੰਦੇ ਸੀ ਜੀ ਨਹੀਂ ਇਹ ਇਵੇਂ ਨਹੀਂ ਹੈ, ਇਹ ਐਗਜ਼ੈਜਰੇਟਡ ਫਿਗਰ ਹੈ। ਔਰ ਮੈਂ ਜਿਵੇਂ ਕੱਲ ਜ਼ਿਕਰ ਕੀਤਾ ਸੀ ਕਿ ਜਿਹੜਾ ਰਮੇਸ਼ ਚੰਦਰ ਸਿੰਘ ਜੂਨ 84 ਦੇ ਵੇਲੇ ਜਿਸ ਨੂੰ ਐਜ਼ ਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਲਿਆਂਦਾ ਗਿਆ, ਬਾਅਦ ਚੀਫ ਸੈਕਟਰੀ ਬਾਦਲਾਂ ਨੇ ਬਣਾਇਆ ਔਰ ਬਾਅਦ ਚ ਰਿਟਾਇਰਮੈਂਟ ਤੋਂ ਉਹਨੇ ਬੀਜੇਪੀ ਜੁਆਇਨ ਕੀਤੀ। ਉਹਨੇ ਜਿਹੜੀ ਇੱਕ ਲਿਖਤ ਵੀ ਲਿਖੀ ਬਲੂ ਸਟਾਰ ਵਾਜ਼ ਇਲ ਪਲੈਨਡ ਬੈਡਲੀ ਐਗਜ਼ੀਕਿਊਟਡ। ਉਸ ਦੇ ਵਿੱਚ ਉਸਨੇ ਇਹ ਮੰਨਿਆ ਕਿ ਟਿਲ ਜੂਨ 1984 about 1,70,000 workers had courted arrest. There was hardly any village out of 12,000 odd in Punjab from where people had not contributed. The Akalis believed in retrospect naivety that if they choked the jails with people, the center would be forced to concede their demands. ਹੁਣ ਇਹਦਾ ਐਨਾਲਿਸਿਸ ਤਾਂ ਇਹੀ ਹੈ ਕਿ ਜੀ ਇਹਨੂੰ ਜਿਹੜਾ ਕਲੋਜ਼ਰ ਦੇਣਾ ਚਾਹੀਦਾ ਜਿਹੜਾ ਨਹੀਂ ਦਿੱਤਾ, ਪਰ ਉਹਦੇ ਚੋਂ ਵੀ ਫੈਕਟ ਉੱਭਰ ਕੇ ਸਾਹਮਣੇ ਆਉਂਦੇ ਨੇ। ਉਹ ਇਹ ਕਹਿੰਦਾ ਹੈ ਕਿ 1 ਲੱਖ ਜਦੋਂ ਇਹਨਾਂ ਨੇ ਹਮਲਾ ਕੀਤਾ ਜੂਨ ਦੇ ਪਹਿਲੇ ਹਫਤੇ, ਕਿਉਂਕਿ ਧਰਮਯੁੱਧ ਮੋਰਚੇ ਦੀ ਅਗਲੀ ਕਾਲ ਉਸ ਦਿਨ ਦਿੱਤੀ ਜਾਣੀ ਸੀ ਜੂਨ ਦੇ ਪਹਿਲੇ ਹਫਤੇ ਕਿ ਪੰਜਾਬ ਚੋਂ ਕੋਈ ਵੀ ਅੰਨ ਜਿਹੜਾ ਹੈ ਫੂਡ ਗ੍ਰੇਨਸ ਬਾਹਰ ਨਹੀਂ ਜਾਣ ਦਿੱਤੀਆਂ ਜਾਣਗੀਆਂ। ਔਰ ਉਸ ਕਾਲ ਤੋਂ ਪਹਿਲਾਂ ਹੀ ਇਹਨਾਂ ਨੇ ਘੱਲੂਘਾਰਾ ਵਰਤਾ ਦਿੱਤਾ। ਪਰ ਇਹਦਾ ਮੰਨਣਾ ਹੈ ਰਮੇਸ਼ ਚੰਦਰ ਸਿੰਘ ਦਾ ਕਿ 12,000 ਪੰਜਾਬ ਦੇ ਪਿੰਡ ਨੇ ਪਲੱਸ, ਉਹਨਾਂ 'ਚ ਕੋਈ ਪਿੰਡ ਐਸਾ ਨਹੀਂ ਹੈ ਜਿਹਨੇ ਕੋਈ ਗ੍ਰਿਫਤਾਰੀ ਲਈ ਬੰਦਾ ਨਾ ਭੇਜਿਆ ਹੋਵੇ ਜਾਂ ਜਿਸ ਪਿੰਡ ਦੇ ਕਿਸੇ ਵਾਸੀ ਨੇ ਗ੍ਰਿਫਤਾਰੀ ਨਾ ਦਿੱਤੀ ਹੋਵੇ। ਪਰ ਇਹ ਕਹਿੰਦਾ ਕਿ 1,70,000 ਬੰਦੇ ਨੇ ਧਰਮਯੁੱਧ ਮੋਰਚੇ ਜਿਹੜਾ ਪੀਸਫੁਲ ਮੋਰਚਾ ਚੱਲ ਰਿਹਾ ਸੀ ਉਹਦੇ 'ਚ ਗ੍ਰਿਫਤਾਰੀ ਦਿੱਤੀ। ਔਰ ਉਹਨੇ ਕਿਹਾ ਪੰਜਾਬ ਦਾ ਕੋਈ ਸਕੂਲ ਦੀ ਬਿਲਡਿੰਗ ਵੀ ਨਹੀਂ ਸੀ ਬਚੀ ਜਿੱਥੇ ਕਿ ਉਹਨਾਂ ਨੂੰ ਨਹੀਂ ਸੀ ਰੱਖਿਆ ਗਿਆ, ਕਿਉਂਕਿ ਇਹ ਸਾਰੇ ਦਾ ਮੈਂ ਹੁਣ ਕਦੇ ਵੀ ਉਹ ਆਪਣੀ ਪਿੱਠ ਪੈਟ ਕਰਨ ਵਾਲੀ ਗੱਲ ਨਹੀਂ ਹੁੰਦੀ ਹੈ। ਹਾਲਾਂ ਅਕਤੂਬਰ 1983 ਦੇ ਵਿੱਚ ਜਿਸ ਦੀ ਇੱਕ ਪਿਕਚਰ ਵੀ ਪਿਛਲੇ ਦਿਨਾਂ 'ਚ ਮੈਨੂੰ ਮਿਲੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਓ ਦੀ, ਮੈਂ ਖੁਦ 51 ਸਿੰਘਾਂ ਸਿੰਘਣੀਆਂ ਦਾ ਜਥਾ ਲੀਡ ਕਰਕੇ ਗ੍ਰਿਫਤਾਰੀ ਦਿੱਤੀ, ਫਿਰੋਜ਼ਪੁਰ ਜੇਲ੍ਹ 'ਚ ਭੇਜੇ ਗਏ। ਸੋ ਉਸ ਵੇਲੇ ਇਹ ਨਹੀਂ ਹੈ ਕਿ ਜਿਹੜਾ ਦੁਸ਼ਟਾਂ ਨੂੰ ਸਜ਼ਾ ਦੇਣ ਦਾ ਇੱਕ ਆਪਣਾ ਕੰਮ ਚੱਲ ਰਿਹਾ ਸੀ, ਲੇਕਿਨ ਮੋਰਚਾ ਮੁਕੰਮਲ ਤੌਰ ਤੇ ਪੀਸਫੁਲ ਸੀ। ਔਰ 1 ਲੱਖ ਜਿਹੜਾ ਉਹ 70,000 ਦੀ ਇਹ ਕਹਿ ਰਿਹਾ, ਉਹੀ ਜਿਹੜੀ 2 ਲੱਖ ਦੀ ਫਿਗਰ ਮੈਂ ਅਕਸਰ ਕੋਟ ਕਰਦਾ ਰਿਹਾ। ਉਹਨੇ ਕਿਹਾ ਜੀ ਕਿ ਵੀ ਔਰ ਇਸ ਪੀਰੀਅਡ ਜਦੋਂ ਧਰਮਯੁੱਧ ਮੋਰਚਾ ਚੱਲ ਰਿਹਾ ਸੀ ਉਸ ਪੀਰੀਅਡ ਦੇ ਵਿੱਚ 26 ਮੀਟਿੰਗਾਂ ਜਿਹੜੀਆਂ ਨੇ ਉਹ ਸਰਕਾਰ ਦੇ ਨਾਲ ਹੋਈਆਂ, 26 ਵਾਰੀ। ਇਹਦਾ ਇਹ ਆਰਟੀਕਲ ਹੈ। The nearly 2 years of the agitation were interspersed with 26 negotiation conclaves, some of these attended by Prime Minister and opposition leaders। ਕਿ 26 ਜਿਹੜੀ ਹੈ ਵਾਰ ਗੱਲਬਾਤ ਦੀ ਮੇਜ਼ ਦੇ ਉੱਤੇ ਸਰਕਾਰ ਆਈ, ਜਿਹਦੇ 'ਚ ਈਵਨ ਇੰਦਰਾ ਗਾਂਧੀ ਦੀ ਵੀ ਸ਼ਮੂਲੀਅਤ ਸੀ ਔਰ ਬਾਕੀ ਉਹਨਾਂ ਦੇ ਮਿਨਿਸਟਰ ਵੀ ਅਕਾਲੀ। ਹੁਣ ਤਾਂ ਉਹਦੇ ਵੇਰਵੇ ਨੇ ਅਕਾਲੀ ਲੀਡਰ ਇਹ ਸਾਰੇ, ਬਾਦਲ ਵੀ, ਟੋੜਾ ਵੀ, ਤਲਵੰਡੀ ਵੀ, ਬਰਨਾਲਾ ਵੀ, ਰਾਮੂ ਵਾਲੀਆ ਵੀ, ਕੈਪਟਨ ਅਮਰਿੰਦਰ ਵੀ, ਇਹ ਸਾਰੇ ਜਿਹੜੇ ਨੇ ਇਹਨਾਂ ਮੀਟਿੰਗਾਂ ਦਾ ਹਿੱਸਾ ਬਣਦੇ ਰਹੇ। ਪਰ ਉਹਨਾਂ ਨੇ ਕਿਹਾ ਕਿ ਜੀ ਬਹੁਤ ਵਾਰ ਇਹ ਹੁੰਦਾ ਸੀ ਕਿ ਵੀ ਐਨ ਜਦੋਂ ਹੋ ਜਾਂਦਾ ਸੀ ਕਿ ਵੀ ਠੀਕ ਹੈ ਐਗਰੀ ਨੇ, ਇਧਰਲੀ ਸਾਈਡ ਮੰਨ ਜਾਂਦੀ ਸੀ, ਤੇ ਮੌਕੇ ਤੇ ਹੁੰਦਾ ਸੀ ਕਿ ਮੈਡਮ ਸੈਡ ਨੋ, ਇੰਦਰਾ ਗਾਂਧੀ ਨੇ ਨਾ ਕਰ ਦਿੱਤੀ। ਸੋ ਮਤਲਬ ਇਹ ਹੈ ਹੁਣ ਬਹੁਤ ਵਾਰੀ ਇਹ ਕਹਿਣਗੇ ਜੀ ਜੇ ਇਹ ਗੱਲਬਾਤ ਸਿਰੇ ਚੜ ਜਾਂਦੀ ਤੇ ਫਿਰ ਹੁਣ ਗੱਲ ਤਾਂ ਉਹੀ ਹੈ ਕਿ ਵੀ ਇਹ ਜਿਹੜੀ ਗੱਲਬਾਤ ਵੀ ਜਿਹਨੂੰ 26 ਵਾਰ ਕਰਨ ਦਾ ਇਹ ਖੁਦ ਇਕਬਾਲ ਕਰਦੇ ਨੇ, ਇਹ ਵੀ ਤੁਹਾਨੂੰ ਉਲਝਾਉਣ ਦੇ ਲਈ ਸੀ, ਤਾਂ ਕਿਉਂਕਿ ਉਹ ਤਾਂ ਪਲਾਨ ਕਰ ਰਹੇ ਸੀ। ਉਹ ਤਾਂ ਹੁਣ ਕੋਈ ਸਬੂਤਾਂ ਦੀ ਲੋੜ ਨਹੀਂ ਹੈ ਕਿ ਫਰਵਰੀ ਦੇ ਮਹੀਨੇ ਇੰਦਰਾ ਗਾਂਧੀ ਮਾਰਗਰੇਟ ਥੈਚਰ ਨੂੰ ਲਿਖ ਰਹੀ ਹੈ ਕਿ ਜੀ ਤੁਹਾਡੀ MI6 ਦੀ ਸਾਨੂੰ ਲੋੜ ਹੈ। ਉਹਨਾਂ ਦੇ ਅਫਸਰ ਜਾਂਦੇ ਵੀ ਨੇ ਔਰ ਉਹ ਰੇਕੀ ਕਰਦੇ ਨੇ ਉੱਥੇ। KGB ਤਾਂ ਇਨਵੋਲਵ ਹੈ, ਤੁਹਾਡੇ ਇੰਡੋ ਤਿੱਬਤਨ ਬਾਰਡਰ ਫੋਰਸ ਜਿਹਨੂੰ ਟ੍ਰੇਨਡ ਮੋਸਾਦ ਕਰ ਰਹੀ ਹੈ, ਉਹ ਤੁਸੀਂ ਉੱਤਰਾਖੰਡ ਔਰ ਦੂਸਰੇ 'ਚ ਮਾਡਲ ਬਣਾ ਕੇ ਕਰ ਰਹੇ ਹੋ। ਸੋ ਇੱਕ ਪਾਸੇ ਲਗਭਗ 2 ਸਾਲ ਤੋਂ ਪੂਰੀ ਤਿਆਰੀ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ, ਇਕੱਲੇ ਦਰਬਾਰ ਸਾਹਿਬ ਤੇ ਹਮਲੇ ਦੀ ਨਹੀਂ, ਅਸੀਂ ਦੇਖਦੇ ਹਾਂ ਕਿੰਨੇ 37+ ਇਤਿਹਾਸਕ ਗੁਰਦੁਆਰੇ ਜਿਹੜੇ ਹਮਲੇ ਦਾ ਸ਼ਿਕਾਰ ਹੁੰਦੇ ਨੇ। ਸੋ ਲੇਕਿਨ ਗੱਲਬਾਤ ਵੀ ਇਸ ਲਈ ਸੀ ਕਿ ਸ਼ੱਕ ਨਾ ਪਏ ਸਿੱਖਾਂ ਨੂੰ ਕਿ ਬਈ ਇਹ ਤਾਂ ਜਿਹੜਾ ਤੁਹਾਡੇ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ
ਅਸੀਂ ਇਹ ਸਮਝਦੇ ਹਾਂ। ਔਰ ਫਿਰ ਈਵਨ ਹੁਣ ਤੁਸੀਂ ਜਦੋਂ ਫਿਗਰਸ ਦੇਖਦੇ ਹੋ ਅੰਦਰ ਕੈਜੂਅਲਟੀਜ਼ ਦੀਆਂ, ਇੰਦਰਾ ਗਾਂਧੀ ਨੇ ਜਦੋਂ ਜੂਨ 84 ਦੇ ਹਮਲੇ ਤੋਂ ਬਾਅਦ ਵਾਈਟ ਪੇਪਰ ਜਾਰੀ ਕੀਤਾ ਤੇ ਲਿਮਿਟਡ ਜਿਹੀਆਂ ਡੈਥਸ ਫਿਊ ਹੰਡਰਡ ਕੇ ਜੀ ਸਿਵਿਲੀਅਨ ਤੇ 93 ਫੌਜੀ ਮਾਰੇ ਜਾਣ ਦੀ ਗੱਲ ਕੀਤੀ ਗਈ। ਹੁਣ ਕੱਲੀ ਗੱਲ ਇਹ ਨਹੀਂ ਹੈ ਕਿ ਵੀ ਹਮਲਾ ਕੀਤਾ, ਆਪਣੀ ਫੌਜ ਨੇ ਆਪਣੇ ਸਿਟੀਜ਼ਨ ਮਾਰੇ, ਲੇਕਿਨ ਤੁਸੀਂ ਉਸ ਤੋਂ ਬਾਅਦ ਦੇਖਦੇ ਹੋ ਕਿ ਕਿਵੇਂ ਪ੍ਰੈਜ਼ੀਡੈਂਟ ਹਾਊਸ ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਵੱਡਾ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਫੌਜੀ ਅਫਸਰਾਂ ਨੂੰ, ਜਵਾਨਾਂ ਨੂੰ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਹਨਾਂ ਨੂੰ ਵੱਡੇ ਵੱਡੇ ਅਵਾਰਡ ਦਿੱਤੇ ਗਏ। ਇਹ ਤਾਂ 62-65 ਦੀ ਜੰਗ ਵਾਂਗ। ਔਰ ਈਵਨ ਮੈਂ ਇੱਕ ਜਰਨਲਿਸਟ ਦਾ ਜ਼ਿਕਰ ਪੜ੍ਹ ਰਿਹਾ ਸੀ ਕਿ ਭਾਈ ਉਹ ਕਹਿੰਦੇ ਮੈਂ ਜਦੋਂ 15 ਜੂਨ ਨੂੰ ਸਾਰੇ ਜਰਨਲਿਸਟਾਂ ਨੂੰ ਅੰਦਰ ਲੈ ਕੇ ਗਏ ਦਿਖਾਇਆ, ਉੱਥੇ ਇੱਕ ਵੱਡਾ ਬੋਰਡ ਜਿਹਦੇ ਤੇ ਵੱਡਾ ਵੱਡਾ ਹੱਥਾਂ ਨਾਲ ਲਿਖਿਆ ਹੋਇਆ ਸੀ। ਉਹ ਕਹਿੰਦੇ ਜੇ ਮੈਨੂੰ ਕਦੇ ਨਹੀਂ ਭੁੱਲ ਸਕਦਾ, ਫੋਟੋ ਅਲਾਉਡ ਨਹੀਂ ਸੀ, ਨਹੀਂ ਤੇ ਮੈਂ ਫੋਟੋ ਲੈਂਦੇ, ਕਿ ਉਸ ਦੇ ਉੱਤੇ ਲਿਖਿਆ ਹੋਇਆ ਸੀ ਕਿ ਦਿਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਦਾ ਐਨੀਮੀ। ਉਹਨਾਂ ਨੇ ਕਿਹਾ ਵੀ ਇਹ ਤਾਂ ਹੁੰਦਾ ਹੈ ਕਿ ਵੀ ਤੁਸੀਂ ਜਦੋਂ ਦੁਸ਼ਮਣ ਦੀ ਸਰਹੱਦ ਨੂੰ ਫਤਹ ਕਰਦੇ ਹੋ ਔਰ ਉੱਥੇ ਜਾ ਕੇ ਤੁਸੀਂ ਆਕੂਪਾਈ ਕਰਦੇ ਹੋ ਟਿਲ ਨੈਗੋਸ਼ੀਏਸ਼ਨ ਹੋ ਕੇ ਤੁਸੀਂ ਉਹ ਜਦੋਂ ਤੱਕ ਵਾਪਸ ਕਰਨਾ ਹੈ, ਉਹ ਤੁਹਾਡੀ ਉਹਨੂੰ ਤੁਸੀਂ ਦੁਸ਼ਮਣ ਦੀ ਟੈਰੀਟਰੀ ਕਹਿੰਦੇ ਹੋ ਕਿ ਉਹਨੂੰ ਤੁਸੀਂ ਆਕੂਪਾਈ ਕੀਤਾ। ਉਹਨਾਂ ਨੇ ਕਿਹਾ ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਦੇ ਸਭ ਤੋਂ ਮੁਕੱਦਸ ਥਾਂ ਤੇ ਜਿਹਨੂੰ ਤੁਸੀਂ ਇਨ ਸ਼ੈਂਬਲਸ ਤਖਤ ਨੂੰ ਬਣਾ ਦਿੱਤਾ ਹੈ, ਉੱਥੇ ਤੁਸੀਂ ਕਬਜ਼ਾ ਜੋ ਕਿ ਵੀ ਇਹ ਭਾਰਤੀ ਫੌਜ ਦੇ ਕਬਜ਼ੇ ਵਾਲੀ ਥਾਂ ਔਰ ਇਹ ਤੁਹਾਡੀ ਆਕੂਪਾਈਡ ਟੈਰੀਟਰੀ ਹੈ। ਔਰ ਇਹ ਛੋਟੀਆਂ ਗੱਲਾਂ ਨਹੀਂ ਨੇ। ਜਦੋਂ ਤੁਸੀਂ ਇਹਨਾਂ ਸਾਰਿਆਂ ਦਾ ਖੁਲਾਸਾ ਦੇਖੋਗੇ ਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਜੂਨ 84 ਦਾ ਪਹਿਲਾ ਹਫਤਾ ਇਹ ਟੋਟਲ ਵਾਰ ਸੀ ਜਿਹੜੀ ਸਿੱਖਾਂ ਦੇ ਉੱਤੇ ਥੋਪੀ ਗਈ ਔਰ ਉਹਦੀ ਲਗਾਤਾਰਤਾ ਇਹਨਾਂ 4 ਦਹਾਕਿਆਂ ਦੇ ਵਿੱਚ ਔਰ ਉਹ ਟ੍ਰਾਂਸਨੈਸ਼ਨਲ ਡਿਪਰੈਸ਼ਨ ਤੱਕ ਪਹੁੰਚਿਆ, ਇਹ ਗਲਤ ਨਹੀਂ ਹੈ। ਲੇਕਿਨ ਜਿਹੜੇ ਮਾਰਿਆ ਗਿਆ ਦੀ ਕਿੰਨੇ ਲੋਕ ਕੱਲੇ ਦਰਬਾਰ ਸਾਹਿਬ ਦੇ ਅੰਦਰ ਹੀ ਮਾਰੇ, ਜੇ ਉਸ ਦਾ ਜੈਨੂਇਨ ਅਕਾਊਂਟ ਕਹਿਣਾ ਹੋਏ, ਇਹ ਠੀਕ ਹੈ ਕਿ ਜੂਝਣ ਵਾਲੇ ਸਿੰਘ 150 ਵੱਧ ਤੋਂ ਵੱਧ 200 ਹੋਣਗੇ, ਲੇਕਿਨ 5000 ਤੋਂ 10000 ਤੱਕ ਕੈਜੂਅਲਟੀਜ਼। ਔਰ ਕੱਲਾ ਇਹ ਨਹੀਂ ਹੈ ਕਿ ਵੀ ਜੂਨ ਪਹਿਲੀ ਨੂੰ ਜਦੋਂ CRPF ਦੀ ਗੋਲੀ ਦੇ ਨਾਲ ਦਰਜਨਾਂ ਮਾਰੇ ਜਾਂਦੇ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ, ਕਰਫਿਊ ਲਾਤਾ ਜਾਂਦਾ ਸਾਰੇ ਸ਼ਹਿਰ ਦੇ ਵਿੱਚ। ਫਿਰ ਜਦੋਂ ਜੂਨ 3 ਆਉਂਦਾ ਕਰਫਿਊ ਚੁੱਕ ਲਿਆ ਜਾਂਦਾ। ਜੇ ਤੁਹਾਨੂੰ ਪਤਾ ਹੈ ਫੌਜ ਤਾਂ ਆ ਚੁੱਕੀ ਹੈ ਮਈ ਦੇ ਅਖੀਰਲੇ ਹਫਤੇ ਤੱਕ, ਜੇ ਤੁਹਾਨੂੰ ਪਤਾ ਹੈ ਵੀ ਤੁਸੀਂ ਇੰਨਾ ਵੱਡਾ ਜਿਹੜਾ ਉਹ ਕਰਨ ਜਾ ਰਹੇ ਹੋ ਹਮਲਾ, ਫਿਰ ਤੁਸੀਂ ਕਰਫਿਊ ਖੋਲਿਆ ਕਿਉਂ? ਬਿਲਕੁਲ, ਕਿਉਂਕਿ ਮਕਸਦ ਹੀ ਜਿਹੜਾ ਹੈ ਉਹ ਸ਼ੂਟਿੰਗ ਸੀ ਕਿ ਵੱਧ ਤੋਂ ਵੱਧ ਜਿਹਨੂੰ ਕਹਿੰਦੇ ਨੇ to fill the bag with maximum bodies। so ਉਹ ਇੱਕ ਅੰਦਾਜ਼, ਕਿਉਂਕਿ ਜਦੋਂ ਕਰਫਿਊ ਖੁੱਲਦਾ ਹੈ ਅੰਮ੍ਰਿਤਸਰ ਚ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਹੋਏ ਔਰ ਦੂਜਾ ਹੋਏ, ਹਜ਼ਾਰਾਂ ਦੀ ਗਿਣਤੀ ਸੰਗਤ ਗਏ ਔਰ ਫਿਰ ਅਚਾਨਕ ਜਿਹੜਾ ਉਹਨਾਂ ਨੇ ਉਹਨੂੰ ਘੇਰ ਲਿਆ ਔਰ ਇਹ ਝੂਠ ਬੋਲਿਆ ਜਾਂਦਾ ਹੈ ਕਿ ਜੀ ਸਪੀਕਰਾਂ ਤੇ ਅਨਾਉਂਸ ਕੀਤਾ, ਅੰਦਰੋਂ ਬਾਹਰ ਆਏ, ਅੰਦਰ ਤੱਕ ਤਾਂ ਆਵਾਜ਼ ਹੀ ਨਹੀਂ ਸੀ, ਨਾ ਹੀ ਉਹਨਾਂ ਦਾ ਮਕਸਦ ਹੀ ਘੇਰ ਕੇ ਮਾਰਨਾ ਸੀ। ਔਰ ਉਹਨਾਂ ਨੇ ਕਿੰਨੇ ਹਜ਼ਾਰ ਬੇਗੁਨਾਹ ਮਾਰੇ, ਕਿਉਂਕਿ ਉਸ ਦੀ ਕੋਈ ਜਿਹੜੀ ਹੈ ਨਾ ਹੀ ਕੋਈ ਉਹਨਾਂ ਦੀਆਂ ਪਛਾਣ, ਨਾ ਹੀ ਕੋਈ ਉਸ ਦੀ ਲਿਸਟ, ਨਾ ਹੀ ਉਸ ਦਾ ਕੋਈ ਜਿਹੜਾ ਅਦਰਵਾਈਜ਼ ਹੋਇਆ। ਔਰ ਹੁਣ ਜਿਹੜੀ ਇੱਕ ਔਰ ਫੌਜੀ ਕਿੰਨੇ ਮਾਰੇ ਗਏ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਹੈਲੀਕਾਪਟਰ ਡੈਡ ਬਾਡੀਜ਼ ਜਾਂ ਜ਼ਖਮੀਆਂ ਨੂੰ ਢੋਂਦੇ ਹੀ ਰਹੇ ਨੇ, ਲੇਕਿਨ ਉਹਨਾਂ ਨੇ ਸਿਰਫ 93 ਫੌਜੀ ਮੰਨਿਆ ਸੀ ਜਦੋਂ ਵਾਈਟ ਪੇਪਰ ਜਾਰੀ ਕੀਤਾ। ਰਾਜੀਵ ਗਾਂਧੀ ਨੇ ਉਸ ਤੋਂ ਬਾਅਦ ਆਪਣੇ ਇੱਕ ਬਿਆਨ 'ਚ 700 ਫੌਜੀਆਂ ਦਾ ਜਿਨ੍ਹਾਂ 'ਚ ਅਫਸਰ ਜਵਾਨ ਮਾਰੇ ਗਏ ਉਹਨਾਂ ਦਾ ਜ਼ਿਕਰ ਕੀਤਾ ਸੀ। ਪਰ ਹੁਣ ਅਸੀਂ ਦੇਖਦੇ ਹਾਂ ਕਿ ਵੀ ਈਵਨ ਇਹ ਜਿਹੜਾ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਹੈ, ਇਹ ਉਸ ਗਿਣਤੀ ਨੂੰ ਜਿਹੜਾ ਉਹ ਦੇ ਰਿਹਾ ਕਿ ਭਾਈ the intervening night of June 5th and 6th was horrific। Akal Takht, historical symbol of Sikh sovereignty and struggle against Mughal and Afghan tyranny, was in ruins. About 330 security personnel and around 780 civilians, including pilgrims who were in the temple to commemorate the martyrdom day of Guru Arjan Dev, died. Private property beyond the western end of the temple suffered collateral loss, with shells overshooting the intended target. About 160 shops,
and 15 houses were destroyed. ਹੁਣ ਇਹ ਫਿਗਰ ਮਾਰੇ ਗਏ ਫੌਜੀਆਂ ਦੀ 330 ਦਿੰਦਾ ਹੈ, ਅੱਛਾ ਸਿਵਿਲੀਅਨ 780 ਦਿੰਦਾ। ਹਾਲਾਂ ਜਿਹੜਾ ਅਪਾਰ ਸਿੰਘ ਬਾਜਵਾ ਜਿਹਨੇ ਬਾਅਦ ਦੇ ਵਿੱਚ ਸੰਤਾਂ ਦੀ ਵੀ ਸ਼ਨਾਖਤ ਕੀਤੀ ਜਾਂ ਸੰਸਕਾਰ ਕੀਤਾ, ਉਹਨੇ ਇਕੱਲਾ ਸੈਂਟਰਲ ਸਿੱਖ ਮਿਊਜ਼ੀਅਮ ਦੇ ਅਰਾਊਂਡ ਉਹਨੇ ਕਿਹਾ ਜੀ 800 ਬਾਡੀਜ਼ ਮੈਂ ਖੁਦ ਕਾਊਂਟ ਕੀਤੀਆਂ ਸੀ। ਔਰ ਇਹਨੇ 160 ਦੁਕਾਨਾਂ ਔਰ 15 ਘਰ, ਕਿਉਂਕਿ ਆਲੇ ਦੁਆਲੇ ਜਦੋਂ ਅਕਾਲ ਤਖਤ ਵੱਲ ਟਾਰਗੇਟ ਕਰਕੇ ਗੋਲੇ ਡਿੱਗਦੇ ਸੀ ਤੋਪਾਂ ਦੇ ਔਰ ਟੈਂਕਾਂ ਦੇ, ਤੇ ਉਹ ਤਾਂ ਨਿਸ਼ਾਨੇ ਤੇ ਤਾਂ ਵੱਜਦੇ ਸੀ ਕਿ ਨਹੀਂ ਵੱਜਦੇ ਸੀ, ਪਿੱਛੇ ਜਾ ਕੇ ਜਿਹੜੇ ਘਰ ਨੇ ਦੁਕਾਨਾਂ ਨੇ ਉਹ ਸਾਰੇ ਦੇ ਸਾਰੇ ਜਿਹੜੇ ਹਿਸਟੋਰੀਕਲ ਬਾਜ਼ਾਰ ਸੀ 4 ਸਦੀਆਂ ਪੁਰਾਣੇ, ਉਹ ਸਾਰੇ ਉਹਨਾਂ ਨੇ ਡਿਸਟਰੋਏ ਕੀਤੇ। ਸੋ ਇਹ ਸਾਰੇ ਵੇਰਵਿਆਂ ਦਾ ਦੇਣ ਦਾ ਮਤਲਬ ਇਹ ਹੈ ਕਿ ਭਾਈ ਇਸ ਸਭ ਤੋਂ ਬਾਅਦ ਜਦੋਂ ਕਿ ਇਹ ਟੋਟਲ ਵਾਰ ਸਿੱਖਾਂ ਦੇ ਉੱਤੇ ਸੀ, ਜੇ ਅੱਜ ਕੋਈ ਕਹੇ ਕਿ ਜੀ ਇਹਦਾ ਕਲੋਜ਼ਰ ਕਰ ਦਿਓ, ਇਹਦਾ ਇਹ ਇਸ ਲਈ ਜ਼ਖਮ ਜਿਹੜੇ ਨੇ ਰਿਸ ਰਹੇ ਨੇ ਜਾਂ ਸਿੱਖ ਅਜੇ ਵੀ ਬੇਚੈਨ ਨੇ ਔਰ ਇਸ ਲਈ ਇਸ ਦਿਨ ਨੂੰ ਭੁੱਲਦੇ ਨਹੀਂ, ਕਿਉਂਕਿ ਇਹਦਾ ਕਲੋਜ਼ਰ ਨਹੀਂ ਹੋਇਆ। ਨਹੀਂ, ਇਹ ਇਵੇਂ ਹੀ ਜਾਰੀ ਰਹੇਗਾ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਸਰਕਾਰ ਨੇ ਅਕਾਲ ਤਖਤ ਬਣਾ ਕੇ ਦਿੱਤਾ, ਇਸ ਦੀ ਵੀ ਇੱਕ ਬੈਕਗਰਾਉਂਡ ਹੈ। ਔਰ ਉਦੋਂ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਇਨਸਾਈਡਰ ਥਿੰਕਰ ਸੀ, ਜਦੋਂ ਮੈਂ 80s ਦੇ ਵਿੱਚ ਆਇਆ, ਉਹਨਾਂ ਦੇ ਨਾਲ ਵੀ ਗੱਲਬਾਤ ਦਾ ਮੌਕਾ ਬਣਿਆ। ਉਹ ਕਹਿਣ ਲੱਗੇ ਜੀ ਤੁਹਾਨੂੰ ਪਤਾ ਹੈ ਵੀ ਇਹ ਕਿਉਂ ਉਹਨਾਂ ਨੇ ਸੰਤੇ ਨੂੰ ਲੱਭਿਆ ਔਰ ਬੂਟਾ ਸਿੰਘ ਨੂੰ ਲਾ ਕੇ ਜਿਹੜਾ ਉਹ ਅਕਾਲ ਤਖਤ ਬਣਾਇਆ। ਉਹਨਾਂ ਨੇ ਕਿਹਾ ਜੀ ਇਹ ਸੁਝਾਅ ਦਿੱਤਾ ਜਾ ਚੁੱਕਾ ਸੀ ਅਮਰੀਕਾ ਦੇ ਸਿੱਖਾਂ ਵੱਲੋਂ ਔਰ ਜਿਹਨੂੰ ਉਹਨਾਂ ਨੇ ਮੰਨ ਲਿਆ ਸੀ ਕਿ ਇਸ ਅਕਾਲ ਤਖਤ ਨੂੰ ਇਵੇਂ ਹੀ ਰਹਿਣ ਦਿੱਤਾ ਜਾਏ, ਖੰਡਰਾਤ ਜੋ ਬਣਾਇਆ ਇਵੇਂ ਹੀ ਰਹਿਣ ਦਿੱਤਾ ਜਾਏ, ਤਾਂ ਕਿ ਸਿੱਖ ਜਿਹੜੇ ਨੇ ਉਹ ਦੇਖਣ ਕਿ ਵੀ ਇਹ ਹੁਣ ਅਸੀਂ ਇਹਦਾ ਕਲੋਜ਼ਰ ਕਿਵੇਂ ਕਰਨਾ। ਔਰ ਉਹਨਾਂ ਨੇ ਕਿਹਾ ਵੀ ਸਰਕਾਰ ਤੱਕ ਜ਼ਾਹਰ ਹੈ ਵੀ ਇਹ ਆਲਮੋਸਟ ਫੈਸਲਾ ਹੋ ਗਿਆ ਸੀ ਪੰਥਕ ਹਲਕਿਆਂ ਦੇ ਵਿੱਚ। ਔਰ ਉਹਨਾਂ ਨੇ ਕਿਹਾ ਵੀ ਇਹ ਤਾਂ ਸਿੱਖ ਵੈਸੇ ਹੀ ਨਹੀਂ ਭੁੱਲਣ ਵਾਲੇ, ਇਹ ਤਾਂ ਜਿਹੜਾ ਆਏਗਾ ਸਿੱਖ ਅਕਾਲ ਤਖਤ ਦੇਖੇਗਾ ਉਹਨੇ ਆ ਕੇ ਬੰਦੂਕ ਚੁੱਕ ਲੈਣੀ ਹੈ। ਦੂਜਾ ਫਿਰ ਉਹਨਾਂ ਨੇ ਯਕੀਨੀ ਬਣਾਇਆ ਕਿ ਨਾ ਸਿਰਫ ਅਕਾਲ ਤਖਤ ਨੂੰ ਜਿਹੜਾ ਉਹ ਬਣਾਉਣ ਦਾ ਕੰਮ ਸਰਕਾਰੀ ਠੇਕੇ ਰਾਹੀਂ ਕਰਵਾਇਆ ਜਾਏ। ਤੁਸੀਂ ਦੇਖੋਗੇ ਅੱਜ ਜਦੋਂ ਸਾਡੇ ਬੱਚੇ ਬੱਚੀਆਂ ਦਰਬਾਰ ਸਾਹਿਬ ਦੇ ਦੀਦਾਰ ਲਈ ਜਾਂਦੇ ਨੇ, ਕੋਈ ਨਿਸ਼ਾਨੀਆਂ ਇਹਨਾਂ ਨੇ ਰਹਿਣ ਹੀ ਨਹੀਂ ਦਿੱਤੀਆਂ ਜਿਹੜੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀਆਂ ਹੋਣ। ਜਲਿਆਂਵਾਲੇ ਬਾਗ ਵਾਲੇ ਉਹ ਨਿਸ਼ਾਨ ਲਾ ਲਾ ਕੇ ਰੱਖੇ ਹੋਏ ਨੇ ਅੱਜ ਤੱਕ ਵੀ। ਹੁਣ ਜਿਹੜਾ ਇਸ ਤੋਂ ਤੁਸੀਂ ਹੁਣ ਇਹਨਾਂ ਨੂੰ ਜਦੋਂ ਅਕਾਲੀਆਂ ਨੂੰ ਲੱਗਦਾ ਹੈ ਕਿ ਜੀ ਅਸੀਂ ਸੌਦਾ ਵੇਚਣਾ, ਹੁਣ ਉਹਨਾਂ ਨੇ ਕੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਐਗਜ਼ਿਬਿਟ ਕਰਦੇ ਨੇ ਜਿਹਦੇ 'ਚ ਗੋਲੀਆਂ ਲੱਗੀਆਂ ਜਾਂ ਇੱਕ ਅੱਧੀ ਕਿਸੇ ਸਰਾਂ ਵਾਲੇ। ਫਿਰ ਇਹਨਾਂ ਨੇ ਮਨਜੀਤ ਕਲਕੱਤੇ ਨੂੰ ਸ਼੍ਰੋਮਣੀ ਕਮੇਟੀ ਦਾ ਸਕੱਤਰ ਬਣਾ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਭਾਈ ਸਾਰੀਆਂ ਯਾਦਾਂ ਜਿਹੜੀਆਂ ਨੇ ਜੂਨ 84 ਦੀਆਂ ਉਹ ਮਿਟਾ ਦਿੱਤੀਆਂ ਜਾਣ। ਔਰ ਇਹਦੇ ਬਾਵਜੂਦ ਕਿ ਵੀ ਚਲੋ ਇੱਕ ਐਫਰਟ ਦੇ ਨਾਲ ਸੰਤ ਜਰਨੈਲ ਸਿੰਘ ਪਿੰਡਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਸਿੰਘਾਂ ਦੀ ਯਾਦ ਗੁਰਦੁਆਰਾ ਸਾਹਿਬ ਤਾਂ ਸਥਾਪਿਤ ਹੋਇਆ ਜਿਹੜਾ ਝੰਡੇ ਬੁੰਗੇ ਦੇ ਨੇੜੇ ਹੈ। ਪਰ ਜਿਹੜਾ ਇਹ ਸੀ ਕਿ ਉਸ ਅਕਾਲ ਤਖਤ ਦੇ ਤਹਿਖਾਨੇ 'ਚ ਇੱਕ ਵੱਡੀ ਸ਼ਹੀਦ ਗੈਲਰੀ ਬਣਾਈ ਜਾਏਗੀ ਜਿਹਦੇ 'ਚ ਸ਼ਹੀਦਾਂ ਦੀਆਂ ਨਾਲ ਸੰਬੰਧਿਤ ਵਸਤੂਆਂ ਔਰ ਦੂਸਰਾ ਹੋਏਗਾ ਔਰ ਉਹਨੂੰ ਮਾਡਰਨ ਟੈਕਨੋਲੋਜੀ ਦੇ ਨਾਲ ਕੱਲੇ ਕੱਲੇ ਯੋਧੇ ਦੀ ਕਹਾਣੀ, ਉਹ ਪਤਾ ਨਹੀਂ ਕਿੱਥੇ ਚਲਾ ਗਿਆ ਪ੍ਰੋਜੈਕਟ। ਇਹ ਇੱਕ ਵੱਖਰੀ ਕਹਾਣੀ ਹੈ ਕਿ ਬਈ ਕਿਵੇਂ ਉਹਨਾਂ ਨੇ ਜਿੱਥੇ ਇਸ ਸਾਰੇ ਡੈਮੇਜ ਨੂੰ ਜੋ ਕੀਤਾ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਸੰਬੰਧਿਤ ਯਾਦਗਾਰਾਂ ਜਾਂ ਸੰਬੰਧਿਤ ਜਿਹੜੇ ਵੇਰਵੇ ਨੇ ਉਹਨੂੰ ਕਿਵੇਂ ਮਿਸਇੰਟਰਪ੍ਰੇਟ ਕੀਤਾ, ਕਿਵੇਂ ਆਪਣੇ ਜਿਹੜੇ ਉਹਨਾਂ ਦੇ ਪੇਰੋਲ ਤੇ ਸੀ ਉਹਨਾਂ ਰਾਹੀਂ ਦਰਬਾਰ ਸਾਹਿਬ ਤੇ ਹਮਲੇ ਨੂੰ ਜਸਟੀਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਪੀਰੀਅਡ ਦਾ ਜੇ ਤੁਸੀਂ ਦੇਖੋਗੇ ਤਾਂ ਫਿਰ ਉਹ ਜਨਰਲ ਰਜਿੰਦਰ ਸਿੰਘ ਸਪੈਰੋ ਹੋਏ, ਉਹ ਦਾਰਾ ਸਿੰਘ ਭਲਵਾਨ ਹੋਏ, ਉਹ ਧਰਮਿੰਦਰ ਵਰਗੇ ਜਿਹੜੇ ਲੋਕ ਜਾਂ ਫਿਲਮ ਇੰਡਸਟਰੀ ਦੇ ਜਿਨ੍ਹਾਂ ਤੋਂ ਬਾਅਦ 'ਚ KP ਗਿੱਲ ਨੂੰ ਸੁਪਰ ਕਾਪ ਦਾ ਖਿਤਾਬ ਦਿਵਾਇਆ ਗਿਆ। ਸੋ ਇਹ ਜਸਟੀਫਾਈ ਕਰਨ ਵਾਲੇ ਜਾਂ ਇੱਥੋਂ ਦਾ ਇੱਕ ਬ੍ਰਿਟਿਸ਼ ਕੋਲੰਬੀਆ ਦਾ ਉੱਜਲ ਦੋਸਾਂਝ ਜਿਹਨੇ ਵਧਾਈਆਂ ਦਿੱਤੀਆਂ ਕਿ ਜੀ ਇੰਦਰਾ ਗਾਂਧੀ ਨੇ ਬਹੁਤ ਜ਼ਬਰਦਸਤ ਕੰਮ ਕੀਤਾ। ਔਰ ਮੈਂ ਅੱਜ ਹੀ ਸੋਚ ਰਿਹਾ ਸੀ, ਮੈਂ ਕਿਹਾ ਵੀ ਜਦੋਂ ਅਸੀਂ ਨਜ਼ਮਾਂ ਦੇਖਦੇ ਹਾਂ, ਅਫਜ਼ਲ ਅਹਿਸਨ ਰੰਧਾਵੇ ਦੀ ਨਜ਼ਮ ਦਾ ਜ਼ਿਕਰ ਹੈ ਜਾਂ ਪ੍ਰਿੰਸੀਪਲ ਹਰਭਜਨ ਸਿੰਘ ਨੇ ਜਾਂ ਕੋਈ ਇੱਕ ਦੋ ਹੋਰ ਹੋਣਗੇ। ਆ ਪਿਛਲੇ ਦਿਨਾਂ 'ਚ ਸੁਰਜੀਤ ਪਾਤਰ ਦੀ ਡੈਥ ਹੋਈ, ਬੜਾ ਕਈ ਦਿਨ ਸੋਸ਼ਲ ਮੀਡੀਆ ਦੇ ਉੱਤੇ ਇਹੀ ਰਿਹਾ ਕਿ ਜੀ ਉਹਨੇ ਇਹ ਲਿਖਿਆ। ਪਰ ਮੈਂ ਆਖਿਆ ਵੀ ਇੰਨਾ ਵੱਡਾ ਦਖਾਂਤ ਘੱਲੂਘਾਰਾ ਜੂਨ 84 ਹੋਇਆ। ਸੁਰਜੀਤ ਪਾਤਰ ਨੇ ਜਿਹੜੀ ਨਕਸਲੀ ਮੂਵਮੈਂਟ ਜਿਹਦੇ 'ਚ ਕਿ ਆਮ ਕੋਈ ਸਿਪਾਹੀ ਮਾਰਤਾ, ਕੋਈ
ਹੋਰ ਜਿਹੜਾ ਉਹ ਮਾਰਤਾ ਇਧਰਲਾ ਉਧਰਲਾ, ਉਹਦੇ ਲਈ ਤਾਂ ਇੰਨੇ ਕੀਰਨੇ ਪਾਏ ਸੀ। ਇਹ ਸਾਰੇ ਇਹਨਾਂ ਦਾ ਟੈਲੈਂਟ, ਇਹਨਾਂ ਵਿਚਲੇ ਜਜ਼ਬਾਤ, ਸਿਰਾਂ ਤੇ ਪੱਗਾਂ ਰੱਖੀਆਂ ਹੋਈਆਂ, ਮੂੰਹਾਂ ਤੇ ਭਾਵੇਂ ਕੱਟੀਆਂ ਦਾੜੀਆਂ ਹੀ ਨੇ, ਘੱਟੋ ਘੱਟ ਇਹਨਾਂ ਚੋਂ ਕਿੱਥੇ ਉਹ ਸਾਰੇ ਰਾਦਰ ਇਹਦੇ ਉਲਟ ਉਹ ਅਵਤਾਰ ਪਾਸ਼ ਹੋਏ। ਜਾਂ ਈਵਨ ਉਹਨੂੰ ਨਾਟਕ ਅੰਮ੍ਰਿਤਸਰ 'ਚ ਨਾਟਕ ਕਲਾ ਕੇਂਦਰ ਬਣਾਇਆ ਹੋਇਆ ਸੀ, ਪਾਪਾ ਜੀ ਉਹਨਾਂ ਨੂੰ ਕਹਿੰਦੇ ਸੀ ਗੁਰਸ਼ਰਨ ਸਿੰਘ ਨਾਟਕ ਕਰਨ ਵਾਲੇ, ਉਹਨਾਂ ਨੇ ਤਾਂ ਸੁਝਾਅ ਦਿੱਤਾ ਜੀ ਹੁਣ ਜੇ ਬਣ ਗਿਆ ਢਾਹ ਹੀ ਦਿੱਤਾ ਤੇ ਇੱਥੇ ਕੋਈ ਵੱਡਾ ਸਕੂਲ ਬਣਾ ਦਿਓ, ਇੱਥੇ ਕੋਈ ਹੋਰ ਬਣਾ। ਇਸ ਲੈਵਲ ਤੱਕ ਜਿਹੜਾ ਇਹ ਡਿਗੇ ਹੋਏ ਲੋਕ ਸੀ। ਲੇਕਿਨ ਕੌਮ ਨੂੰ ਇਸ ਗੱਲ ਦੀ ਬਹੁਤ ਚੰਗੀ ਤਰ੍ਹਾਂ ਸਮਝ ਸੀ ਕਿ ਅਕਾਲ ਤਖਤ ਸਾਡੀ ਆਨ ਸ਼ਾਨ ਦਾ ਪ੍ਰਤੀਕ, ਸਾਡੀ ਸੋਵਰਨਿਟੀ, ਸਾਡੀ ਬਾਦਸ਼ਾਹਤ। ਔਰ ਅੱਜ 4 ਦਹਾਕਿਆਂ ਬਾਅਦ ਜਦੋਂ ਅਸੀਂ ਇਹ ਗੱਲ ਕਰ ਰਹੇ, ਇਹ ਸਾਡਾ ਬਾਦਸ਼ਾਹਤ ਦਾ ਮਾਰਚ ਵੀ ਜਾਰੀ ਹੈ। ਔਰ ਪੰਜਾਬ ਦੀ ਧਰਤੀ ਨੇ 2 ਨੌਜਵਾਨਾਂ ਨੂੰ ਭਾਰਤ ਦੀ ਪਾਰਲੀਮੈਂਟ, ਜਿਸ ਚੋਂ ਕੁਛ ਇਨਸਾਫ ਨਹੀਂ ਨਿਕਲਣਾ ਹੈ ਜਾਂ ਇੱਥੇ ਜਾ ਕੇ, ਲੇਕਿਨ ਉਹਨਾਂ ਦੀ ਪ੍ਰੈਜ਼ੈਂਸ ਆਪਣੇ ਆਪ 'ਚ ਇਹ ਹੈ ਕਿ ਜੋ ਤੁਸੀਂ ਸਮਝਦੇ ਸੀ ਕਿ ਤੁਸੀਂ ਖਾਲਸੇ ਨੂੰ, ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ, ਬੰਦ ਕਰ ਦਿੱਤਾ ਹੈ, ਇਹਨਾਂ ਨੂੰ ਇਹ ਰਾਜ ਕਰੇਗਾ ਖਾਲਸਾ ਪੜ੍ਹਦੇ ਸੀ, ਹੁਣ ਯਾਦ ਕਰੇਗਾ ਖਾਲਸਾ ਕਰਿਆ ਕਰਨਗੇ। ਪਰ ਅੱਜ ਵੀ ਪੰਜਾਬ ਦੀ ਫਿਜ਼ਾ ਦੇ ਵਿੱਚ ਖਾਲਿਸਤਾਨ ਗੂੰਜ ਰਿਹਾ ਹੈ, ਸ਼ਹੀਦ ਯੋਧਿਆਂ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਨੇ। ਉਹੀ ਸਾਡਾ ਅੱਜ ਜਿਹੜਾ ਵਿਰਸਾ ਹੈ। ਔਰ ਮੈਨੂੰ ਆਸਟ੍ਰੇਲੀਆ ਤੋਂ ਵੀ ਜਿਹੜਾ ਪਤਾ ਲੱਗਿਆ, ਕਿਸੇ ਨੌਜਵਾਨ ਨੇ ਬੜਾ ਅੱਛਾ ਜਿਹੜਾ ਮਾਡਲ ਵੀ ਬਣਾਇਆ ਹੈ, ਜਿਹਦੇ ਥੱਲੇ ਪੇਪਰਾਂ ਦੇ ਨਾਲ ਤੈਅ ਕਰਕੇ ਠੱਠੇ ਅਕਾਲ ਤਖਤ ਦਾ ਐਗਜ਼ੀਬਿਸ਼ਨ ਵੀ ਬਹੁਤ ਸਾਰੀਆਂ ਥਾਵਾਂ ਤੇ, ਹੁਣ ਤਾਂ ਬਹੁਤ ਸਾਰੀਆਂ ਥਾਵਾਂ ਤੇ ਐਗਜ਼ੀਬਿਸ਼ਨਸ ਜਿਹਦੇ 'ਚ ਬਹੁਤ ਸਾਰੀਆਂ ਉਹਨਾਂ ਯਾਦਾਂ ਨੂੰ ਮੁੜ ਸੁਰਜੀਤ ਕੀਤਾ ਜਾਂਦਾ ਹੈ। ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਵੀ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਰਨ ਮੁਰਸਾ ਸੂਰਿਆ ਹੱਕ ਹੈ। ਤੀਜਾ ਘੱਲੂਘਾਰਾ 1984 ਸਿੱਖ ਨਸਲਕੁਸ਼ੀ ਦਾ 40ਵਾਂ ਸਾਲ। ਸੂਰਿਆ ਹੱਕ ਹੈ। 1984 ਤੋਂ 1994 ਤੱਕ ਅਜੋਕੇ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਆਉਂਦੀ 9 ਜੂਨ 2024 ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਆਓ ਭਾਰਤੀ ਹਕੂਮਤ ਵੱਲੋਂ ਸਿੱਖ ਕੌਮ ਖਿਲਾਫ ਜਾਰੀ ਨਿਰੰਤਰ ਹਮਲੇ ਦੇ ਵਿਰੋਧ ਵਿੱਚ ਇੱਕ ਮੁੱਠਤਾ ਜ਼ਾਹਰ ਕਰੀਏ। ਗੁਰਦੁਆਰਾ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਮਰਨ ਮੁਰਸਾ ਸੂਰਿਆ ਹੱਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਦੀਆਂ ਸਮੂਹ ਸੰਗਤਾਂ ਵੱਲੋਂ ਟਰਾਈ ਸਟੇਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਣੀ ਕੇ ਬੋਹਿਤ, ਸ਼ਾਂਤੀ ਦੇ ਪੁੰਜ, ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਇਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ 8 ਜੂਨ ਦਿਨ ਸ਼ਨੀਵਾਰ 2024 ਨੂੰ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸੰਗਤਾਂ ਨੂੰ ਬੇਨਤੀ ਹੈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸਹੀ 11 ਵਜੇ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ
ਖਾਸ ਕਰਕੇ ਮਾਤਾਵਾਂ ਭੈਣਾਂ ਨੂੰ ਕਿ ਉਹ ਆਪਣੇ ਸਿਰਾਂ ਤੇ ਨੀਲੀਆਂ ਅਤੇ ਕੇਸਰੀ ਦੁਪੱਟੇ ਲੈ ਕੇ ਆਉਣ ਦੀ ਕਿਰਪਾਲਤਾ ਕਰਨ। ਵੀਰਾਂ ਤੇ ਬਜ਼ੁਰਗਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਸਿਰਾਂ ਤੇ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਾਂਗੇ ਕਿ ਜੂਨ 84 ਦੇ ਘੱਲੂਘਾਰੇ ਦੀ ਜਿਹੜੀ ਗੂੰਜ ਹੈ ਅਮਰੀਕਨ ਕਾਂਗਰਸ ਦੇ ਵਿੱਚ ਵੀ ਪਈ ਹੈ ਔਰ ਨਿਊ ਜਰਸੀ ਤੋਂ ਕਾਂਗਰਸਮੈਨ ਡੋਨਾਲਡ ਨੌਰਥਕ੍ਰੌਸ ਨੇ ਜੂਨ 84 ਘੱਲੂਘਾਰੇ ਦੀ 40ਵੀਂ ਦੁਖਦ ਯਾਦ ਮੌਕੇ ਸਿੱਖ ਕੌਮ ਨਾਲ ਇੱਕ ਮੁੱਠਤਾ ਦਾ ਇਜ਼ਹਾਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 40 ਵਰੇ ਪਹਿਲਾਂ ਘੱਲੂਘਾਰਾ 84 ਵਰਤਾਇਆ ਗਿਆ, ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ ਬਾਹਰਲੀ ਦੁਨੀਆ ਨਾਲੋਂ, ਪੈਦਲ ਚੱਲਣ ਤੇ ਵੀ ਪਾਬੰਦੀ ਔਰ ਸਾਰੇ ਬਾਹਰਲੇ ਮੀਡੀਆ ਨੂੰ ਬਿਫੋਰ ਜਿਹੜਾ ਪੰਜਾਬ ਛੱਡਣ ਦਾ ਹੁਕਮ ਔਰ ਫੌਜ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕੋਈ ਕਿਤੇ ਰਹਿ ਨਾ ਗਿਆ ਹੋਏ। ਅੱਛਾ। ਔਰ ਇੱਕ ਵੱਖਰੀ ਕਹਾਣੀ ਹੈ ਕਿ ਐਸੋਸੀਏਟਡ ਪ੍ਰੈਸ ਦਾ ਬ੍ਰਹਮ ਚਲਾਨੀ ਜਿਹਦੀ ਲੇਟ ਅਰਾਈਵਲ ਹੋਈ, ਉਹਨਾਂ ਦੀ ਲਿਸਟ ਨਹੀਂ ਸੀ ਤੇ ਉਹਦੇ ਰਾਹੀਂ ਰਿਪੋਰਟਿੰਗ ਬਾਹਰ ਪਹੁੰਚੀ ਕਿ ਸਿੱਖਾਂ ਦੇ ਨਾਲ ਕੀ ਵਾਪਰਿਆ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਦੋਂ ਨਾ ਕੋਈ ਸੋਸ਼ਲ ਮੀਡੀਆ ਸੀ, ਨਾ ਕੋਈ ਹੋਰ ਇਸ ਕਿਸਮ ਦਾ ਕੋਈ ਬਾਹਰਲੀਆਂ ਏਜੰਸੀਆਂ ਦਾ ਜਾਂ ਸੋਰਸ ਸੀ, ਕਿਉਂਕਿ ਮੁਕੰਮਲ ਜਿਹੜਾ ਸੈਂਸਰਸ਼ਿਪ ਲਾ ਦਿੱਤੀ ਜਾਂਦੀ ਸੀ, ਮੁਕੰਮਲ ਬਲੈਕਆਊਟ ਸੀ। ਲੇਕਿਨ ਇਹਦੇ ਬਾਵਜੂਦ ਅਮਰੀਕਾ ਦੇ ਵਿੱਚ ਉਸ ਪੀਰੀਅਡ ਦੀ ਜਿਹੜੀ ਲੀਡਰਸ਼ਿਪ, ਕਿਉਂਕਿ ਉਦੋਂ ਇੰਡੀਆ ਸੋਵੀਅਤ ਬਲਾਕ ਦੇ ਵਿੱਚ ਸੀ ਔਰ ਅਮਰੀਕਨਾਂ ਦੀ ਦਿਲਚਸਪੀ ਵੀ ਸੀ ਉਸ 'ਚ US ਕਾਂਗਰਸ ਦੇ ਵਿੱਚ ਥੋੜੀ ਬਹੁਤ ਆਵਾਜ਼, ਬੇਸ਼ੱਕ ਜੈਸੀ ਹੈਲਮਸ ਨਾਰਥ ਕੈਰੋਲਾਈਨਾ ਦੇ ਦੂਸਰੇ ਸੈਨੇਟਰ ਸੀ ਔਰ ਕੋਈ ਹੋਰ, ਇਹ ਥੋੜੀ ਬਹੁਤ ਉੱਠੀ ਜਾਂ ਕਿਸੇ ਨੇ ਮੈਂਸ਼ਨ ਵੀ ਕੀਤਾ ਹੋਏਗਾ। ਔਰ ਇਸ ਨੂੰ ਬਾਅਦ ਦੇ ਵਿੱਚ ਪੋਸਟ 84 ਇਸ ਦੇ ਉੱਤੇ ਲੌਬੀ ਕਾਂਗਰਸ ਦੇ ਵਿੱਚ ਕੰਮ ਹੋਣਾ ਸ਼ੁਰੂ ਹੋਇਆ, ਜਿਸ ਦੇ ਵਿੱਚ ਹਰ ਇੱਕ ਨੇ ਆਪੋ ਆਪਣਾ ਰੋਲ, ਗੰਗਾ ਸਿੰਘ ਢਿੱਲੋਂ, ਡਾਕਟਰ ਗੁਰਮੀਤ ਸਿੰਘ ਔਲਖ, ਔਰ ਉਸ ਸਾਰੇ ਸਫ਼ਰ ਨੂੰ ਤੈਅ ਕਰਦੇ ਹਾਂ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰਦੇ ਹਾਂ ਤੇ ਇਸ ਵੇਲੇ ਸਿੱਖ ਕਾਂਗਰੈਸ਼ਨਲ ਕਾਕਸ ਐਗਜ਼ਿਸਟ ਕਰਦੀ ਹੈ, ਜਿਹਦੇ 'ਚ 50 ਤੋਂ ਜ਼ਿਆਦਾ ਜਿਹੜੇ ਕਾਂਗਰਸਮੈਨ ਨੇ ਬਾਈ ਪਾਰਟੀਸਨ ਇਸ ਦਾ ਹਿੱਸਾ ਨੇ। ਔਰ ਜਿਸ ਐਫਰਟ ਦੇ ਨਾਲ ਖਾਸ ਤੌਰ ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿੰਨੀਆਂ ਅਸੈਂਬਲੀਆਂ ਨੇ ਜਿਨ੍ਹਾਂ 'ਚ ਨਿਊ ਜਰਸੀ ਸਭ ਤੋਂ ਪਹਿਲਿਆਂ 'ਚ ਸੀ, ਉਹਨਾਂ ਨੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਦੇ ਤੌਰ ਤੇ ਰੈਕਗਨਾਈਜ਼ ਕੀਤਾ, ਜਾਂ ਫਿਰ ਅਪ੍ਰੈਲ ਨੂੰ ਜਿਹੜਾ ਸਪੈਸ਼ਲ ਖਾਲਸਾ ਡੇ ਵਜੋਂ, ਇਹ ਅੱਜ ਕਿੰਨੀਆਂ ਹੀ ਸਟੇਟਾਂ ਇਸ ਲਾਈਨ ਤੇ ਆਈਆਂ ਨੇ। ਔਰ ਹੌਲੀ ਫਿਰ ਇਸ ਹੱਦ ਤੱਕ ਵੀ ਕਾਂਗਰੈਸ਼ਨਲ ਲੌਬੀ ਦਾ ਇਫੈਕਟ ਹੋਇਆ ਕਿ ਅਸੀਂ ਦੇਖਦੇ ਹਾਂ ਕਿ ਪਿਛਲੇ ਵਰੇ US ਕਾਂਗਰਸ ਦੇ ਵਿੱਚ ਸਿੱਖ ਅਰਦਾਸ ਹੋਈ, ਸਿੱਖ ਪ੍ਰੇਅਰ ਹੋਈ। ਇਸ ਵਾਰ ਵੀ ਜਿਹੜੀ ਹੈ 14 ਤਰੀਕ ਨੂੰ ਇਹ ਸਿੱਖ ਪ੍ਰੇਅਰ ਹੋਏਗੀ ਔਰ ਉਸ ਤੋਂ ਪਹਿਲਾਂ 13 ਤਰੀਕ ਨੂੰ ਵਾਸ਼ਿੰਗਟਨ DC ਦੇ ਵਿੱਚ ਉਸੇ ਹੀ ਕਾਂਗਰੈਸ਼ਨਲ ਬਿਲਡਿੰਗ 'ਚ ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ ਵੱਲੋਂ ਇੱਕ ਫੰਕਸ਼ਨ ਜਿਹੜਾ ਕਿ ਜਿਹਦੇ 'ਚ ਮਲਟੀ ਰਿਲੀਜਨ ਜਿਹੜੇ ਰਿਪਰੈਜ਼ੈਂਟੇਟਿਵ ਵੀ ਹੋਣਗੇ ਔਰ ਸਾਡੀ ਘੱਲੂਘਾਰੇ ਦੀ ਦਾਸਤਾਨ ਵੀ ਹੋਏਗੀ। ਸੋ ਇਹ ਸਾਰੇ ਐਫਰਟ ਨੇ। ਔਰ ਮੈਂ ਖਾਸ ਤੌਰ ਤੇ ਜਦੋਂ ਅਸੀਂ ਡਾਲਸ ਵੀ ਸੀ ਔਰ ਸਾਡੇ ਵੀਰ ਸਰਦਾਰ ਜਪਿੰਦਰ ਸਿੰਘ ਜਿਹੜੇ ਬੜੇ ਪਿਆਰੇ ਸਾਡੇ ਸਾਥੀ ਨੇ ਇਹ ਸਾਰੇ ਸਫ਼ਰ ਦੇ ਵੀ, ਇਹਨਾਂ ਦੇ ਬਜ਼ੁਰਗ ਵੀ ਜਿਹੜੇ ਨੇ ਉਹ ਬੜੇ ਪੰਥ-ਦਰਦੀ ਔਰ ਕਮਿਟਡ ਸੀ। ਸੋ ਉਹਨਾਂ ਨੇ ਵੀ ਜਾਣਨਾ ਚਾਹਿਆ ਕਿ ਭਾਈ US ਕਾਂਗਰਸ ਦੇ ਵਿੱਚ ਅੱਡ-ਅੱਡ ਇਸ਼ੂਜ਼ ਦੇ ਉੱਤੇ ਕੀ ਕੰਮ ਹੁੰਦਾ ਹੈ। ਮੈਂ ਕਿਹਾ ਜੀ ਗੱਲ ਇਹ ਠੀਕ ਹੈ ਕਿ ਵੀ ਜੇ ਕਹੀ ਹੈ ਵੀ ਹੁਣ ਉਹ 80s ਦਾ ਦੌਰ ਤਾਂ ਨਹੀਂ ਹੈ ਕਿ ਭਾਈ ਇੰਨੇ ਕਾਂਗਰਸਮੈਨਾਂ ਨੇ ਖਾਲਿਸਤਾਨ ਦੇ ਹੱਕ 'ਚ ਜਿਹੜਾ ਜਾਂ 90s ਦਾ ਦੌਰ, ਉਹਦੇ 'ਚ ਉਹਨਾਂ ਦੀਆਂ ਆਪਣੀਆਂ ਲਿਮਿਟੇਸ਼ਨਸ ਨੇ, ਪਰ ਇੰਨੀ ਕੁ ਸਿੱਖਾਂ ਦੀ ਹੋਂਦ ਹੈ ਕਿ ਵੀ ਸਾਡੀ ਆਪਣੀ ਕਾਕਸ ਵੀ ਹੈ ਔਰ ਜਿਹੜੇ ਮੁੱਦੇ ਨੇ ਉਹ ਮੁੱਦਾ ਬੇਸਡ ਹਾਈਲਾਈਟਿੰਗ ਹੈ, ਭਾਵੇਂ ਸਾਨੂੰ ਖਾਲਿਸਤਾਨ ਜ਼ਿੰਦਾਬਾਦ ਸ਼ਾਊਟਿੰਗ ਕਾਂਗਰਸਮੈਨ ਨਾ ਮਿਲਦੇ ਹੋਣ, ਉੱਥੋਂ ਤੱਕ ਦਾ ਸਫ਼ਰ ਜ਼ਰੂਰ ਤੈਅ ਕਰ ਲਿਆ ਹੋਇਆ। ਔਰ ਅੱਜ ਹੀ ਸਾਨੂੰ ਜਿਹੜੀ ਇਹ ਜਾਣਕਾਰੀ ਮਿਲੀ ਕਿ ਕਿਵੇਂ ਜਿਹੜੇ ਡੈਮੋਕ੍ਰੈਟ ਨਿਊ ਜਰਸੀ ਨੂੰ ਰਿਪਰੈਜ਼ੈਂਟ ਕਰਦੇ ਨੇ US ਕਾਂਗਰਸ ਦੇ ਵਿੱਚ ਕਾਂਗਰਸਮੈਨ ਡੋਨਾਲਡ ਨੌਰਥਕ੍ਰੌਸ, ਉਹਨਾਂ ਨੇ ਘੱਲੂਘਾਰੇ ਦੀ 40ਵੀਂ ਇਸ ਦੁਖਦ ਵਰ੍ਹੇਗੰਢ ਦੇ ਮੌਕੇ ਜਿਹੜੀ ਹੈ ਕਾਂਗਰਸ ਦੇ ਵਿੱਚ ਖਲੋ ਕੇ ਉਹਨਾਂ ਨੇ
ਸਿੱਖਾਂ ਦੇ ਨਾਲ ਸੋਲੀਡੈਰਿਟੀ, ਯਕਜਹਿਤੀ ਔਰ ਇਹ ਘੱਲੂਘਾਰੇ ਸੰਬੰਧੀ ਆਪਣੇ ਵਿਚਾਰ ਦਿੱਤੇ। ਔਰ ਜਿਵੇਂ ਸਾਡੇ ਵੀਰ ਸਰ ਹਰਜਿੰਦਰ ਸਿੰਘ ਉਹਨਾਂ ਨੇ ਮੈਂਸ਼ਨ ਕੀਤਾ ਹੈ ਸਾਨੂੰ ਕਿ ਵੀ ਇਹ ਜਿਹੜੇ ਹਾਊਸ ਰੂਲ ਨੇ ਉਹਦੇ 'ਚ ਸਿਰਫ ਤੁਸੀਂ 1 ਮਿੰਟ ਦੀ ਪ੍ਰੈਜੈਂਟੇਸ਼ਨ ਹਾਊਸ 'ਚ ਦੇ ਸਕਦੇ ਹੋ। ਔਰ ਇਹ ਜਿਹੜੀ ਕਾਂਗਰਸਮੈਨ ਡੋਨਲਡ ਨੌਰਕ੍ਰਾਸ ਨੇ ਪ੍ਰੈਜੈਂਟੇਸ਼ਨ ਦਿੱਤੀ, ਉਸ ਦੀ ਸਕ੍ਰਿਪਟ ਵੀ ਉਹਨਾਂ ਨੇ ਮੈਨੂੰ ਭੇਜੀ ਹੈ ਔਰ ਉਹ ਲਾਈਵ ਵੀ ਜਦੋਂ ਹੀ ਮੈਂ ਇਹ ਖਤਮ ਕਰਾਂਗਾ ਲਗਭਗ 1 ਮਿੰਟ ਦਾ ਹੈ, ਉਹ ਵੀ ਸਾਡੀ ਟੈਕਨੀਕਲ ਟੀਮ ਦਿਖਾ ਦੇਗੀ। ਪਰ ਇਹ ਬੜੀ ਪਾਵਰਫੁਲ ਸਟੇਟਮੈਂਟ ਹੈ ਔਰ 1 ਮਿੰਟ ਦੇ ਵਿੱਚ ਉਹਨਾਂ ਨੇ ਸਿੱਖਾਂ ਦਾ ਕੇਸ, ਇੰਡੀਅਨ ਸਟੇਟ ਨੇ ਕੀ ਕੀਤਾ ਹੈ, ਇਹ ਸਾਰੇ ਨੂੰ ਉਹਨਾਂ ਨੇ ਬਿਊਟੀਫੁਲੀ ਪ੍ਰੈਜ਼ੈਂਟ ਕੀਤਾ ਹੈ। ਔਰ ਉਹਨਾਂ ਨੇ ਸਪੀਕਰ ਨੂੰ ਕਿਉਂਕਿ ਐਡਰੈਸ ਕੀਤਾ ਜਾਂਦਾ ਹੈ, ਉਹਦੇ 'ਚ ਕਾਂਗਰਸਮੈਨ ਨੇ ਕਿਹਾ, ਮਿਸਟਰ ਸਪੀਕਰ, I rise today to remember the 40th anniversary of the brutal attack on the holiest shrine of Sikhism by Indian Army in the first week of June 1984, killing thousands of innocent pilgrims. ਕਿ ਮਿਸਟਰ ਸਪੀਕਰ, ਅੱਜ ਮੈਂ ਖੜਾ ਉਸ ਘੱਲੂਘਾਰੇ ਦੀ 40ਵੀਂ ਯਾਦ ਨੂੰ, ਜਿਸ ਦਿਨ ਕਿ ਸਿੱਖਾਂ ਦੇ ਸਭ ਤੋਂ ਮੁਕੱਦਸ ਮੁਕਾਮ ਦੇ ਉੱਤੇ ਭਾਰਤੀ ਫੌਜ ਨੇ ਜੂਨ 84 ਦੇ ਪਹਿਲੇ ਹਫਤੇ ਹਮਲਾ ਕਰਕੇ ਹਜ਼ਾਰਾਂ ਬੇਗੁਨਾਹ ਜਿਹੜੇ ਪਿਲਗ੍ਰਿਮ ਸੀ, ਯਾਤਰੂ ਸੀ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਇਹ ਫੁੱਲ ਡਿਵੀਜ਼ਨ ਆਫ ਇੰਡੀਅਨ ਆਰਮੀ with armored tanks, artillery, helicopters and artillery was deployed on the orders of the Indian Prime Minister Indira Gandhi। कि पूरी डिवीजन इंडियन आर्मी दी जिस दे विच आर्मर्ड टैंक भी ने, तोपखाना भी है, हेलीकॉप्टर भी ने और ये सारे जिहड़े ने उस वेले दी प्राइम मिनिस्टर इंदिरा गांधी दे हुक्म दे नाल उत्थे डिप्लॉय किए गए। द इंडियन आर्मी वेंट इनटू दरबार साहिब, गोल्डन टेम्पल अमृतसर पंजाब टू डीमोरलाइज सिख कम्युनिटी। कि जिहड़ा मकसद ਹੁਣ ਇਹ ਜਿਹੜੇ ਪਾਰਟ ਜਿਹੜੇ ਅਮਰੀਕਨ ਪੋਲੀਟੀਸ਼ੀਅਨਸ ਨੂੰ ਸਮਝ ਆਉਂਦੇ ਨੇ, ਇਹ ਸਾਡੇ ਇੱਕ ਤਬਕੇ ਨੂੰ ਅਜੇ ਵੀ ਸਮਝ ਨਹੀਂ ਆਉਂਦੇ। ਉਹ ਇਸੇ ਡਿਬੇਟ 'ਚ ਲੱਗੇ ਹੁੰਦੇ ਨੇ ਜੀ, ਜੇ ਅੰਦਰ ਸੰਤ ਪਿੰਡਰਾਂ ਵਾਲੇ ਨਾ ਜਾਂਦੇ, ਹਥਿਆਰ ਨਾ ਹੁੰਦੇ, ਫਿਰ ਮੌਕਾ ਉਹਨਾਂ ਨੂੰ ਕਹੋ ਜੀ ਜਿਹੜੇ 37 ਇਤਿਹਾਸਕ ਗੁਰਦੁਆਰਿਆਂ ਨੂੰ ਉਹਨਾਂ ਨੇ ਉੱਥੇ ਕਿਹੜੇ ਪਿੰਡਰਾਂ ਵਾਲੇ ਬੈਠੇ ਹੋਏ ਸੀ, ਜਾਂ ਪਿੰਡਰਾਂ ਵਾਲਿਆਂ ਦੇ ਖਿਲਾਫ ਵੀ ਕਿਹੜਾ ਕੇਸ, ਕੋਈ ਕੇਸ ਜਿਹੜਾ ਉਹ ਰਜਿਸਟਰ ਨਹੀਂ ਸੀ ਜਿਹਦੇ ਥੱਲੇ ਕਿ ਉਹਨਾਂ ਨੇ ਕੋਈ ਜਿਹੜਾ ਉਹ ਐਬਸਕੌਂਡਰ ਕਿਹਾ ਹੋਏ ਜਾਂ ਉਹ ਕੋਈ ਕ੍ਰਿਮੀਨਲ ਉਹਨਾਂ ਨੂੰ ਕਿਹਾ, ਕੋਈ ਕੇਸ ਹੀ ਨਹੀਂ ਸੀ ਉਹਨਾਂ ਦੇ ਖਿਲਾਫ। ਲੇਕਿਨ ਇੱਥੇ ਉਹ ਕਹਿ ਰਿਹਾ ਜਿਹੜਾ ਕਾਂਗਰਸਮੈਨ ਕਿ ਭਾਈ ਇਹ ਜਿਹੜਾ ਸਿੱਖਾਂ ਨੂੰ ਸਬਕ ਡੀਮੋਰਲਾਈਜ਼ ਕਰਨਾ ਸੀ, ਟੂ ਡੀਮੋਰਲਾਈਜ਼ ਸਿੱਖ ਕਮਿਊਨਿਟੀ, ਸੁਪਰੈਸ देयर ਸਪਿਰਿਟਸ ਬਾਈ ਸਟ੍ਰਾਈਕਿੰਗ ਐਟ ਇਟਸ ਵੈਰੀ ਹਾਰਟ, ਡਿਸਟਰੋਇੰਗ ਦ ਸੀਟ ਆਫ ਸਿੱਖ ਸੋਵਰਨਿਟੀ ਅਕਾਲ ਤਖਤ and plundering the Sikh reference library which contained original handwritten manuscripts of the Sikh Guru। ਹੁਣ ਆ ਜਿਹੜੇ 5 ਆਸ਼ੇ ਇਹਨੇ ਬਿਆਨ ਕੀਤੇ ਕਾਂਗਰਸਮੈਨ ਨੇ, ਐਕਚੁਅਲੀ ਜੋਇਸ ਪੈਡੀਗਰੂ ਜਿਹਦਾ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਯੰਗ ਸਕਾਲਰ ਸੀ ਆਪਣੇ ਉਸ ਪੀਰੀਅਡ ਦੇ ਵਿੱਚ, ਔਰ ਸ਼ੀ ਇਜ਼ ਦਾ ਓਨਲੀ ਵਨ ਵੈਸਟਰਨ ਐਕੈਡਮੀਆ ਚੋਂ ਜਿਹਨੇ ਸੰਤ ਪਿੰਡਾਂ ਵਾਲਿਆਂ ਨੂੰ ਵੀ ਇੰਟਰਵਿਊ ਕੀਤਾ ਹੋਇਆ ਸੀ ਜਾ ਕੇ। ਸੋ ਉਹਨੇ ਵੀ ਇਸ ਦੇ ਉੱਤੇ ਜਿਹੜਾ ਉਹਦੇ ਬਾਅਦ 'ਚ ਉਹਨੇ ਕਿਤਾਬ ਵੀ ਲਿਖੀ। ਉਹਨੇ ਕਿਹਾ ਇਹ ਸਿੱਖਾਂ ਨੂੰ ਖਤਮ ਕਰਨ ਦੇ ਲਈ, ਡੀਮੋਰਲਾਈਜ਼ ਕਰਨ ਲਈ, ਉਹਨਾਂ ਦੀ ਸੋਵਰਨਿਟੀ ਦੇ ਕਾਨਸੈਪਟ ਨੂੰ, ਉਹਨਾਂ ਦੇ ਕਲਚਰ ਨੂੰ, ਤਹਿਜ਼ੀਬ ਦੇ ਉੱਤੇ ਹਮਲਾ ਸੀ। ਇਹ ਮਹਿਜ਼ ਇੱਕ ਬਿਲਡਿੰਗ ਦੇ ਉੱਤੇ ਨਹੀਂ ਸੀ। ਔਰ ਇਹੀ ਕਾਂਗਰਸਮੈਨ ਕਹਿ ਰਿਹਾ ਕਿ ਭਾਈ ਇਹ ਜਿਹੜਾ ਹਮਲਾ ਸੀ ਆਰਮੀ ਨੇ ਸਿੱਖ ਕੌਮ ਨੂੰ ਡੀਮੋਰਲਾਈਜ਼ ਕਰਨ, ਉਹਨਾਂ ਨੂੰ ਉਹਨਾਂ ਦੀਆਂ ਸਪਿਰਿਟਸ ਨੂੰ ਹੀ ਮੁਕਾ ਦੇਣ ਦਾ, ਤਾਂ ਕਿ ਜਿੱਥੇ ਉਹਨਾਂ ਦਾ ਦਿਲ ਧੜਕਦਾ ਹੈ ਉਸ ਦੇ ਉੱਤੇ ਸਟ੍ਰਾਈਕ ਕਰਨਾ, ਅਕਾਲ ਤਖਤ ਦੀ ਸਿੱਖ ਸੋਵਰਨਿਟੀ ਨੂੰ ਡਿਸਟਰੋਏ ਕਰਨਾ, ਔਰ ਪਲੰਡਰਿੰਗ ਦਾ ਸਿੱਖ ਰੈਫਰੈਂਸ ਲਾਇਬ੍ਰੇਰੀ ਕਿ ਉਹਦੀ ਲੁੱਟਮਾਰ, ਕਿਉਂਕਿ ਜਿੱਥੇ ਸਾਡੇ ਇਤਿਹਾਸਕ ਜਿਹੜੇ ਨੇ ਦਸਤਾਵੇਜ਼ ਪਏ ਸੀ। ਦਾ ਅਟੈਕ ਵਿਚ ਲਾਸਟਡ ਮੋਰ ਦੈਨ 6 days was planned months in advance to strike the Sikhs where it hurts the most। ਕਿ ਜਿਹੜਾ ਅਟੈਕ 6 ਦਿਨ ਚੱਲਿਆ, ਇਹ ਇਸ ਢੰਗ ਨਾਲ ਪਲਾਨ ਕੀਤਾ ਗਿਆ ਕਿ ਤੁਸੀਂ ਉੱਥੇ ਹਮਲਾ ਕਰਨਾ ਜਿਹਦੀ ਸਭ ਤੋਂ ਜ਼ਿਆਦਾ ਤਕਲੀਫ ਸਿੱਖਾਂ ਨੂੰ ਹੋਏ। The day of the attack was intentionally picked as the martyrdom day of 5th Guru Arjan, when more than 100,000 Sikh pilgrims had converged to Darbar Sahib to pay homage to its builder and founder। ਕਿ ਉਸ ਦਿਨ ਨੂੰ ਚੁਣਿਆ ਗਿਆ ਜਿੱਦਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ, ਉਹਨੂੰ ਬਿਲਟ ਕੀਤਾ, ਔਰ 1 ਲੱਖ ਤੋਂ ਜ਼ਿਆਦਾ ਸਿੱਖ ਪਿਲਗ੍ਰਿਮ ਜਿਹੜੇ ਨੇ ਉਸ ਦਿਨ ਦੇ ਉੱਤੇ ਉੱਥੇ ਹੁੰਦੇ ਨੇ। ਸੋ ਉਸ ਦਿਨ ਨੂੰ ਇਹਨਾਂ ਨੇ ਚੁਣਿਆ ਹਮਲੇ ਦੇ ਲਈ।
ਕੋਡ ਨੇਮਡ ਆਪਰੇਸ਼ਨ ਬਲੂ ਸਟਾਰ, ਇਹ ਹੁਣ ਕਾਂਗਰਸਮੈਨ ਕਹਿ ਰਿਹਾ, ਕਾਂਗਰਸ ਖਲੋ ਕੇ, code named Operation Blue Star will go down in the history of the world as one of the biggest massacres of citizens by army of their own country. ਕਿ ਇਹ ਜਿਹੜਾ ਜਿਹਦਾ ਨਾਂ ਇਹਨਾਂ ਨੇ ਕੋਡ ਨੇਮ ਬਲੂ ਸਟਾਰ ਰੱਖਿਆ, ਇਹ ਇਨਸਾਨੀਅਤ ਦੀ ਹਿਸਟਰੀ ਆਫ ਦਾ ਵਰਲਡ, ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਮੈਸੈਕਰ ਜਿਹੜਾ ਕਿ ਆਪਣੇ ਮੁਲਕ ਦੇ ਸ਼ਹਿਰੀਆਂ ਦਾ ਉਸੇ ਮੁਲਕ ਦੀ ਫੌਜ ਨੇ ਕੀਤਾ। ਇਹ ਛੋਟੀ ਸਟੇਟਮੈਂਟ ਨਹੀਂ ਹੈ। ਬਿਲਕੁਲ। Many Sikhs after this devastating attack sought refuge in United States and many other Western countries and in my constituency of Southern New Jersey. ਕਿ ਇਸ ਹਮਲੇ ਤੋਂ ਬਾਅਦ ਬਹੁਤ ਸਾਰੇ ਸਿੱਖ ਜਿਹੜੇ ਪਨਾਹਗੀਰ ਰਿਫਿਊਜੀ ਬਣੇ, ਉਹਨਾਂ ਨੇ ਸ਼ਰਨ ਲਈ ਆ ਕੇ ਅਮਰੀਕਾ ਔਰ ਬਾਕੀ ਪੱਛਮੀ ਮੁਲਕਾਂ ਦੇ ਵਿੱਚ, ਤੇ ਸਾਊਦਰਨ ਨਿਊ ਜਰਸੀ ਦੀ ਮੇਰੀ ਕਨਸਟੀਚੁਐਂਸੀ 'ਚ ਵੀ ਉਹ ਸਿੱਖ ਰਹਿੰਦੇ ਨੇ। The global Sikh communities across the world will always keep the memory of those who died alive and will never forget this horrific attack. ਕਿ ਸਾਰੀ ਗਲੋਬਲ ਸਿੱਖ ਕਮਿਊਨਿਟੀ ਕਦੇ ਵੀ ਨਹੀਂ ਭੁੱਲੇਗੀ, ਦੁਨੀਆ ਭਰ ਜਿੱਥੇ ਬੈਠੇ ਨੇ, ਜਿਹੜੇ ਇਸ ਦਿਨ ਜਿਉਂਦੇ ਮਾਰੇ ਗਏ, ਔਰ ਕਦੇ ਵੀ ਇਸ ਹੌਰੀਫਿਕ ਅਟੈਕ ਨੂੰ ਸਿੱਖ ਭੁਲਾਣਗੇ ਨਹੀਂ। ਜੀ। Recognizing this state-sponsored assault is an important and historic step towards justice and accountability. ਕਿ ਭਾਈ ਮੈਂ ਕਾਂਗਰਸ ਖਲੋ ਕੇ ਕਹਿ ਰਿਹਾ ਕਿ ਭਾਈ ਇਸ ਜਿਹੜਾ ਸਟੇਟ ਨੇ ਸਪਾਂਸਰ ਕੀਤਾ ਹਮਲਾ ਸਿੱਖਾਂ ਤੇ, ਇਸ ਨੂੰ ਰੈਕਗਨਾਈਜ਼ ਕਰਨਾ ਇੱਕ ਹਿਸਟੋਰੀਕਲ, recognizing this state-sponsored assault is an important and historic step towards justice and accountability, so that such inhumane bloodshed never happens again. ਕਿ ਇਸ ਨੂੰ ਰੈਕਗਨਾਈਜ਼ ਕਰਨਾ ਇੰਪੋਰਟੈਂਟ ਹੈ ਤਾਂ ਕਿ ਕਦੇ ਵੀ ਇਹੋ ਜਿਹਾ ਅਣਮਨੁੱਖੀ ਜਿਹੜਾ ਖੂਨ ਖਰਾਬਾ ਕਦੇ ਦੁਬਾਰਾ ਨਾ ਹੋਏ। In conclusion, I pay my homage to all the innocent lives who perished in this massacre. Thank you. ਉਹਨਾਂ ਨੇ ਕਿਹਾ ਕਿ ਵੀ ਸਪੀਕਰ ਨੂੰ ਐਡਰੈਸ ਕਰਕੇ ਕਿ ਵੀ ਮੈਂ ਜਿਹੜਾ ਕਨਕਲੂਜਨ ਦੇ ਵਿੱਚ ਆਪਣੇ ਸਤਿਕਾਰ ਭੇਟ ਕਰਦਾ ਉਹਨਾਂ ਸਾਰੇ ਬੇਗੁਨਾਹ ਨੂੰ ਜਿਨ੍ਹਾਂ ਦੀ ਜ਼ਿੰਦਗੀ ਇਸ ਕਤਲੇਆਮ ਦੇ ਵਿੱਚ, ਇਸ ਮੈਸੈਕਰ 'ਚ ਗਈ। ਔਰ ਹੁਣ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਜਿਹੜੀ 1 ਮਿੰਟ ਦੀ ਉਹਨਾਂ ਦੀ ਸਟੇਟਮੈਂਟ ਹੈ ਉਸ ਨੂੰ ਪਲੇ ਕਰ ਦੇਣ। Thank you, Mr. Speaker. Today I rise in solidarity with South Jersey Sikh community. This week marks the 40th anniversary of a brutal attack by the Indian Army on the Golden Temple, the holiest shrine in Sikhism, in which thousands of innocent Sikh pilgrims were killed. Since this senseless violence, many Sikhs have sought refuge in the United States, including South Jersey. They built their lives for here, made countless contributions to the educational, economic, religious, and cultural richness of our region. They also keep the names of the memories of those who were killed in that 1984 alive. Today, I join with the Sikh community in remembering those lost in this horrific attack and to honor those who carry on their legacy today. And with that, I yield back the balance of my time. The gentleman yields back. कल जुग जहाज अर्जन गुरु। ਆਕਸਫੋਰਡ ਸਿੱਖ ਸੰਗਤ ਵੱਲੋਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਅਤੇ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 8 ਜੂਨ ਦਿਨ ਸ਼ਨੀਵਾਰ ਨੂੰ ਕਾਲਜ ਐਵੇਨਿਊ ਸੈਕੰਡਰੀ ਸਕੂਲ 700 ਕਾਲਜ ਐਵੇਨਿਊ ਵੁੱਡਸਟੌਕ ਓਨਟਾਰੀਓ ਵਿੱਚ ਕਰਵਾਏ ਜਾਣਗੇ। 8 ਜੂਨ ਨੂੰ ਸਵੇਰੇ 9:30 ਵਜੇ ਤੋਂ 11 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ। ਉਪਰੰਤ 11 ਵਜੇ ਤੋਂ 1 ਵਜੇ ਤੱਕ ਕੀਰਤਨ, ਕਥਾ ਵਿਚਾਰ ਤੇ ਢਾਡੀ ਦਰਬਾਰ ਸਜਾਏ ਜਾਣਗੇ। ਭਾਈ ਜਗਦੀਸ਼ ਸਿੰਘ ਵਡਾਲਾ ਜੀ ਦਾ ਢਾਡੀ ਜਥਾ ਤੇ ਗਿਆਨੀ ਬਲਦੇਵ ਸਿੰਘ ਸੋਧੀ ਕਥਾਵਾਚਕ ਹਾਜ਼ਰੀ ਲਗਵਾਉਣਗੇ। ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
ਘੱਲੂਘਾਰਾ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਅਤੇ ਭਾਰਤੀ ਹਕੂਮਤ ਵੱਲੋਂ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿਰੋਧ ਵਿੱਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਇੰਡੀਅਨ ਅੰਬੈਸੀ ਸਾਹਮਣੇ 6 ਜੂਨ 2024 ਨੂੰ ਹੋਵੇਗਾ ਭਾਰੀ ਵਿਰੋਧ ਪ੍ਰਦਰਸ਼ਨ। ਈਸਟ ਕੋਸਟ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਆਓ ਭਾਰਤੀ ਹਕੂਮਤ ਦਾ ਖੂਨੀ ਚਿਹਰਾ ਬੇਨਕਾਬ ਕਰੀਏ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਵਿੱਚ ਆਪਣੀ ਵਚਨਬੱਧਤਾ ਦੁਹਰਾਈਏ। 6 ਜੂਨ 2024 ਦਿਨ ਵੀਰਵਾਰ ਸਵੇਰੇ 10 ਵਜੇ ਇੰਡੀਅਨ ਅੰਬੈਸੀ ਵਾਸ਼ਿੰਗਟਨ ਡੀਸੀ ਸਾਹਮਣੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਪਿਓ ਅਰਜਨ ਦੇਵ ਗੁਰੂ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 9 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵਿਖੇ ਸਜਾਏ ਜਾਣਗੇ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਦੁਪਹਿਰ 12 ਵਜੇ ਹੋਵੇਗੀ ਅਤੇ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਬਰੈਂਪਟਨ ਵਿਖੇ ਹੋਵੇਗੀ। 8 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਵੇਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਹਨਾਂ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਪੰਥਕ ਹਾਲਾਤਾਂ ਬਾਰੇ ਬੁਲਾਰੇ ਵਿਚਾਰ ਰੱਖਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਮੁੱਖ ਤੌਰ ਤੇ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਮਾ ਕੇ ਆਓ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਜੀ। ਸਮਾਗਮਾਂ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ 905 799 2682 ਜਾਂ 905 790 1415 ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਪਿਓ ਜਿਨ ਅਰਜਨ ਦੇਵ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਚੋਣ ਨਤੀਜਿਆਂ ਜੀ ਕਿ ਭਾਰਤੀ ਲੋਕ ਸਭਾ ਦੇ 2024 ਚੋਣਾਂ ਦੇ ਜਿਹੜੇ ਨਤੀਜੇ ਨੇ ਉਹ ਸਾਹਮਣੇ ਆ ਚੁੱਕੇ ਨੇ ਔਰ ਕਾਫੀ ਹੱਦ ਤੱਕ ਮੋਦੀ ਅਤੇ ਬੀਜੇਪੀ ਦੀ ਜਿਹੜੀ ਫੂਕ ਹੈ ਉਹ ਨਿਕਲ ਚੁੱਕੀ ਹੈ ਔਰ ਵਿਰੋਧੀ ਧਿਰਾਂ ਦਾ ਗੱਠਜੋੜ ਮਜ਼ਬੂਤ ਹੋ ਕੇ ਨਿਕਲਿਆ ਹੈ। ਸੋ ਇਹਨਾਂ ਚੋਣ ਨਤੀਜਿਆਂ ਦੀ ਆਪਾਂ ਚੀਰ ਫਾੜ ਕਰਨ ਜਾ ਰਹੇ ਹਾਂ ਔਰ ਦੇਖਦੇ ਹਾਂ ਕਿ ਅੱਗੋਂ ਇਸ ਅਖੌਤੀ ਜਮਹੂਰੀਅਤ ਦਾ ਗੱਡਾ ਕਿਹੜੀ ਕੰਧ ਵਿੱਚ ਜਾ ਕੇ ਵੱਜਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਵੈਸੇ ਗੱਲ ਤੁਸੀਂ ਬਿਲਕੁਲ ਠੀਕ ਕਹੀ। ਜਮਹੂਰੀਅਤ ਅਖੌਤੀ ਜਮਹੂਰੀਅਤ ਦਾ ਗੱਡਾ, ਹਾਂਜੀ, ਜਿਸ ਗੱਡੇ ਤੇ ਸਭ ਭੁੱਖੇ ਨੰਗੇ 1 ਬਿਲੀਅਨ 400 ਮਿਲੀਅਨ ਚੜੇ ਨੇ ਔਰ ਇੱਕ ਦੂਜੇ ਦਾ ਹੱਥ ਫੜ ਕੇ ਸਾਥੀ ਸਾਥ ਨੇ ਬਹਾਨਾ ਨਾਲ ਇਹ ਪੜ ਰਹੇ ਨੇ ਤੇ ਨਾਲ ਗੱਡਾ ਇਹ ਕਰ ਰਹੇ ਨੇ। ਔਰ ਵੈਸੇ ਉਦਾਂ ਦਾ ਹੀ ਗੱਡਾ ਮੂੰਹ ਤੇ ਉਤਾਰ ਕੇ ਮੋਦੀ ਨੇ ਕਿਹਾ ਸੀ ਕਿ ਜੀ ਉਹ ਅਸੀਂ ਉੱਥੇ ਇੱਕ ਸ਼ਿਵਲਿੰਗ ਉੱਥੇ ਰੱਖ ਦਿੱਤਾ ਹੈ, ਹੁਣ ਦੁਨੀਆ ਅਸੀਂ ਵਿਸ਼ਵ ਗੁਰੂ ਬਣ ਗਏ। ਔਰ ਮੋਦੀ ਖੁਦ ਜਾ ਕੇ ਜਿਵੇਂ ਉਹ ਕੰਨਿਆ ਕੁਮਾਰੀ ਦੀ ਰੌਕ ਦੇ ਉੱਤੇ ਤਮਿਲਨਾਡੂ 'ਚ ਬਹਿ ਗਿਆ। ਔਰ ਇਸ ਤੋਂ ਪਹਿਲਾਂ ਤੁਸੀਂ ਦੇਖੋ ਝੂਠ ਦਾ ਕੀ ਲੈਵਲ ਹੁੰਦਾ ਹੈ। 7 ਓਪੀਨੀਅਨ, ਕਿਉਂਕਿ 1 ਜੂਨ ਤੱਕ ਤਾਂ ਪਾਬੰਦੀ ਸੀ, 1 ਜੂਨ ਨੂੰ ਓਪੀਨੀਅਨ ਪੋਲ ਆਣੇ ਸੀ। 7 ਵੱਡੇ ਓਪੀਨੀਅਨ ਪੋਲ, ਕੋਈ ਚਾਣਕਿਆ, ਕੋਈ ਐਨਡੀ, ਕੋਈ ਫਲਾਣਾ, ਕੋਈ ਸੱਤੋਂ ਦੇ ਸੱਤਾਂ ਨੇ 300 ਪਾਰ 400 ਪਾਰ ਮੋਦੀ ਨੂੰ। ਔਰ ਉਸੇ ਦਿਨ ਮੋਦੀ ਜਿਹੜਾ ਹੈ ਉਹ ਲੋਕਾਂ ਨੂੰ ਵੀ ਐਡਰੈਸ ਕਰਦਿਆਂ ਕਹਿੰਦਾ ਕਿ ਵੀ ਇਹ ਜਿਹੜਾ ਓਪੀਨੀਅਨ ਪੋਲ ਤੁਸੀਂ ਦੇਖ ਲਏ, ਇਹ 4 ਜੂਨ ਨੂੰ ਜਦੋਂ ਇਹ ਸਾਰਾ ਖੁੱਲ੍ਹਣਾ ਪਟਾਰਾ ਤੇ ਸ਼ੇਅਰ ਬਾਜ਼ਾਰ 'ਚ ਹੁਣੇ ਹੀ ਪੈਸੇ ਲਾ ਦਿਓ, ਕਿਉਂਕਿ ਐਨ ਜਿਹੜਾ ਉਹ ਉਹਨੇ ਤੁਸੀਂ ਮਾਲਾ ਮਾਲ ਹੋ ਜਾਣਾ। ਔਰ ਇੱਕਦਮ, ਕਿਉਂਕਿ ਓਪੀਨੀਅਨ ਪੋਲ ਸੱਤਾਂ 'ਚੋਂ ਇੱਕ ਵੀ ਐਸਾ ਨਹੀਂ ਜਿਹਨੇ ਕੋਈ ਡਾਈਸੈਂਟਿੰਗ ਨੋਟ ਦਿੱਤਾ ਹੋਏ। ਲੋਕਾਂ ਨੇ ਧੜਾ ਧੜ ਜਿਹੜੇ ਨੇ ਉਹ ਅਡਾਨੀਆਂ ਦੇ ਸ਼ੇਅਰ ਖਰੀਦੇ, ਮਾਰਕੀਟ ਦੇ ਵਿੱਚ ਇੰਨਾ ਹੋਇਆ ਜੀ, ਇੰਨਾ % ਸੈਂਸਸ ਉੱਤੇ ਚਲਾ ਗਿਆ ਦੂਜੇ। ਹੁਣ ਬੀਤੀ ਰਾਤ ਅਸੀਂ ਵੀ ਇੱਥੋਂ ਜਾ ਰਹੇ, ਅਸੀਂ ਕੱਲ ਦੇ ਪ੍ਰੋਗਰਾਮ 'ਚ ਮੈਂਸ਼ਨ ਕੀਤਾ ਸੀ ਕਿ ਵੀ ਉੱਥੇ 8 ਵਜੇ ਸ਼ੁਰੂ ਹੋ ਜਾਣੀ ਹੈ ਕਾਊਂਟਿੰਗ, ਕਾਫੀ ਅਰਲੀ ਆਵਰਸ ਤੱਕ ਰਿਹਾ। ਔਰ ਇਹਦੇ ਬਾਵਜੂਦ, ਹਾਲਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਸਿਸਟਮ ਦੇ ਉੱਤੇ ਕੋਈ ਇਤਬਾਰ ਕਰਦੇ ਹਾਂ ਜਾਂ ਇਹਦੇ 'ਚੋਂ ਕੁਛ ਕੱਢਣ ਪਾਉਣ ਨੂੰ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਰ ਇੰਨਾ ਜ਼ਿਆਦਾ ਰੌਲਾ ਪੈ ਗਿਆ ਸੀ ਇੰਟਰਨੈਸ਼ਨਲੀ ਵੀ, ਵਿਦ ਐਨ ਆਪੋਜੀਸ਼ਨ ਵੱਲੋਂ ਵੀ, ਈਵਨ ਜੱਜਾਂ ਦੇ ਉੱਤੇ ਵੀ ਸਵਾਲ ਉੱਠ ਖੜੇ ਸੀ ਜੀ ਕਿ
ਈਵੀਐਮ ਮਸ਼ੀਨਾਂ ਨੂੰ ਲੈ ਕੇ ਵੀ ਤੁਸੀਂ ਉਹਨਾਂ ਨੂੰ ਜਿਹੜਾ ਹੈ ਉਹ ਕਲੀਨ ਚਿੱਟ ਦਿੱਤੀ ਹੈ। ਚੀਫ ਇਲੈਕਸ਼ਨ ਕਮਿਸ਼ਨਰ ਦਾ ਬਿਹੇਵ ਹੀ ਇਵੇਂ ਕਰ ਰਿਹਾ ਸੀ ਜਿਵੇਂ ਬੀਜੇਪੀ ਦਾ ਆਫਿਸ ਬੇਅਰਰ ਹੋਏ। ਸੋ ਇਸ ਸਾਰੇ ਦੇ ਚੱਲਦੇ ਆ ਜੋ ਕੁਝ ਵੀ ਇਹਨਾਂ ਨੇ ਪ੍ਰੀਵੀਅਸਲੀ ਪਲਾਨ ਕੀਤਾ ਹੋਏਗਾ ਗੜਬੜੀ ਦਾ ਉਸ ਲੈਵਲ ਦਾ ਨਹੀਂ, ਕਿਤੇ ਨਾ ਕਿਤੇ ਤਾਂ ਕੁਛ ਨਾ ਕੁਛ ਕੀਤਾ ਹੋਏਗਾ, ਲੇਕਿਨ ਇੰਨੇ ਵੱਡੀ ਲੈਵਲ ਦੇ ਉੱਤੇ ਜਦੋਂ ਮੈਂਡੇਟ ਕਿਸੇ ਦੇ ਖਿਲਾਫ ਬਿਲਟ ਹੋ ਰਿਹਾ ਹੋਏ, ਤੁਸੀਂ 2-4% ਦਾ ਹੇਰਾਫੇਰੀ ਵੀ ਕਰ ਲੋਗੇ ਤਾਂ ਨਤੀਜਿਆਂ ਦੇ ਉੱਤੇ ਤੁਸੀਂ ਉਨੇ ਕੀ % ਪ੍ਰਭਾਵਿਤ ਉਹਨੂੰ ਕਰ ਸਕਦੇ ਹੋ। ਔਰ ਨਤੀਜਾ ਇਹ ਹੋਇਆ ਕਿ ਵੀ ਜਦੋਂ ਤੱਕ ਇਹ ਰਿਜ਼ਲਟਸ ਵਾਲੀ ਪੇਟੀਆਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਤੇ ਲਫ਼ਜ਼ ਜੇ ਹੁਣ ਮੈਂ ਈਵਨ BBC ਦੀ ਔਰ PTI ਦਾ ਵੀ BBC ਦੀ ਰਿਪੋਰਟਿੰਗ ਹੀ ਸੀ ਕਿ ਵੀ ਉਹੀ ਜਿਹਦੇ 'ਚ ਮੋਦੀ ਅਮਿਤ ਸ਼ਾਹ ਨੇ ਲੋਕਾਂ ਦੇ ਪੈਸੇ ਲਵਾਏ ਸੀ ਉਹ ਇੰਨੀ ਬੁਰੀ ਤਰ੍ਹਾਂ ਲੁੜਕਿਆ, ਸ਼ੇਅਰ ਬਾਜ਼ਾਰ 30,000 ਕਰੋੜ ਗਾਇਬ ਹੋ ਗਿਆ। ਲੋਕ ਚੀਕਾਂ ਮਾਰ ਰਹੇ ਨੇ। ਉਹਦੇ ਲਫ਼ਜ਼ ਇਹ ਹੁੰਦਾ ਹੈ, BBC ਨੇ ਕਿਹਾ ਕਿ ਭਾਈ ਇੰਡੀਆ ਸਟਾਕ ਸੀ ਬਿਗੇਸਟ ਫਾਲ ਫॉर ਓਵਰ 4 years, ਕਿ ਵੀ 4 ਸਾਲਾਂ 'ਚ ਇੰਨੇ ਸਟਾਕ ਨਹੀਂ ਡਿਗੇ ਔਰ ਸਭ ਤੋਂ ਜ਼ਿਆਦਾ ਅਡਾਨੀ ਦੇ ਡਿਗੇ। ਹੁਣ ਇਹ ਤਾਂ ਤੁਸੀਂ ਅਡਾਨੀ ਮੋਦੀ ਦੀ ਯਾਰੀ ਦਾ ਵੀ ਉਹਨਾਂ ਨੂੰ ਸੀ ਕਿ ਮੋਦੀ ਆਏਗਾ 300+ ਦੇ ਨਾਲ, ਦੂਜਾ ਕੋਈ ਪਾਰਟੀ ਦੀ ਅਲਾਇੰਸ ਹੀ ਨਹੀਂ ਹੋਏਗੀ, ਉਹੀ ਨੀਤੀਆਂ ਜਿਵੇਂ ਲਟਾ ਰਿਹਾ ਹੈ, 에ਅਰਪੋਰਟ ਵੇਚ ਦਿੱਤਾ, ਪੋਰਟਾਂ ਵੇਚ ਦਿੱਤੀਆਂ, ਨਿਊਕਲੀਅਰ ਵੀ ਉਹਨਾਂ ਦੇ ਹਵਾਲੇ ਕਰਨ ਤੱਕ ਪਹੁੰਚ ਗਏ ਔਰ ਰਾਫੇਲ ਦੇ ਜਹਾਜ਼ਾਂ ਦੇ ਵੀ 60,000 ਕਰੋੜ ਦੀ ਡੀਲ ਦੇ ਦਿੱਤੀ। ਉਹਦਾ ਇੰਡੀਆ ਸਟਾਕ ਸੀਜ਼ ਬਿਗੇਸਟ ਫਾਲ ਫॉर ਓਵਰ 4 years ਔਰ ਇਹ ਇੰਨੇ ਡਿਗੇ ਦਾ ਬੈਂਚਮਾਰਕ NSE ਨਿਫਟੀ 50 ਸ਼ੇਅਰ ਇੰਡੈਕਸ ਕਲੋਜ਼ ਡਾਊਨ, ਮਤਲਬ ਜੇ ਹੁਣ 4 ਸਾਲਾਂ 'ਚ ਜਿੰਨਾ ਕੋਵਿਡ ਦੇ ਚੱਲਦੇ ਡਿੱਗਿਆ ਸੀ ਉਸ ਤੋਂ ਵੀ ਥੱਲੇ ਗਿਆ। ਔਰ ਫਿਰ ਇਹਨਾਂ ਦੀ ਆਪਣੀ PTI ਜਿਹੜੀ ਸਰਕਾਰੀ ਏਜੰਸੀ ਹੈ, ਬਿਫੋਰ ਇਹ ਸ਼ਾਇਦ ਇਦਾਂ ਦੀ ਹੈਡਲਾਈਨ ਨਾਲ ਆਉਂਦੇ, ਉਹਨਾਂ ਨੂੰ ਵੀ ਲੱਗਦਾ ਵੀ ਨਵੇਂ ਇਹ ਜਿਹੜਾ ਇਹਦਾ ਮੋਦੀ ਦਾ ਕੀ ਰੋਲ ਰਹੇਗਾ, ਨਹੀਂ ਉਹਦਾ ਵੀ ਅਸੀਂ ਜ਼ਿਕਰ ਕਰਦੇ ਹਾਂ। ਅੱਛਾ, ਇਹਨੇ ਹੈਡਲਾਈਨ ਲਾਈ ਬਲੱਡ ਬਾਥ ਔਨ ਡੀ ਸਟਰੀਟ, ਸੈਂਸੈਕਸ ਨਿਫਟੀ plunge by nearly 6%, suffer worst single day retreat in 4 years. On vote counting day, 30 share BSE Sensex nosedives 4,389 points to close at 72,000. उनके 4 साल ब्लड बाथ हो गया, खून खराबा हो गया। खून खराबा किन्ने 1000 करोड़ लोगों का उड़ गया, सब तो ज्यादा अडानी दे शेयर उड़े और ये सिंगल डे जिहड़ा इन्हां 4 सालां च होया। हुण इस तो तुसीं इक तां अंदाज़ा लाओ, असीं इस तो पहलां कि कही है जी किदे कोल किन्नियां सीटां आईयां, कौन जितेगा कौन हारे। साडे मित्र शेख साहब जिहड़े काफ़ी इस फील्ड ਦੇ ਵੀ ਮਾਹਿਰ ਸੀ, ਮੇਰੇ ਲਈ ਤਾਂ ਇਕਨੋਮਿਕਸ ਜਿਹੜਾ ਉਹ ਕਾਲਾ ਅੱਖਰ ਭੈਂਸ ਬਰਾਬਰ ਵਾਂਗ ਹੈ, ਕਿਉਂਕਿ ਉਹ ਗਿਣਤੀਆਂ ਮਿਣਤੀਆਂ ਤਾਂ ਸਾਨੂੰ ਆਉਂਦੀਆਂ ਨਹੀਂ, ਪਰ ਉਹ ਇਹ ਕਹਿੰਦੇ ਹੁੰਦੇ ਸੀ ਕਿ ਮਨੀ ਇਜ਼ ਦਾ ਫਸਟ ਰਿਫਿਊਜੀ, ਕਿ ਜਦੋਂ ਕਿਸੇ ਖਿੱਤੇ ਚੋਂ ਪੈਸਾ ਦੌੜੇ, ਕਿਉਂਕਿ ਪੈਸੇ ਵਾਲੇ ਦਾ ਨੱਕ ਬੜਾ ਤਿੱਖਾ ਹੁੰਦਾ, ਉਹਨੂੰ ਪਤਾ ਹੁੰਦਾ ਕਿੱਥੇ ਲਾਇਆ, ਕਿੰਨੇ ਨਿਕਲਣੇ ਨੇ ਦੇ, ਉਹ ਕਹਿੰਦੇ ਮਨੀ ਇਜ਼ ਦਾ ਫਸਟ ਰਿਫਿਊਜੀ। ਜਦੋਂ ਜਿੱਥੋਂ ਮਨੀ ਦੌੜ ਰਹੀ ਹੋਏ ਉਤੋਂ ਸਮਝੋ ਬੇੜਾ ਗਰਕ ਹੋਣ ਵਾਲਾ। ਹੁਣ ਜੇ ਇਹਨਾਂ ਦੀ PTI ਬਲੱਡ ਬਾਥ ਕਹਿੰਦੇ ਉਹਨੂੰ ਸ਼ੇਅਰ ਮਾਰਕੀਟ ਦੇ ਵਿੱਚ, ਇਸ ਤੋਂ ਤੁਸੀਂ ਅੰਦਾਜ਼ਾ ਲਾਓ ਹਕੂਮਤ ਉਸੇ ਦੀ ਬਣੇਗੀ BJP ਦੀ, ਮੋਦੀ ਨੂੰ ਹੀ ਰਹਿਣ ਦੇਣਗੇ ਪ੍ਰਾਈਮ ਮਿਨਿਸਟਰ, ਕੇ ਗਡਕਰੀ ਆ ਜਾਏਗਾ, ਕਿ ਰਾਜਨਾਥ ਸਿੰਘ ਆ ਜਾਏਗਾ, ਕਿ ਕਿੰਗ ਮੇਕਰ ਚੰਦਰ ਨਾਇਡੂ ਬਾਬੂ ਹੈ ਜਾਂ ਨਤੀਸ਼ ਕੁਮਾਰ ਹੈ, ਉਹ ਆਪਣੀਆਂ ਟਰਮਸ ਦੇ ਉੱਤੇ ਕਰਨਗੇ ਜਾਂ ਦੂਜੇ। ਪਰ ਗੱਲ ਇਹ ਹੈ ਕਿ ਜੋ ਇਹਨਾਂ ਨੇ ਇੱਕ ਉਸ ਕਿਸਮ ਦਾ ਗੁੱਡਾ ਬੰਨਿਆ ਹੋਇਆ ਸੀ, ਭਾਰਤ ਵਿਸ਼ਵ ਗੁਰੂ, ਆਰਥਿਕਤਾ 5ਵੀਂ ਵੱਡੀ, 2045 'ਚ ਅਸੀਂ ਇੱਥੇ ਪਹੁੰਚ ਜਾਵਾਂਗੇ, ਔਰ ਇੱਕ ਦਿਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇੰਨੀ ਕੁ ਸਟਰੋਂਗ ਇਹਨਾਂ ਦੀ ਇਕੋਨਮੀ ਹੈ ਕਿ ਭਾਈ ਅਜੇ ਹਾਲਾਂ ਇਹ ਨਹੀਂ ਹੈ ਵੀ ਕੋਈ ਕੂ ਹੋ ਗਿਆ ਉੱਥੇ, ਜ਼ਿਆਦਾ ਹੁੰਦਾ ਨਾ ਵੀ ਫੌਜ ਨੇ ਟੇਕ ਓਵਰ ਕਰ ਲਿਆ, ਕੂ ਹੋ ਗਿਆ। ਇਹ ਸ਼ੋਅ ਕਰਦਾ ਹੈ ਵੀ ਇਹਨਾਂ ਦਾ ਜਿਹੜਾ ਈਵਨ ਇਹ ਦਾਵਾ ਵੀ ਇਕੋਨਮੀ ਦਾ ਜਾਂ ਦੂਜਾ, ਇਹ ਕਿੰਨੇ ਫ੍ਰੈਜਲ ਗਰਾਊਂਡ ਦੇ ਉੱਤੇ ਖੜੇ ਨੇ। ਹੁਣ ਅਸੀਂ ਜਿਹੜਾ ਗੱਲ ਜੇ ਕਰੀਏ ਕਿ ਓਵਰਆਲ ਕਿਵੇਂ ਕੀ ਰਿਹਾ, ਬਹੁਤ ਸਾਰਿਆਂ ਨੇ ਆਲਰੇਡੀ ਖਬਰਾਂ ਦੇਖੀਆਂ ਨੇ, ਮੈਂ ਨਿਟੀ ਗ੍ਰਿਟੀ 'ਚ ਨਹੀਂ ਜਾਵਾਂਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ BJP ਦਾ ਇੱਕ ਮਕਸਦ, ਜਦੋਂ ਇਹ ਇੱਕ ਪਰਾਇਆ ਵਾਂਗ ਸੀ, ਲੇਕਿਨ ਖੇਤਰੀ ਪਾਰਟੀਆਂ ਨੇ ਜਿਹਨਾਂ 'ਚ ਸਭ ਤੋਂ ਮੂਹਰੇ ਅਕਾਲੀ ਦਲ ਸੀ, ਫਿਰ ਅਸੀਂ ਦੇਖਿਆ ਕਿ ਨਤੀਸ਼ ਕੁਮਾਰ ਦੀ ਪਾਰਟੀ ਸੀ, ਮਾਇਆਵਤੀ ਦੀ, ਜਿਨ੍ਹਾਂ ਨੇ ਇਹਨਾਂ ਨਾਲ ਕੀਤਾ। ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਵੀ ਜਦੋਂ ਤੱਕ ਖੇਤਰੀਵਾਦ ਜਾਂ ਖੇਤਰ ਦੇ ਹਿੱਤ ਸਾਹਮਣੇ ਨੇ,
ਇਹਨਾਂ ਦਾ ਹਿੰਦੀ ਹਿੰਦੁਸਤਾਨ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਨਹੀਂ ਹੋ ਸਕਦਾ। ਸੋ ਇਹਨਾਂ ਨੇ ਇਸ ਵਾਰ ਜਿਸ ਕਿਸਮ ਦੀ ਆਪਣੀ ਚੱਕਰਵਿਊਹ ਲੀਲਾ ਰਚੀ ਸੀ ਕਿ ਅਬ ਕੀ ਬਾਰ 400 ਪਾਰ, ਉਹ ਐਵੇਂ ਨਹੀਂ ਸੀ ਕਹਿ ਰਹੇ। ਉਹਨਾਂ ਨੂੰ ਇਹ ਸੀ ਕਿ ਵੀ ਪਹਿਲਾਂ ਤਾਂ ਸੰਵਿਧਾਨ ਲਿਆਓ, ਵਰਣ ਆਸ਼ਰਮ ਮਨੂ ਸਮਿਰਤੀ ਨੂੰ ਲਿਆ ਕੇ ਲਾਗੂ ਕਰੋ। ਦੂਸਰਾ ਨਾਲ ਦੀ ਨਾਲ ਇੱਕ ਪੈਰਲਲ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਸੀ, ਵਨ ਨੇਸ਼ਨ ਵਨ ਇਲੈਕਸ਼ਨ, ਕਿ ਜੀ ਇਹ ਅਸੈਂਬਲੀਆਂ ਦੀਆਂ ਚੋਣਾਂ ਹੁੰਦੀਆਂ ਨੇ ਦੂਜੇ ਇੱਕੋ ਵੇਲੇ। ਮਤਲਬ ਇਹ ਹੈ ਵੀ ਜਿਹੜੀ ਵੀ ਗੜਬੜ ਹੇਰਾਫੇਰੀ ਕਰਨੀ ਹੈ ਉਹ EVM ਰਾਹੀਂ ਕਰਨੀ ਹੈ ਜਾਂ ਕੋਈ ਹੋਰ ਉਹ ਇੱਕੋ ਵਾਰੀ ਕਰ ਲਓ ਔਰ ਫਿਰ ਪਾਵਰ ਲਿਆ ਕੇ ਆਪਣਾ ਸਟਰਕਚਰ ਇਵੇਂ ਦਾ ਬਣਾਓ ਜਿਵੇਂ ਦਾ ਉਹ ਪੁਤਿਨ ਨੇ ਬਣਾਇਆ ਹੋਇਆ ਜਾਂ ਸ਼ੀ ਜਿਨਪਿੰਗ ਨੇ ਚਾਈਨਾ ਦਾ ਬਣਾਇਆ ਹੋਇਆ, ਵੀ ਉਵੇਂ ਹੀ ਤੁਸੀਂ ਕਰ ਲਓ। ਸੋ ਇੱਕ ਪਾਰਟ ਤਾਂ ਇਸ ਸਾਰੇ 'ਚ ਹੋਇਆ ਵੀ ਉਹਦਾ ਤਾਂ ਭੋਗ ਪੈ ਗਿਆ, ਕਿਉਂਕਿ BJP ਆਪਣੇ ਬਲਬੂਤੇ ਦੇ ਉੱਤੇ ਸਰਕਾਰ ਨਹੀਂ ਬਣਾ ਸਕਦੀ, ਉਹਦੀ ਮੈਜੋਰਿਟੀ ਉੱਡ ਗਈ। ਔਰ ਜਿਹੜੀਆਂ ਰੀਜਨਲ ਪਾਰਟੀਜ਼ ਨੂੰ ਇਹਨੇ ਅੱਧੀਆਂ ਚੋਕ ਕਰਤੀਆਂ ਸੀ, ਅੱਧੀਆਂ ਕਰ ਦੇਣੀਆਂ, ਸ਼ਿਵ ਸੈਨਾ ਵੀ ਤੋੜਤੀ ਮਹਾਰਾਸ਼ਟਰ। ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਈਵਨ ਉਹ ਟੁੱਟੀਆਂ ਭੱਜੀਆਂ ਜਿਹੜੀਆਂ ਪਾਰਟੀਆਂ ਵੀ ਸੀ, ਉਹ ਭਾਵੇਂ ਆਪੋ ਆਪਣੇ ਖੈਮਿਆਂ ਰਾਹੀਂ ਉੱਭਰੀਆਂ, ਉਹ ਅਸਲ ਦੇ ਵਿੱਚ ਕਿੰਗ ਮੇਕਰ ਬਣ ਗਈਆਂ। ਹੁਣ ਜੇ BJP ਨੇ ਆਪਣੀ ਸਰਕਾਰ ਬਣਾਣੀ ਹੈ ਜਾਂ ਫॉर दैट ਰੀਜ਼ਨ ਦੂਸਰਿਆਂ ਦੇ ਵੀ, ਇੰਡੀਆ ਬਲੌਕ ਵਾਲਿਆਂ ਦੇ ਕੋਲ ਵੀ ਪਹਿਲਾਂ ਤਾਂ ਕਿਉਂਕਿ BJP ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਇਹਨੂੰ ਹੀ ਸੱਦੇਗੀ ਰਾਸ਼ਟਰਪਤੀ ਮਰਮੂ ਆ ਤੇ ਦੂਜਿਆਂ ਨੂੰ ਵੀ। ਲੇਕਿਨ ਦੋਨੋਂ ਪਾਸਿਓਂ ਤੁਸੀਂ ਦੇਖੋ, ਜੇ UP ਦੇ ਵਿੱਚ ਪਾਵਰਫੁਲ ਬਣ ਕੇ ਉੱਭਰੀ, ਜਿਹਨੂੰ ਹੁਣ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ UP ਦੇ ਵਿੱਚ ਕਲੀਨ ਸਵੀਪ ਕਰਤਾ ਸੀ ਮੋਦੀ ਦੀ ਪਾਰਟੀ ਨੇ, ਹੁਣ ਉੱਥੇ ਮੁਲਾਇਮ ਸਿੰਘ ਯਾਦਵ ਦਾ ਮੁੰਡਾ ਆਪਣੇ ਪਿਓ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਆਇਆ ਔਰ ਉਹ BJP ਤੋਂ ਜ਼ਿਆਦਾ ਸੀਟਾਂ ਲੈ ਕੇ ਜਿਹੜਾ ਇੱਕ ਆਪਣੇ ਤਾਕਤ 'ਚ ਖਲੋ ਗਿਆ। ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜਾ ਉਹ ਚੰਦਰ ਬਾਬੂ ਨਾਇਡੂ, ਉਹਨੇ ਭਾਵੇਂ ਅਲਾਇੰਸ BJP ਦੇ ਨਾਲ ਸੀ ਲੇਕਿਨ ਇਹਨੂੰ ਜਿਵੇਂ ਉਹਨੂੰ ਵੀ ਹਰਾਸ ਕੀਤਾ ਜਾਂ ਦੂਜਾ, ਪਰ ਉਹਨੇ ਆਪਣੀਆਂ ਸੀਟਾਂ ਲਈਆਂ। ਨਤੀਸ਼ ਕੁਮਾਰ, ਜਿਹਨੂੰ ਬਹੁਤਿਆਂ ਨੂੰ ਲੱਗਦਾ ਸੀ ਕਿ ਜੀ ਬਿਹਾਰ ਤਾਂ ਸਾਫ਼ ਕਰਤਾ ਹੈ ਔਰ ਉਹਨੂੰ ਬਿਲਕੁਲ ਗੋਡਿਆਂ ਪਰਨੇ ਕਰ ਦਿੱਤਾ ਹੈ, ਔਰ ਲਾਲੂ ਯਾਦਵ ਔਰ ਦੂਸਰੇ ਭਾਵੇਂ ਉਹਨਾਂ ਦੀਆਂ ਪਰਸਨਲ ਫੈਮਿਲੀ ਸੀਟਾਂ ਉਹਨਾਂ ਨੇ 2-3 ਕੱਢੀਆਂ ਨੇ, ਲੇਕਿਨ ਬਿਹਾਰ 'ਚ ਕੋਈ ਬਹੁਤੀ ਚੇਂਜ ਨਹੀਂ ਹੋ ਸਕੀ। ਪਰ ਨਤੀਸ਼ ਕੁਮਾਰ ਪਾਵਰਫੁਲ ਬਣ ਕੇ ਉੱਭਰਿਆ, ਜਿਹਦਾ ਆਪਣਾ ਡ੍ਰੀਮ ਵੀ ਪ੍ਰਾਈਮ ਮਿਨਿਸਟਰ ਬਣਨ ਦਾ। ਸੋ ਪੰਜਾਬ ਦੇ ਵਿੱਚ ਅਸੀਂ ਗੱਲ ਉਹਨੂੰ ਅਸੀਂ ਸੈਪਰੇਟ ਸੈਗਮੈਂਟ ਦੇ ਵਿੱਚ ਕਰਾਂਗੇ ਕਿ ਪੰਜਾਬ 'ਚ ਤਾਂ BJP ਦਾ ਖਾਤਾ ਹੀ ਨਹੀਂ ਖੁੱਲਿਆ। ਅਦਰਵਾਈਜ਼ ਜਿਸ ਕਿਸਮ ਦਾ ਉਹ ਉਹਨਾਂ ਨੇ ਉਹ ਲਿਖਿਆ ਹੋਇਆ ਸੀ, ਜੋ ਕਰਨਾ ਸੀ ਉਹਦਾ ਅਸੀਂ ਜ਼ਿਕਰ ਕਰਾਂਗੇ ਵੀ ਇਹ BJP ਨੂੰ ਲਿਆ ਕੇ ਉੱਥੇ ਕੀ ਕਰਨਾ ਚਾਹੁੰਦੇ ਸੀ। ਹਿਮਾਚਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ BJP ਨੇ 4 ਦੀਆਂ 4 ਸੀਟਾਂ ਸਣੇ, ਉਹ ਸ਼ਦੈਣ ਜਿਹੜੀ ਮੰਡੀ ਦੀ ਕੰਗਣਾ ਰਣੌਤ ਉਹ ਵੀ ਜਿੱਤ ਗਈ, ਬਾਕੀ 3 ਵੀ। ਦਿੱਲੀ ਦੇ ਵਿੱਚ ਕਿਉਂਕਿ ਇਹਨਾਂ ਨੇ ਉਹ ਸਵਾਤੀ ਜਿਹੜੀ ਕਮਿਸ਼ਨ ਦੀ ਸੀ, ਹੁਣ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੀ, ਉਹਦੇ ਤੋਂ ਅੱਗੇ ਲਾ ਕੇ ਜੋ ਡਰਾਮਾ ਡਰੂਮਾ ਕਰਾਇਆ ਸੀ, ਦਿੱਲੀ ਦੀਆਂ 7 ਦੀਆਂ 7 ਸੀਟਾਂ ਜਿਹੜੀਆਂ ਨੇ ਉਹ BJP ਨੇ ਲਈਆਂ। ਇਹ ਵੀ ਚੰਗਾ ਹੋਇਆ ਵੀ ਕੇਜਰੀਵਾਲ ਜਿਹਨੇ ਬੜੀ ਜਿਹੜਾ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਆਪਣਾ ਚੁੱਕਿਆ ਹੋਇਆ ਸੀ ਕਿ ਜੀ ਇਵੇਂ ਹੈ ਜੇ ਦਿੱਲੀ 'ਚ ਪੈਰ ਲੱਗ ਜਾਂਦੇ ਉਹਦੇ ਤੇ ਇਹ ਹੋਰ ਦਿਮਾਗ ਖਰਾਬ ਹੋਣਾ ਸੀ। ਸੋ ਉਹ ਵੀ ਦੋਨੋਂ ਪੱਖੋਂ ਇਸ ਹਰਿਆਣਾ ਜਿਹਦੀਆਂ ਪਾਰਲੀਮੈਂਟ ਦੀਆਂ 10 ਦੀਆਂ 10 ਸੀਟਾਂ ਪਾਰਲੀਮੈਂਟ ਦੀਆਂ BJP ਕੋਲ ਸੀ 2019 'ਚ, ਉਹਦੇ 'ਚੋਂ 5 ਕਾਂਗਰਸ ਨੇ ਖੋਹ ਲਈਆਂ। ਸੋ ਕੁੱਲ ਮਿਲਾ ਕੇ ਜੇ ਤੁਸੀਂ ਦੇਖਦੇ ਹੋ, ਔਰ ਈਵਨ ਸਾਊਥ ਦੇ ਵਿੱਚ ਇੱਕ ਸੀਟ ਜ਼ਰੂਰ ਕੇਰਲਾ 'ਚ ਇਹਨਾਂ ਦਾ ਖਾਤਾ ਖੁੱਲ੍ਹਾ ਹੈ, ਤਮਿਲਨਾਡੂ ਸਟਾਲਨ ਨੇ ਕਲੀਨ ਸਵੀਪ ਕੀਤਾ, ਔਰ ਇਵੇਂ ਹੀ ਅਸੀਂ ਦੂਸਰੀਆਂ ਥਾਵਾਂ ਤੇ ਵੀ ਦੇਖਦੇ ਹਾਂ ਕਿ ਮੁੱਖ ਦੀ ਗੱਲ ਕਿ BJP ਜਿਹੜੀ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਆਪਣੇ ਬਲਬੂਤੇ ਤੇ 400 ਪਾਰ ਕਰਾਂਗੇ ਔਰ ਕਨਸਟੀਟਿਊਸ਼ਨ ਨੂੰ ਵੀ ਬਦਲਾਂਗੇ ਔਰ ਬਾਕੀਆਂ ਨੂੰ ਵੀ ਚੁੱਕ ਕੇ ਅੰਦਰ ਦੇਾਂਗੇ। ਸੋ ਹਾਲ ਦੀ ਘੜੀ ਜੇ ਇਸ ਸਿਸਟਮ 'ਚ ਕਹਿਣਾ ਹੋਏ ਤੇ BJP ਕਮਜ਼ੋਰ ਹੋਈ ਹੈ। ਹੁਣ ਇਹ ਵੀ ਜਿਹੜੀ ਬਜ਼ ਹੈ ਇਨ ਦਾ ਟਾਊਨ ਕਿ ਹੋ ਸਕਦਾ ਹੈ ਕਿ ਵੀ RSS ਨਾਗਪੁਰ ਜਿਹੜੇ ਦੇਖ ਰਹੇ ਨੇ ਵੀ ਇਹਨੂੰ ਜਿੰਨਾ ਕਿ ਵਰਤਣਾ ਸੀ ਮੋਦੀ ਅਮਿਤ ਸ਼ਾਹ, ਜਿਵੇਂ ਸਾਡੇ ਇੱਕ ਵਿਊਅਰ ਨੇ ਲਿਖਿਆ ਕਿ ਬਈ ਹਾਲਾਤ ਤਾਂ ਇਹੀ ਸੀ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਉਹ ਕਹਿੰਦਾ ਸੀ ਸਿੱਖ, ਹੁਣ ਰਹਿੰਦਾ ਜਿਹੜਾ ਉਹ ਮੋਦੀ ਅਮਿਤ ਸ਼ਾਹ ਦਾ। ਹਾਲਾਤ ਇਹ ਬਣਾ ਦਿੱਤੇ ਸੀ। ਸੋ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਜੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਨਤੀਸ਼ ਕੁਮਾਰ ਨੇ ਕਾਫੀ ਦੇਰ ਮੋਦੀ ਨੂੰ ਐਂਡੋਰਸ ਨਹੀਂ ਸੀ ਕੀਤਾ ਐਜ਼ ਏ ਪ੍ਰਾਈਮ ਮਿਨਿਸਟਰ ਲਈ, ਉਹ ਬਾਹਰ ਸੀ। ਹੁਣ ਮਮਤਾ ਬੈਨਰਜੀ ਬੰਗਾਲ ਦੇ ਵਿੱਚ ਬਹੁਤ ਵੱਡੀ ਧਿਰ ਬਣ ਕੇ ਉੱਭਰੀ ਹੈ, ਉਹਦੀ ਵੀ ਆਪਣੀਆਂ ਜਿਹੜੀਆਂ ਨੇ ਉਹ ਡਿਜ਼ਾਇਰਸ ਨੇ, ਮਹੱਤਵ ਆਕਾਂਖਸ਼ਾਵਾਂ ਜਿਹਨੂੰ ਕਿਹਾ ਜਾਂਦਾ। ਸੋ ਜੇ ਤਾਂ ਸੱਚਮੁੱਚ ਜੇ ਇਹ ਰੀਜਨਲ ਪਾਰਟੀਜ਼ ਨੂੰ ਲੱਗਾ ਔਰ ਕਾਂਗਰਸ ਔਰ ਦੂਸਰਿਆਂ ਨੇ ਕੋਈ ਸਮਾਰਟ ਪਲੇ ਕੀਤਾ, ਫਿਰ ਈਵਨ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ
ਕਿ ਜੇ ਦੋਵੇਂ ਪਾਰਟੀਆਂ ਜਿਹੜੀਆਂ ਨਾਇਡੂ ਦੀ ਔਰ ਦੂਸਰੀ ਜਿਹੜੀ ਹੈ ਇਹਦੇ ਤੋਂ ਨਤੀਸ਼ ਕੁਮਾਰ ਖਿਸਕ ਜਾਂਦਾ ਹੈ, ਫਿਰ ਤਾਂ ਇਹਨਾਂ ਦੀ ਸਰਕਾਰ ਵੀ ਨਹੀਂ ਬਣ ਸਕਦੀ। ਪਰ ਮੈਨੂੰ ਲੱਗਦਾ ਹੈ ਵੀ ਭਾਵੇਂ ਬਾਅਦ ਦੇ ਵਿੱਚ ਉਹ ਤਿਗੜਮਬਾਜ਼ੀ ਲੜਾਣ, ਲੇਕਿਨ ਇੱਕ ਵਾਰ ਇਹਨਾਂ ਨੂੰ ਮੌਕਾ ਜ਼ਰੂਰ ਦੇਗੀ ਰਾਸ਼ਟਰਪਤੀ ਜਿਹੜੀ ਆ ਉਹ ਸਰਕਾਰ ਬਣਾਉਣ ਦਾ। ਸੋ ਇਹ ਵੀ ਪੋਸੀਬਿਲਿਟੀ ਹੈ ਕਿ RSS ਆਰਡਰ ਕਰਦੇ ਬੀਜੇਪੀ ਨੂੰ ਕਿ ਜੀ ਤੁਸੀਂ ਨਵਾਂ ਨੇਤਾ ਚੁਣੋ, ਕਿ ਵੀ ਇਹਦਾ ਕੰਮ ਹੁਣ ਜਿੰਨਾ ਝੂਠ ਇਹਨੇ ਬੋਲਣਾ ਸੀ ਬੋਲ ਬਾਲ ਲਿਆ ਔਰ ਹੁਣ ਇਹਦਾ ਝੂਠ ਵਿਕਿਆ ਨਹੀਂ ਹੈ। ਇਸ ਬਾਰੇ ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਨੇ ਇਹਨਾਂ ਨੂੰ ਐਕਸਪੋਜ਼ ਵੀ ਕੀਤਾ, ਹਿੰਦੂਤਵਾ ਏਜੰਡਾ ਵੀ ਸਾਹਮਣੇ ਆਇਆ ਕਿ ਭਾਈ ਕਿਸ ਹੱਦ ਤੱਕ ਹੈ, ਔਰ ਜਿਹੜੇ ਰੀਅਲ ਇਸ਼ੂ ਸੀ ਕਿਉਂਕਿ ਇਹਨਾਂ ਨੇ ਰਾਮ ਮੰਦਰ ਈਵਨ ਜਿਹੜੇ ਹਲਕੇ ਜਿਹਦੇ 'ਚ ਯੁੱਧਿਆ ਪੈਂਦਾ ਰਾਮ ਮੰਦਰ ਉਹਦੇ 'ਚ ਵੀ ਬੀਜੇਪੀ ਨੇ ਲੂਜ਼ ਕੀਤਾ। ਸੋ ਇਹਨਾਂ ਦਾ ਰਾਮ ਮੰਦਰ ਜਾਂ ਟ੍ਰਿਪਲ ਤਲਾਕ ਜਾਂ ਮੁਸਲਮਾਨ ਨਫ਼ਰਤ ਜਾਂ ਫਲਾਣਾ ਰਾਦਰ ਇਹਨੇ ਜੇ ਯੂਪੀ ਦੇ ਵਿੱਚ ਇਹਨਾਂ ਨੂੰ ਸਭ ਤੋਂ ਵੱਡੀ ਸੱਟ ਵੱਜੀ ਹੈ ਤੇ ਉਹਦਾ ਕਾਰਨ ਹੈ ਕਿ ਯੂਪੀ ਦਾ ਮੁਸਲਮਾਨ ਵੋਟਰ, ਕਿਸੇ ਹੱਦ ਤੱਕ ਯਾਦਵ ਵੋਟਰ ਔਰ ਮਾਇਆਵਤੀ ਜਿਹੜੀ ਕਰਪਟ ਹੈ ਤੇ ਉਹਨੂੰ ਉਹਨਾਂ ਨੇ ਉਹਦੇ ਫਾਈਲ ਦਿਖਾ ਕੇ ਆਪਣੇ ਟਿਕਾਣੇ ਲਾਇਆ ਹੋਇਆ ਸੀ, ਉਹਦਾ ਜਿਹੜਾ ਜਾਟਵ ਜਿਹੜੀ 15-16% ਕੰਸਟੀਚੁਐਂਸੀ ਹੈ ਉਹਦੀ, ਉਹ ਦੂਸਰੇ ਪਾਸੇ ਆ ਕੇ ਭੁਗਤੇ ਨੇ। ਸੋ ਇਸ ਵਾਰ ਜਿਹੜਾ ਹਿੰਦੂਤਵਾ ਦਾ ਇਹਨਾਂ ਨੇ ਸਭ ਨੂੰ ਹਿੰਦੂ ਬਣਾ ਕੇ ਹਿੰਦੂਤਵਾ ਦੇ ਨਾਂ ਥੱਲੇ 2014 ਚ ਹਿਰਦੇ ਸਮਰਾਟ ਬਣਿਆ, 2019 ਚ ਨੈਸ਼ਨਲ ਸਿਕਿਉਰਿਟੀ ਇਸ਼ੂ ਪੁਲਵਾਮਾ ਔਰ ਸਟ੍ਰਾਈਕਿੰਗ ਐਟ ਬਾਲਾਕੋਟ ਉਹਦੇ ਥੱਲੇ ਐਤਕੀ ਘੱਟੋ ਘੱਟ ਇਹ ਸੌਦਾ ਨਹੀਂ ਵਿਕਿਆ। ਔਰ ਅਸੀਂ ਗੱਲ ਕਰਾਂਗੇ ਕਿ ਭਾਈ ਹੁਣ ਜਿਹੜਾ ਹੈ ਪੰਜਾਬ ਨੇ ਅਗੇਨ ਜਿਵੇਂ 2014 ਚ ਵੀ ਇਹਦਾ ਰੱਥ ਰੁਕਿਆ ਸੀ, 2019 ਚ ਵੀ, ਔਰ ਇਸ ਵਾਰ ਤਾਂ ਜਿਹੜਾ ਇਹਨਾਂ ਦੀ ਟਰਮ ਹੀ ਹੈ ਪਤਾ ਨਹੀਂ ਕਿੱਥੋਂ ਕੱਢੀ ਹੋਈ ਹੈ ਕਿ ਸੂਪੜਾ ਸਾਫ਼ बीजेपी का सुपड़ा साफ। सो इन्हां दा सुपड़ा साफ भी हो गया। पर कुल मिला के एक दिलचस्प डिवेलपमेंट है। हालां साडे एक वीर ने कहा वो बड़ा उदास सी, मैं क्या की होया, कहंदा साडा खालिस्तान ना 6 महीने लेट हो जाए। मैं क्या क्यों? कहंदा मोदी बन जांदा ते कहंदे चंगा ही सी, बिल्कुल नेड़े ले आंदा सी इहने काम। मैं कहा नहीं, ये सारी वही नस्ल है, फिक्र ना करो, 6 महीने लेट नहीं हुंदा, 6 महीने अर्ली हो जाएगा। जी डॉक्टर साहब तुहाडा बहुत शुक्रिया। सब लेने ब्रेक व्यूअर्स तुसां इसी तरह बड़े रहना, मिलदे हां छोटे ਜਿਹੇ ब्रेक तो बाद। मरण मुनसा सूर्या हक है। ਤੀਜਾ ਘੱਲੂਘਾਰਾ 1984 ਸਿੱਖ ਨਸਲਕੁਸ਼ੀ ਦਾ 40ਵਾਂ ਸਾਲ। सूर्या हक है। 1984 ਤੋਂ 1994 ਤੱਕ ਅਜੋਕੇ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਆਉਂਦੀ 9 ਜੂਨ 2024 ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਆਓ ਭਾਰਤੀ ਹਕੂਮਤ ਵੱਲੋਂ ਸਿੱਖ ਕੌਮ ਖਿਲਾਫ ਜਾਰੀ ਨਿਰੰਤਰ ਹਮਲੇ ਦੇ ਵਿਰੋਧ ਵਿੱਚ ਇੱਕ ਮੁੱਠਤਾ ਜ਼ਾਹਰ ਕਰੀਏ। ਗੁਰਦੁਆਰਾ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। मरण मुनसा सूर्या हक है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਦੀਆਂ ਸਮੂਹ ਸੰਗਤਾਂ ਵੱਲੋਂ ਟਰਾਈ ਸਟੇਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਇਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ 8 ਜੂਨ ਦਿਨ ਸ਼ਨੀਵਾਰ 2024 ਨੂੰ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸੰਗਤਾਂ ਨੂੰ ਬੇਨਤੀ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸਹੀ 11 ਵਜੇ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਖਾਸ ਕਰਕੇ ਮਾਤਾਵਾਂ ਭੈਣਾਂ ਨੂੰ ਕਿ ਉਹ ਆਪਣੇ ਸਿਰਾਂ ਤੇ
ਨੀਲੀਆਂ ਅਤੇ ਕੇਸਰੀ ਦੁਪੱਟੇ ਲੈ ਕੇ ਆਉਣ ਦੀ ਕਿਰਪਾਲਤਾ ਕਰਨ। ਵੀਰਾਂ ਤੇ ਬਜ਼ੁਰਗਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਸਿਰਾਂ ਤੇ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਸੀਟਾਂ ਅਤੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦਾ ਮੁਕੰਮਲ ਸਫਾਇਆ ਹੋ ਗਿਆ ਔਰ ਬੀਜੇਪੀ ਨੂੰ ਇੱਕ ਵੀ ਜਿਹੜੀ ਸੀਟ ਹੈ ਉਹ ਨਸੀਬ ਨਹੀਂ ਹੋਈ। ਔਰ ਦੂਸਰੇ ਪਾਸੇ ਪੰਥਕ ਸਫਾ ਦੇ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਜੀ ਨੂੰ ਜਿਹੜੀ ਹੈ ਸ਼ਾਨਦਾਰ ਜਿਹੜੀ ਜਿੱਤ ਹੈ ਉਹ ਹਾਸਲ ਹੋਈ ਹੈ। ਔਰ ਭਾਰਤ ਦੇ ਹਿੰਦੂਤਵੀਆਂ ਤੇ ਅਖੌਤੀ ਸੈਕੂਲਰ ਲੋਕਾਂ ਨੂੰ ਇਹਨਾਂ ਦੋਵਾਂ ਉਮੀਦਵਾਰਾਂ ਦੀ ਜਿਹੜੀ ਜਿੱਤ ਹੈ ਉਹ ਹਜ਼ਮ ਨਹੀਂ ਹੋ ਰਹੀ ਹੈ ਔਰ ਯਕੀਨਨ ਪੰਥਕ ਉਮੀਦਵਾਰਾਂ ਦੀ ਜਿੱਤ ਨਾਲ ਇਹਨਾਂ ਨੂੰ ਪੰਜਾਬ ਦੀ ਧਰਤੀ ਤੇ ਖਾਲਸਾਨ ਜ਼ਿੰਦਾਬਾਦ ਗੂੰਜਦਾ ਨਜ਼ਰ ਆ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਰਨਾ ਚਾਹੋਗੇ? ਤੁਸੀਂ ਬਿਲਕੁਲ ਠੀਕ ਕਿਹਾ ਵੀ ਇੱਕ ਪਾਸੇ ਹਿੰਦੂਤਵੀ ਤੇ ਇੱਕ ਪਾਸੇ ਅਖੌਤੀ ਸੈਕੂਲਰ, ਉਹਨਾਂ ਨੂੰ ਇਹ ਹਜਮ ਨਹੀਂ ਹੋ ਰਿਹਾ। ਬਿਲਕੁਲ। ਔਰ ਇਹ ਹਜਮ ਹੋ ਵੀ ਨਹੀਂ ਸਕਦਾ ਕਿਉਂਕਿ ਇਹ ਸਾਰੇ ਜਿਹੜੇ ਸਮਝਦੇ ਨੇ ਕਿ ਵੀ ਜਿੰਨਾ ਤੁਸੀਂ ਸਖਤੀ ਦੇ ਨਾਲ ਦਬਾ ਦਿਓ, ਬਦਨਾਮ ਕਰੋ, ਇੱਕ ਤੋਂ ਬਾਅਦ ਇੱਕ ਤੁਸੀਂ ਨਸਲਕੁਸ਼ੀ ਕੀਤੀ, ਇੱਕ ਤੋਂ ਬਾਅਦ ਇੱਕ ਤੁਸੀਂ ਹਥਿਆਰ, ਡਰੱਗਸ ਦਾ, ਨਸ਼ਿਆਂ ਦਾ, ਪੰਜਾਬ ਨੂੰ ਇਕਨੋਮਿਕਲੀ ਰੂਇਨ ਕਰਨ ਦਾ, ਤਾਂ ਕਿ ਮਾਸ ਮਾਈਗ੍ਰੇਸ਼ਨ ਤੁਸੀਂ ਪੁਸ਼ ਕੀਤੀ। ਉਹਨੂੰ ਲੱਗਦਾ ਵੀ ਅਜੇ ਵੀ ਇਹਨਾਂ ਦਾ ਬੀਜ ਮੁੱਕਾ ਨਹੀਂ ਹੈ ਪੰਜਾਬ ਚੋਂ, ਇਹ ਫਿਰ ਖਾਲਿਸਤਾਨ ਵਾਲੇ ਬੰਦੇ ਅੱਗੇ ਆ ਗਏ। ਇਹ ਬਿਲਕੁਲ ਉਹੀ ਸੋਚ ਹੈ ਜਿਹੜੀ ਲਾਹੌਰ ਦੇ ਸੂਬੇਦਾਰਾਂ 'ਚ ਕਦੇ ਕੋਈ ਜ਼ਕਰੀਆ ਖਾਨ ਹੈ ਤੇ ਕੋਈ ਮੀਰ ਮੰਨੂ ਹੈ ਤੇ ਜਾਂ ਕੋਈ ਲੱਖੂ ਜੱਸੂ, ਉਹਨਾਂ ਦੇ ਜਿਹੜੇ ਤਾਬਿਆ ਲੋਕ ਸੀ। ਕਿਉਂਕਿ 40 ਸਾਲ ਛੋਟਾ ਸਮਾਂ ਨਹੀਂ ਹੁੰਦਾ, 2 ਪੀੜ੍ਹੀਆਂ ਇਹਨਾਂ ਨੇ, ਜੂਨ 84 ਨੂੰ ਇਹਨਾਂ ਨੇ ਪੂਰਾ ਅੱਜ ਤੋਂ ਠੀਕ 40 ਸਾਲ ਪਹਿਲਾਂ ਟੋਟਲ ਵਾਰ ਕੀਤੀ। ਇੱਕ ਪੂਰੀ ਦੀ ਪੂਰੀ ਨਸਲ 84 ਤੋਂ 94 95 ਤੱਕ, ਲੱਖ 1.5 ਲੱਖ ਚੰਗੇ ਭਲੇ ਗੱਭਰੂ 6-6 ਫੁੱਟੇ 14-14 16-16 ਸਾਲ ਦੇ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ। ਔਰ ਅਗਲੀ ਜਨਰੇਸ਼ਨ 95 ਤੋਂ ਬਾਅਦ ਉਹਨਾਂ ਨੂੰ ਐਸਾ ਡਰੱਗਸ ਦੇ ਹਵਾਲੇ ਕੀਤਾ, ਜੇ ਕੋਈ ਪ੍ਰੋਪਰ ਡਾਟਾ ਕਲੈਕਟ ਹੋਏ ਤੇ ਜਿੰਨੇ ਇਹਨਾਂ ਨੇ ਮਾਰੇ ਝੂਠੇ ਪੁਲਿਸ ਮੁਕਾਬਲਿਆਂ 'ਚ ਜਾਂ ਦੂਸਰੇ 'ਚ, ਉਹਦੇ ਨਾਲੋਂ 3 ਗੁਣਾ ਜ਼ਿਆਦਾ ਡੈਥ ਜਿਹੜੀਆਂ ਨੇ ਉਹ ਨਸ਼ਿਆਂ ਦੇ ਨਾਲ ਹੋਈਆਂ ਹੋਣਗੀਆਂ। ਔਰ ਫਿਰ ਜਿਵੇਂ ਇਹਨਾਂ ਨੇ ਪੰਜਾਬ ਨੂੰ ਉਹਨਾਂ ਨੇ ਕਿਹਾ ਜੀ ਮਾਰੇ ਵੀ ਅਸੀਂ ਭਾਵੇਂ ਤੁਹਾਡੇ ਮੁੰਡੇ ਨੇ, ਪਰ ਜਿਹੜੀ ਫੌਜ ਜਾਂ ਸਾਡੀ BSF ਜਾਂ CRPF ਨੇ ਜਿਹੜੀ ਗੋਲੀ ਮਾਰੀ ਹੈ ਉਸ ਗੋਲੀ ਦੇ ਪੈਸੇ ਵੀ ਦਿਓ। ਜਦੋਂ ਕਹਿੰਦੇ ਪੰਜਾਬ ਦੇ ਸਿਰ ਕਰਜ਼ਾ ਜਾਂ ਫਲਾਣਾ, ਇਹ ਸਾਰਾ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਮੁੰਡਿਆਂ ਨੂੰ ਮਾਰਨ ਵਾਲੀਆਂ ਗੋਲੀਆਂ ਦਾ ਖਰਚਾ ਵੀ ਉਹਨਾਂ ਨੇ ਕਿਹਾ ਵੀ ਤੁਹਾਡੇ ਢਿੱਡ ਚੋਂ ਕੱਢਣਾ ਔਰ ਤੁਹਾਨੂੰ ਇੰਡਸਟਰੀ ਵੀ ਭਜਾ ਦਿੱਤੀ। ਦੂਸਰਾ ਵੀ ਉਹ ਹਾਲਾਤ ਪੈਦਾ ਕਰਤੇ ਕਿ ਮਾਸ ਮਾਈਗ੍ਰੇਸ਼ਨ ਜਿਹੜੀ ਹੈ ਉਹ ਥਰੋ ਕੀਤੀ। ਤੇ ਜੇ ਉਸ ਸਾਰੇ ਚੋਂ ਬਾਕੀ ਸਾਰਾ ਕੁਝ ਮੁੱਕ ਗਿਆ ਲੈ ਦੇ ਕੇ ਨੱਚਣ ਟੱਪਣ ਦੇ ਨਾਲ, ਉਹਨਾਂ ਨੂੰ ਲੱਗਾ ਇਹਦੇ ਚੋਂ ਮਾੜੇ ਮੋਟੇ ਪੈਸੇ ਬਣਦੇ ਨੇ ਜਿਹਨੂੰ ਐਂਟਰਟੇਨਮੈਂਟ ਇੰਡਸਟਰੀ ਕਹਿੰਦੇ ਨੇ। ਔਰ ਮੈਨੂੰ ਨਹੀਂ ਸੀ ਪਤਾ ਇਹਦੇ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਜਾਂ ਸਿੱਧੂ ਮੂਸੇਵਾਲਾ ਦੇ ਪਤਾ ਲੱਗਾ ਕਿ 800 ਕਰੋੜ ਦੀ ਪੰਜਾਬੀ ਇੰਡਸਟਰੀ, ਐਂਟਰਟੇਨਮੈਂਟ ਇੰਡਸਟਰੀ ਜਿਹੜੀ ਦੁਨੀਆ ਦੇ ਵਿੱਚ ਤੀਸਰੇ ਨੰਬਰ ਤੇ। ਔਰ ਫਿਰ ਜਦੋਂ ਇਹ ਸ਼ੁਰੂ ਹੋਇਆ ਫਿਰ ਇਹਨਾਂ ਨੇ ਇਹ ਲਾਰੈਂਸ ਬਿਸ਼ਨੋਈ ਵਰਗੇ ਦੂਜੇ ਤੀਜੇ ਗੈਂਗਸਟਰ ਖੜੇ ਕਰਕੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਐਲੀਮੀਨੇਟ ਕਰੋ। ਦੀਪ ਸਿੱਧੂ ਜਿਹੜਾ ਇੱਕ ਕਿਸਾਨ ਮੂਵਮੈਂਟ ਦੇ ਵੇਲੇ ਇੱਕ ਐਜ਼ ਏ ਥਿੰਕਰ ਐਮਰਜ ਹੋਇਆ, ਉਹਨੂੰ ਕਿਵੇਂ ਐਲੀਮੀਨੇਟ ਕੀਤਾ। ਸਿੱਧੂ ਮੂਸੇਵਾਲਾ ਜਿਹਦਾ ਕੋਈ ਹੈ ਹੀ ਨਹੀਂ ਸੀ ਪੋਲਿਟਿਕਸ ਨਾਲ ਲਾਗਾ ਦੇਗਾ, ਉਹ ਮਸਤ ਮੌਲਾ ਜਿਹਾ ਬੰਦਾ, ਉਹਦਾ ਵੀ ਐਂਡ ਕਰ ਦਿੱਤਾ। ਹੁਣ ਇਸ ਸਭ ਤੋਂ ਬਾਅਦ ਕਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਉਹ ਸੋਸ਼ਲ ਮੀਡੀਆ ਹੋਏ, ਦੂਸਰੇ ਹਥਿਆਰ ਵਰਤੇ, ਈਵਨ ਕਿਸ ਹੱਦ ਤੱਕ ਪਹੁੰਚ ਗਏ ਕਿ ਵੀ ਉਹਨਾਂ ਨੇ 4 ਪ੍ਰਮੁੱਖ ਜਿਹੜੇ ਗੁਰਦੁਆਰਾ ਮੈਨੇਜਮੈਂਟ ਨੇ, ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ, ਉਹਦੇ ਤੇ ਵੀ ਕਬਜ਼ਾ ਕਰ ਲਿਆ। ਅਕਾਲੀਆਂ ਦੇ ਨਾਲ ਵੜ ਕੇ ਪਹਿਲਾਂ ਹੀ ਖੋਖਲੇ ਕੀਤੇ ਹੋਏ ਸੀ ਬਾਦਲ, ਤੇ ਆਲਮੋਸਟ ਇਹਨਾਂ ਨੂੰ ਵੀ ਬਿਲਕੁਲ ਉਹਨਾਂ ਨੇ ਜਿਹੜਾ ਉਹ ਮੈਂ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਲੇਕਿਨ ਕਿਵੇਂ ਇਹਨਾਂ ਨੂੰ ਨਿਕੰਮੇ ਬਣਾ ਕੇ ਧਰ ਦਿੱਤਾ। ਹੁਣ ਇਸ ਸਭ ਦੇ ਬਾਵਜੂਦ ਜੇ ਇੱਕ 28 ਸਾਲਾਂ ਦਾ ਮੁੰਡਾ ਉੱਥੋਂ ਦੁਬਈ ਤੋਂ ਆਉਂਦਾ, 18 ਸਾਲਾਂ ਦਾ ਗਿਆ ਹੋਇਆ, 10ਵੀਂ ਪਾਸ, ਪਰ ਉਹਦੇ ਅੰਦਰ ਕੌਮ ਦਾ ਜੋ ਗੁਰੂ ਨੇ ਕਿਸੇ ਤੋਂ ਸੇਵਾ ਲੈਣੀ ਹੁੰਦੀ ਹੈ, ਇੱਕ ਜਜ਼ਬਾ ਉੱਠਦਾ ਹੈ, ਉਹ ਆ ਕੇ ਇੱਥੇ ਉਹ ਡਰੱਗ ਡੀ ਐਡਿਕਸ਼ਨ ਔਰ ਅੰਮ੍ਰਿਤ ਸੰਚਾਰ ਜਾਂ ਥੋੜ੍ਹੀਆਂ ਬਹੁਤ ਦਿਲਵਦੀ ਵਾਲੀਆਂ ਗੱਲਾਂ ਵੀ ਕਰਦਾ ਹੈ।
ਏਜੰਸੀਆਂ ਦੇ ਕੰਨ ਖੜੇ ਹੋ ਜਾਂਦੇ ਨੇ ਕਿ ਵੀ ਅਜੇ ਤਾਂ ਅਸੀਂ ਉਹ ਦੀਪ ਸਿੱਧੂ ਨੂੰ ਨਿਬੇੜਿਆ ਹੈ, ਸਿੱਧੂ ਇਹ ਕਿੱਥੋਂ ਆ ਗਿਆ। ਉਹਨਾਂ ਨੇ ਚੁੱਕ ਕੇ ਨਾਲ ਹੋਰ ਜੋ ਪੰਜਾਬ 'ਚ ਡਰ ਦਾ ਮਾਹੌਲ ਪੈਦਾ ਕਰਕੇ ਉਹ 2900 ਕਿਲੋਮੀਟਰ ਦੂਰ ਨਵੇਂ ਕਾਲੇ ਪਾਣੀ 'ਚ ਤੱਕ ਦਿੱਤਾ ਵੀ ਇੱਥੇ ਤੁਸੀਂ ਇਹਨੂੰ ਰੱਖੋ, ਬਾਕੀਆਂ ਨੂੰ ਵੀ NSA ਸਾਲ ਮੁੱਕਿਆ ਫੇਰ ਲਾਤਾ। ਹੁਣ ਇਸ ਸਭ ਦੇ ਚੱਲਦਿਆਂ ਜੇ ਇਸ ਸਾਰੀ ਖੇਡ ਦੇ ਵਿੱਚ ਜੇ ਉਹਨਾਂ ਨੇ ਵੀ ਦੇ ਥਰੂ themselves in the ring, ਹਾਲਾਂਕਿ ਤੇ ਸਾਡੀ ਇੱਕ ਵੱਖਰੀ ਟੇਕ ਸੀ ਔਰ ਹੈ, ਅਸੀਂ ਸਮਝਦੇ ਹਾਂ ਵੀ ਇੱਕ ਜੋ ਸਾਡੀ ਅਸੀਂ ਤਾਂ ਜੂਨ 84 ਤੋਂ ਬਾਅਦ ਨਾ ਉਹਨਾਂ ਦਾ ਸੰਵਿਧਾਨ ਨਾ ਉਹਨਾਂ ਦੇ ਕਿਸੇ ਸਿਸਟਮ 'ਚ ਯਕੀਨ ਨਹੀਂ ਰੱਖਦੇ, ਪਰ ਕਿਉਂਕਿ ਇਹਨਾਂ ਦੇ ਹੀ ਹਥਿਆਰ ਨੇ ਜਾਂ ਇਹਨਾਂ ਦੇ ਟੂਲ ਦੇ ਨਾਲ ਜੇ ਕੋਈ ਬੰਦਾ ਆਪਣੀ ਗੱਲ ਕਹਿਣ ਦੀ ਸਮਰੱਥਾ ਵਾਲਾ ਅੱਗੇ ਆਉਂਦਾ ਹੈ ਔਰ ਲੋਕਾਂ ਦੀ ਹਮਾਇਤ ਦੀ ਗੱਲ, ਕਿਉਂਕਿ ਇਹ ਸਭ ਤੋਂ ਇੰਪੋਰਟੈਂਟ ਇਸ ਫੈਕਟਰ 'ਚ ਪਹਿਲਾਂ ਮੈਂ ਇਹ ਦੱਸਾਂਗਾ ਵੀ 13 ਜਿਹੜੀਆਂ ਪੰਜਾਬ ਦੀਆਂ ਪਾਰਲੀਮੈਂਟ ਦੀਆਂ ਸੀਟਾਂ ਔਰ ਇੱਕ ਚੰਡੀਗੜ੍ਹ ਦੇ ਇਹਨਾਂ 14 ਚੋਂ ਇਹਦੇ ਬਾਵਜੂਦ ਕਰੋੜਾਂ ਡਾਲਰ ਇਨਵੈਸਟ ਕੀਤੇ ਬੀਜੇਪੀ ਨੇ, ਕਿਵੇਂ ਅਮਰਿੰਦਰ ਵਰਗੇ, ਪ੍ਰਨੀਤ ਕੌਰ, ਕਿਹੜੇ ਨਹੀਂ ਜਿਹੜੇ ਉਹ ਵਿਕੇ ਨਹੀਂ ਹੈ ਔਰ ਕਿਵੇਂ ਖਰੀਦ ਕੇ ਔਰ ਕਿਸ ਹੱਦ ਤੱਕ ਜਾ ਕੇ ਇਸ ਸਾਰੇ ਮਾਹੌਲ ਨੂੰ ਸਿਰਜਿਆ ਗਿਆ। ਲੇਕਿਨ ਨਾ ਪੰਜਾਬ ਦੀ 13 ਚੋਂ ਕੋਈ ਸੀਟ ਔਰ ਚੰਡੀਗੜ੍ਹ ਜਿਹੜੀ ਬਹੁਤ ਵਾਰ ਬੀਜੇਪੀ ਦੇ ਹੱਥ 'ਚ ਹੀ ਰਹੀ ਹੈ ਸੀਟ, ਪਹਿਲਾਂ ਉਹ ਕਿਰਨ ਖੈਰ ਕੇ ਕੀ ਸੀਗੀ ਉਹ ਸੀ, ਉਸ ਤੋਂ ਪਹਿਲਾਂ ਵੀ ਜਦੋਂ ਚੰਡੀਗੜ੍ਹ, ਕਿਉਂਕਿ ਚੰਡੀਗੜ੍ਹ 'ਚ ਆਲਮੋਸਟ 80% ਦੀ ਆਬਾਦੀ ਹਿੰਦੂਆਂ ਦੀ ਹੈ, ਉਹ ਵੀ ਸੀਟ ਜਿਹੜੀ ਹੈ ਇਹਨਾਂ ਦੇ ਹੱਥ ਨਹੀਂ ਆਈ। ਸੋ ਇਹ ਵੀ ਜਦੋਂ ਅਸੀਂ ਕਹਿੰਦੇ ਹਾਂ ਜੀ 2014 'ਚ ਵੀ ਇਹਨਾਂ ਦਾ ਰੱਥ ਰੋਕਿਆ, 2019 'ਚ ਵੀ, ਔਰ ਹੁਣ ਤਾਂ ਸੂਪੜਾ ਸਾਫ਼ ਇਹਨਾਂ ਦੀ ਲੈਂਗੁਏਜ ਕਹਿਣਾ ਹੋਵੇ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪੀ ਦਾ ਵਾਇਸ ਹੈ ਔਰ ਇਹਦੇ 'ਚੋਂ 2 ਕੈਂਡੀਡੇਟ ਉਹ ਉੱਭਰ ਕੇ ਸਾਹਮਣੇ ਆਏ। ਹੁਣ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਆਲਮੋਸਟ ਜਿਹੜੀ ਉਹਨਾਂ ਦੀ ਲੀਡ ਹੈ ਪੰਜਾਬ ਦੀਆਂ 13 ਸਣੇ ਚੰਡੀਗੜ੍ਹ 'ਚ 14 ਸੀਟਾਂ ਦੀ ਅਸੀਂ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਲੀਡ ਨਾਲ ਅੰਮ੍ਰਿਤਪਾਲ ਸਿੰਘ ਜਿੱਤੇ ਨੇ 1,97,120 ਵੋਟਾਂ ਦੀ ਲੀਡ ਨਾਲ। ਇਹ ਨਹੀਂ ਵੀ ਇੰਨੀਆਂ ਵੋਟਾਂ ਉਹਨਾਂ ਨੇ ਵੱਧ ਲਈਆਂ ਨੇ ਜਿਹਨੂੰ ਇਮੀਡੀਏਟ, ਇਹ ਸਭ ਤੋਂ ਵੱਡੀ ਜਿਹੜਾ ਹੈ। ਔਰ ਇਹ ਬਿਲਕੁਲ ਕਿਉਂਕਿ ਇਹੀ ਹਲਕਾ ਤਰਨਤਾਰਨ ਸੀ ਜਦੋਂ ਸਰ ਸਿਮਰਨਜੀਤ ਸਿੰਘ ਮਾਨ 1999 ਦੇ ਵਿੱਚ ਜੇਲ੍ਹ ਦੇ ਵਿੱਚ ਸਨ, ਜੇਲ੍ਹ 'ਚ ਉਹਨਾਂ ਨੇ ਚੋਣ ਲੜੀ ਸੀ ਤੇ ਆਲਮੋਸਟ ਇੰਨਾ ਹੀ 2 ਲੱਖ ਦੇ ਕਰੀਬ ਉਦੋਂ ਵੋਟਾਂ ਸੀ ਜਿਸ ਫਰਕ ਦੇ ਨਾਲ ਉਹ ਜਿੱਤੇ। ਸੋ ਇੱਕ ਬਹੁਤ ਵੱਡੀ ਗੱਲ ਹੈ। ਜਿਵੇਂ ਮੈਂ शशि थरूर का क्या सुना है, वो लड़का जो खालिस्तान कहता है वो जीत रहा है, समझ में नहीं आ रहा। हुण कल मैं देख रहा सी भी वो कोई लंदन टॉप को फलाना किन्ने ही जड़े दे रहे सी, ਜਦੋਂ ਹੀ ਅਮਰਿਤਪਾਲ ਸਿੰਘ ਦੇ ਪੰਜਾਬ ਦੇ ਹਵਾਲੇ ਨਾਲ ਸਕਿਪ ਕਰ ਜਾਂਦਾ ਸੀ ਕਿ ਵੀ ਨਿਰਦਲੀ ਨਹੀਂ ਆਜ਼ਾਦ ਉਹ ਅੱਗੇ ਚੱਲ ਰਹੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਵੀ ਇਹਨੂੰ ਕਿਵੇਂ ਇੱਕ ਪਾਸੇ ਉਹ ਜਿਹੜਾ ਬਾਹਰ ਜਦੋਂ ਇਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਜੀ ਉੱਥੇ ਤਾਂ 2.5 ਟੋਟਰੂ ਖਾਲਿਸਤਾਨੀ ਨੇ ਆਪਣੀਆਂ ਦੁਕਾਨਾਂ ਜੀਆਂ ਚਲਾਈਆਂ ਹੋਈਆਂ, ਉੱਥੇ ਕੌਣ ਮੰਗਦਾ। ਜਦੋਂ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਚੱਲੀ 2 ਸਾਲ ਪਹਿਲਾਂ ਔਰ ਜਿਸ ਤੇਜ਼ੀ ਦੇ ਨਾਲ ਸਿੱਖ ਬਾਹਰ ਨਿਕਲੇ ਉਹ ਮਿੱਥ ਤਾਂ ਤੋੜਤਾ। फिर इन्हां दी प्रचार मशीनरी ने दूजा काम शुरू करता कि जी बाहर तो ठीक है उत्थे ने करते ने, पंजाब च कोई नहीं मंगता खालिस्तान, नहीं पंजाब तो बिल्कुल वो तो है ही नहीं जी, एवें 2.5 टोटरू ने जिवें। हुण जे 2 हलकियां दे विच पार्लिमानी हलके, क्योंकि एक पार्लिमानी हलके च 9 असैंबली हलके आउंदे ने, 2 दा मतलब 18 असैंबली हलके। जे 18 असैंबली हलकियां च जिहड़ा आलमोस्ट 1/6 उन्हां दी असैंबली दा हो गया, ਇਹਦਾ ਮਤਲਬ ਇਹ ਹੈ ਵੀ ਪਹਿਲਾ ਰੈਫਰੈਂਡਮ ਤਾਂ ਹੋ ਗਿਆ ਜਿਹਦੇ ਚ ਅਜੇ ਕਿਉਂਕਿ ਖਾਲਿਸਤਾਨ ਦਾ ਇਸ਼ੂ ਤਾਂ ਹੈ ਹੀ ਨਹੀਂ ਸੀ, ਲੇਕਿਨ ਇਸ ਗੱਲ ਨੇ ਔਰ ਇਹ ਜਿਹੜਾ ਲੋਕ ਇਹ ਕਹਿੰਦੇ ਨੇ ਜੀ ਡਾਇਸਪੋਰਾ ਬਾਹਰ ਤੁਸੀਂ ਖਾਲਿਸਤਾਨ ਕਹਿੰਦੇ ਉਹਦਾ ਕੀ ਅਸਰ, ਜੋ ਇਹ ਪੰਜਾਬ ਦੇ ਵਿੱਚ ਹਾਲਾਂ ਇਹਦੇ ਤੇ ਮਤਭੇਦ ਹੋ ਸਕਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਸ਼ਖਸੀਅਤ ਨੂੰ ਲੈ ਕੇ ਜਾਂ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਦੀ ਵੀਡੀਓ ਆਈ, दूसरा आया कि ने इत्थे भी साडे वीर भैणां ने जिहड़े डिफरेंट व्यू रखते हैं, पर मेरा ये हुंदा कि जिथे तुहाडी कौमी ताकत का मुजाहरा हुंदा है उत्थे तुसीं अपनी ताकत की गल करो कि बई की है। मैसेज तो ये गया भाई अमृतपाल सिंह दी नूं जे 1,97,120 वोटां दे नाल जितांदे ने और इहदे च कल्ला ये नहीं है कि भी ये माझे हलके दे 5 जिहड़े ने जां 7 हलके इन्हां दे विच भुलत्थ कपूरथला हलका भी है, जीरा जड़ा मालवा फिरोजपुर चला जा वो हलका भी है और दूसरे फरीदकोट तो हुण कित्थे वो फरीदकोटिए
ਜਿਨ੍ਹਾਂ ਬਾਰੇ ਜਦੋਂ ਅਸੀਂ ਪਹਿਲੀ ਐਂਗਲੋ ਸਿੱਖ ਵਾਰ ਦਾ ਜ਼ਿਕਰ ਕਰਦੇ ਹਾਂ ਤਾਂ ਸ਼ਾਹ ਮੁਹੰਮਦ ਨੇ ਤਾਂ ਉਹਨਾਂ ਨੂੰ ਕਾਲੀ ਲਿਸਟ 'ਚ ਰੱਖਿਆ ਹੋਇਆ। ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਨਾਲ ਸਿੰਘਾਂ ਸੀ ਉਸ ਦੀ ਗੈਰ ਸਾਲੀ, ਭੱਜ ਕੇ ਜਾਏ ਕਿ ਲਾਟ ਨੂੰ ਖਬਰ ਕੀਤੀ, ਗੱਲ ਜਾਏ ਦੱਸੀ ਸਾਰੀ ਭੇਤ ਵਾਲੀ। ਹੁਣ ਫਰੀਦਕੋਟ ਦਾ ਰਾਜਾ ਜਿਹੜਾ ਸੀ ਉਹਨੇ ਹੀ ਅੰਗਰੇਜ਼ਾਂ ਨੂੰ ਜਿਹੜੀ ਭੇਤ ਵਾਲੀ ਗੱਲ ਦੱਸੀ ਕਿ ਵੀ ਸਿੰਘ ਤਾਂ ਭੱਜ ਗਏ ਨੇ, ਮੈਦਾਨ ਖਾਲੀ ਹੈ, ਤੂੰ ਜਾ ਕੇ ਡੇਰੇ ਲਾ। ਹੁਣ ਉਹ ਹਮੇਸ਼ਾ ਫਰੀਦਕੋਟੀਆਂ ਦੇ ਉੱਤੇ ਇਹ ਰਹਿੰਦਾ ਸੀ ਕਿ ਜੀ ਇਹਨਾਂ ਨੇ ਉਹ ਕੀ, ਹਾਲਾਂ ਲੋਕ ਵਿਚਾਰਿਆਂ ਦਾ ਤਾਂ ਕੀ ਸੀ, ਉਹ ਰਾਜਾ ਇਸ ਕਿਸਮ ਦੇ ਹੀ ਹੁੰਦੇ ਸੀ ਜਿਸ ਕਿਸਮ ਦੇ ਪਟਿਆਲੇ ਵਾਲੇ ਆਲੇ ਦੀ ਔਲਾਦ ਹੈ, ਐਵੇਂ ਦਾ ਹੀ ਉਹ ਸੀ। ਲੇਕਿਨ ਮੈਂ ਸਮਝਦਾ ਹੈ ਵੀ ਜਿਸ ਅੰਦਾਜ਼ 'ਚ ਫਰੀਦਕੋਟ ਦੇ ਲੋਕਾਂ ਨੇ ਸਰਬਜੀਤ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਜਿਨ੍ਹਾਂ ਦਾ ਸਲੂਟ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਫੇਰ ਕਰਦੇ ਹਾਂ, ਜਿਨ੍ਹਾਂ ਨੇ ਜੂਨ 84 ਘੱਲੂਘਾਰੇ ਦਾ ਬਦਲਾ ਲਿਆ, ਇਹ ਦੱਸਿਆ ਕਿ ਭਾਈ ਸੁੱਖਾ ਸਿੰਘ, ਮਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ ਹੈ। ਉਹਨਾਂ ਦਾ ਸਪੁੱਤਰ ਜਿਹੜਾ ਬਿਲਕੁਲ ਜਿਹਦੇ ਕੋਲ ਜੇਬ 'ਚ ਪੈਸੇ ਨਹੀਂ, ਆਪਣੀ ਗੱਡੀ 'ਚ ਪਾਉਣ ਨੂੰ ਤੇਲ ਨਹੀਂ, ਅੱਗੇ ਵੀ ਇਲੈਕਸ਼ਨ ਲੜੀ ਹੈ ਪਰ ਉਹ ਮੋਮੈਂਟਮ ਹੀ ਬਣਨੀ ਹੁੰਦੀ ਹੈ। ਇਸ ਵਾਰ ਇਹ ਮੈਸੇਜ ਜਿਹੜਾ ਗਲੋਬਲੀ ਖਾਲਿਸਤਾਨ ਦੀ ਲਹਿਰ ਚੱਲੀ ਹੋਈ ਹੈ, ਪੰਜਾਬ ਦੇ ਲੋਕਾਂ ਦਿਨਾਂ ਦੇ ਵਿੱਚ ਹੀ ਕਿਵੇਂ ਨੌਜਵਾਨ ਬਾਹਰ ਨਿਕਲੇ, ਕਿਵੇਂ ਰੋਡ ਸ਼ੋਅ ਹੋਏ, ਇੰਨੀ ਗਰਮੀ ਪੰਜਾਬ 'ਚ ਪੈ ਰਹੀ ਹੈ, ਔਰ ਉਸ ਸਾਰੇ ਦੇ ਥੱਲੇ ਉੱਥੇ ਉਹ ਸਾਰੇ ਹੀ ਜਿਹੜੇ ਨੇ ਉਹ ਭੰਡ ਜੇ ਬਿਠਾਏ, ਕੋਈ ਅਨਮੋਲ, ਕੋਈ ਹੰਸਰਾਜ ਹੰਸ ਕਹਿੰਦਾ ਮੈਂ ਤਾਂ ਜੰਮਿਆ ਹੀ ਤਰਲੇ ਕਰਨ ਲਈ ਹੈ ਜੀ, ਬਥੇਰਾ ਉਹ ਸਾਰੇ ਦਾ। ਔਰ ਇਸ ਨੂੰ ਵੀ ਇਤਿਹਾਸ ਸਿਰਜ ਦਿੱਤਾ ਹੈ ਇਸ ਸੀਟ ਦੇ ਉੱਤੇ, ਔਰ ਉਹਨਾਂ ਦੀ ਜਿਹੜੀ ਜਿੱਤ ਹੈ ਉਹ ਇੰਨੀ ਰਿਮਾਰਕੇਬਲ ਹੈ ਕਿ ਉਸ ਦੇ ਉੱਤੇ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਭਾਰਤੀ ਏਜੰਸੀਆਂ ਜਿਹੜੀਆਂ ਨੇ ਉਹ ਆਪਣੀਆਂ ਟੀਮਾਂ ਸੈੱਟ ਕਰਨਗੀਆਂ ਜਾ ਕੇ, ਕਿਉਂਕਿ ਉਹਨਾਂ ਨੇ 70,053 ਵੋਟਾਂ ਦੇ ਫਰਕ ਨਾਲ ਜਿਹੜੀ ਹੈ ਇਸ ਸੀਟ ਨੂੰ ਕੱਢਿਆ। ਹਾਂ, ਇਸ ਦਾ ਇਹਦੇ ਵਿੱਚ ਸਾਨੂੰ ਹੋਰ ਵੀ ਚਾਅ ਹੁੰਦਾ। ਜੇ ਸੰਗਰੂਰ ਦੀ ਸੀਟ ਦਾ ਜ਼ਿਕਰ ਕਰਦੇ ਹਾਂ ਅਸੀਂ, ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਵਿਕਟੋਰੀਅਸ ਸੀ 2 ਮਹੀਨੇ ਬਾਅਦ ਜਦੋਂ ਪਿਛਲੀਆਂ ਅਸੈਂਬਲੀ ਚੋਣਾਂ ਤੋਂ ਬਾਈ ਇਲੈਕਸ਼ਨ ਹੋਈ, ਪਰ ਉਹ ਇਸ ਵਾਰ ਉਹਨਾਂ ਨੇ ਲੂਜ਼ ਕੀਤਾ। ਜ਼ਾਹਰ ਹੈ ਏਜੰਸੀਆਂ ਨੇ ਆਪਣੀ ਖੇਡ ਖੇਡੀ, ਜਿਵੇਂ ਉਹਨਾਂ ਨੇ ਸੁਖਪਾਲ ਸਿੰਘ ਖਹਿਰੇ ਨੂੰ ਭੇਜਿਆ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਭਗਵੰਤ ਮਾਨ ਦਾ ਆਪਣਾ ਹਲਕਾ ਸੀ ਔਰ ਇਸ ਵਾਰ ਉਹ ਹਰ ਹਾਲਤ 'ਚ ਇਹਨੂੰ ਜਿੱਤਣਾ ਚਾਹੁੰਦਾ ਸੀ। ਔਰ ਗੁਰਮੀਤ ਸਿੰਘ ਮੀਤ ਹੇਅਰ ਜਿਹੜਾ ਜਿਸ ਨੂੰ ਇਹ ਟਿਕਟ ਦਿੱਤੀ ਗਈ, ਉਹ ਇਹਨੂੰ ਇਵੇਂ ਕੱਢ ਹੀ ਨਹੀਂ ਸੀ ਸਕਦਾ ਜੇ ਪੰਥਕ ਵੋਟ ਡਿਵਾਈਡ ਨਾ ਹੁੰਦੀ, ਸਿੱਖਾਂ 'ਚ ਕਨਫਿਊਜ਼ਨ ਨਾ ਹੁੰਦਾ। ਔਰ ਮੈਂ ਸਮਝਦਾ ਇਹ ਕਲੰਕ ਵੀ ਖੱਟਿਆ ਸੁਖਪਾਲ ਖਹਿਰੇ ਨੇ ਕਿ ਉਸ ਨੇ ਉੱਥੇ ਜਾ ਕੇ, ਔਰ ਇਸੇ ਲਈ ਮੀਤ ਹੇਅਰ ਦਾ ਵੀ ਜਿਹੜਾ ਜਿੱਤਣਾ ਹੈ ਉਹ ਬਹੁਤ ਵੱਡੇ ਫਰਕ ਨਾਲ ਹੈ, 1,72,560 ਵੋਟਾਂ ਦੇ ਫਰਕ ਦੇ ਨਾਲ ਉਹ ਜਿੱਤਿਆ। ਔਰ ਕੁੱਲ ਮਿਲਾ ਕੇ 13 ਸੀਟਾਂ 'ਚੋਂ ਜਿਹੜੀਆਂ ਨੇ 7 ਸੀਟਾਂ ਕਾਂਗਰਸ ਨੂੰ ਮਿਲੀਆਂ। ਹਾਲਾਂ ਜਦੋਂ ਮੈਂ ਹੁਣ ਇਹ ਗੱਲ ਕਰ ਰਿਹਾ, ਇੱਕ ਪਾਸੇ ਅੱਜ ਹੀ ਕਿਸੇ ਨੇ ਕਿਹਾ, ਕਹਿੰਦੇ ਦੇਖੋ ਕਿੰਨਾ ਵੱਡਾ ਦਿਖਾਂਤ ਹੈ ਕਿ ਘੱਲੂਘਾਰੇ ਹਫ਼ਤੇ ਦੇ ਵਿੱਚ ਹੀ 1 ਜੂਨ ਨੂੰ ਵੋਟਾਂ ਪਵਾਈਆਂ ਜਾਂਦੀਆਂ ਨੇ, ਰਿਜ਼ਲਟ ਆਉਂਦਾ ਹੈ, ਔਰ ਉਹੀ ਕਾਂਗਰਸ ਜਿਹਨੇ ਜੂਨ 84 ਦਾ ਘੱਲੂਘਾਰਾ ਵਰਤਾਇਆ, ਪੰਜਾਬ ਦੀਆਂ 13 ਸੀਟਾਂ 'ਚੋਂ 7 ਸੀਟਾਂ ਉਹ ਕਾਂਗਰਸ ਲੈ ਕੇ ਜਾਂਦੀ ਹੈ। ਮੈਂ ਕਿਹਾ ਇਹ ਗੱਲ ਠੀਕ ਹੈ, ਇਹ ਦੁਖਦ ਹੈ, ਕਿਉਂਕਿ ਇਹਦੇ 'ਚ ਸਾਡੀ ਫੇਲਿਅਰ ਵੀ ਹੈ ਕਿ ਭਾਈ ਅਸੀਂ ਕੋਈ ਪੋਲੀਟੀਕਲ ਇਸ ਪੀਰੀਅਡ ਦੇ ਵਿੱਚ ਉਸ ਕਿਸਮ ਦੀ ਜੁਝਾਰੂ ਲਹਿਰ ਦੇ ਵੇਲੇ ਉਸ ਕਿਸਮ ਦਾ ਨਹੀਂ ਦਿੱਤਾ। ਜਦੋਂ ਤੱਕ ਮਾਨ ਸਾਹਿਬ ਫੀਲਡ 'ਚ ਆਏ ਜਾਂ ਦੂਜੇ, ਉਹ ਸਟਰਗਲਿੰਗ ਹੀ ਰਹੇ। ਲੇਕਿਨ ਇਸ 'ਚੋਂ ਇੱਕ ਗੱਲ ਤਾਂ ਕੱਢੀ ਹੈ ਵੀ ਇਸ ਵਾਰ ਵੱਡਾ ਜਿਹਨੂੰ ਕਹਿੰਦੇ ਗੋਇੰਗ ਫॉर ਦਾ ਲੈਸਰ ਈਵਲ, ਈਵਲ ਤਾਂ ਹੈ, ਇਹ ਵੀ ਈਵਲ ਹੈ, ਬੀਜੇਪੀ ਵੀ ਹੈ, ਕਾਂਗਰਸ ਵੀ ਹੈ, ਹਰ ਜਿਹੜਾ ਉੱਥੇ ਹੈ ਉਹ ਸਾਡੇ ਲਈ ਈਵਲ ਹੀ ਹੈ, ਇਹ ਸਾਨੂੰ ਮੰਨਣਾ ਹੋਏਗਾ। ਪਰ ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਇਨ ਜਨਰਲ ਔਰ ਸਿੱਖਾਂ ਨੂੰ ਇਨ ਪਾਰਟਿਕੂਲਰ ਇਹ ਤਾਂ ਚੰਗੀ ਸਮਝ ਆ ਗਈ ਹੈ ਕਿ ਵੀ ਕਿਹਨੂੰ ਕਿਹੜੇ ਵੇਲੇ ਸਬਕ ਸਿਖਾਉਣਾ ਹੈ। ਜਦੋਂ ਕਾਂਗਰਸ ਨੂੰ ਸਬਕ ਸਿਖਾਉਣ ਦਾ ਵੇੜਾ ਸੀ, ਸਿਖਾਇਆ ਵੀ ਗਿਆ। ਜੇ ਕੈਪਟਨ ਅਮਰਿੰਦਰ ਇੱਕ ਹੋਰ ਗਾਈਜ਼ ਦੇ ਵਿੱਚ ਪਾਣੀਆਂ ਦਾ ਰਾਖਾ ਬਣ ਕੇ ਜਾਂ ਦੂਜਾ ਆਇਆ, ਉਹਨਾਂ ਨੂੰ ਪਾਵਰ ਵੀ ਦੇ ਦਿੱਤੀ। ਫਿਰ ਇਹਨਾਂ ਦੋਨਾਂ ਤੋਂ ਹੀ ਅੱਕੇ ਹੋਏ ਕਾਂਗਰਸ ਔਰ ਬਾਦਲਾਂ ਨੇ, ਜੋ 2015 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੁੰਦੀਆਂ ਨੇ, ਉਹਨਾਂ ਨੇ ਤੀਸਰਾ ਲਿਆਂਦਾ 92 ਸੀਟਾਂ ਵਾਲੀ ਆਮ ਆਦਮੀ ਪਾਰਟੀ। ਹੁਣ ਇਹਨਾਂ ਚੋਣਾਂ 'ਚ ਸਿਰਫ 3 ਪਾਰਲੀਮੈਂਟਰੀ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ। ਹੁਣ ਕੋ ਅੰਦਾਜ਼ਾ ਲਾ ਸਕਦਾ ਵੀ 2 ਸਾਲ ਦੇ ਵਿੱਚ ਜਿਹੜੀਆਂ 92 ਸੀਟਾਂ, ਜਿਹਦਾ ਮਤਲਬ ਇਹ ਹੈ ਕਿ ਆਲਮੋਸਟ ਜੇ 9 ਸੀਟਾਂ ਦਾ ਇੱਕ ਅਸੈਂਬਲੀ ਹਲਕਾ ਹੈ ਤੇ 10 ਸੀਟਾਂ ਤਾਂ ਮਿਨੀਮਮ ਇਹਨਾਂ ਕੋਲ 11 ਅੱਬਲ ਤਾਂ ਜਾਣੀਆਂ ਚਾਹੀਦੀਆਂ ਸੀ।
ਇਹਦਾ ਮਤਲਬ ਵੀ ਇਹਨਾਂ ਨੂੰ ਵੀ ਸਬਕ ਸਿਖਾ ਦਿੱਤਾ ਹੈ, ਅੱਛਾ ਕਾਂਗਰਸ ਨੂੰ ਵੀ ਔਰ ਬੀਜੇਪੀ ਨੂੰ ਜਿਵੇਂ ਕਲੀਨ ਕੀਤਾ ਹੈ, ਕਿਉਂਕਿ ਇਹ ਸਭ ਤੋਂ ਖਤਰਨਾਕ ਹੁੰਦਾ ਜੇ ਬੀਜੇਪੀ ਇੱਕ ਸੀਟ ਵੀ ਪੰਜਾਬ 'ਚ ਲੈ ਕੇ ਜਾਂਦੀ। ਹੁਣ ਇਸ ਸਾਰੇ 'ਚ ਈਵਨ ਜੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜਿਹੜਾ ਚੀਫ ਮਿਨਿਸਟਰ ਹੈ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਭਾਵੇਂ ਇਹ ਕਾਂਗਰਸ ਦੇ ਖੈਮੇ 'ਚ ਨੇ, ਪਰ ਜਿਉਂ ਹੀ ਇਹ ਜਿੱਤੇ, ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਜਿੱਤਿਆ, ਜਲੰਧਰੋਂ ਚਰਨਜੀਤ ਸਿੰਘ ਚੰਨੀ, ਔਰ ਚਰਨਜੀਤ ਸਿੰਘ ਚੰਨੀ 1,75,993 ਵੋਟਾਂ ਦੇ ਫਰਕ ਨਾਲ ਜਿੱਤਿਆ, ਔਰ ਇਸੇ ਤਰ੍ਹਾਂ ਪਟਿਆਲੇ ਤੋਂ ਡਾਕਟਰ ਗਾਂਧੀ ਉਹ ਘੱਟ ਮਾਰਜ 14,831। ਇਹਨਾਂ ਦੋਨਾਂ ਨੇ, ਚਰਨਜੀਤ ਚੰਨੀ ਔਰ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਕੋਈ ਸੈਲੀਬ੍ਰੇਸ਼ਨ ਨਹੀਂ ਕਰਨੀ, ਕੋਈ ਢੋਲ, ਕੋਈ ਨਾਚ, ਕੁਛ ਨਹੀਂ। ਇਹ ਅਸੀਂ ਉਹਨਾਂ ਦਿਨਾਂ ਚੋਂ ਗੁਜ਼ਰ ਰਹੇ ਜਿੱਥੇ 40 ਸਾਲ ਪਹਿਲਾਂ ਸਾਡੀ ਧਰਤੀ ਤੇ ਘੱਲੂਘਾਰਾ ਵਰਤਾਇਆ ਗਿਆ। ਚਲੋ ਦੁਸ਼ਮਣ ਦੇ ਖੈਮੇ 'ਚ ਹੀ ਸਹੀ, ਲੇਕਿਨ ਇਹਦੇ ਉਲਟ ਤੁਸੀਂ ਦੇਖੋ ਜਿਹੜਾ ਦਿੱਲੀ ਦੇ ਵਿੱਚ ਮਸਖਰਿਆਂ ਦਾ ਯਾਰ ਉਹ ਜੇਬ ਕਤਰਾ ਮਨਜਿੰਦਰ ਸਰਸਾ, ਉਹ ਬੀਜੇਪੀ ਦੇ ਦਫ਼ਤਰ ਗਲ 'ਚੋਂ ਪਾਇਆ ਤੇ ਉਹ ਢੋਲ ਵਜਾ ਰਿਹਾ। ਇਹ ਸਿੱਖਾਂ ਦੇ ਹਤੈਸ਼ੀ ਬਣੇ ਹੋਏ ਨੇ। ਸੋ ਇਹਨਾਂ ਸਾਰਿਆਂ 'ਚ ਅਸੀਂ ਦੇਖਦੇ ਹਾਂ ਕਿ ਵੀ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਦੁੱਖ ਹੈ, ਹਰ ਇੱਕ ਨੇ ਅਫਸੋਸ ਦਾ ਇਜ਼ਹਾਰ ਕੀਤਾ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਸਾਰੇ ਦੇ ਨਾਲ ਮੈਸੇਜ ਬੜਾ ਕਲੀਅਰ ਗਿਆ। ਔਰ ਇਹ ਜੇ ਤੁਸੀਂ ਜਿਹੜੇ ਟ੍ਰੈਡੀਸ਼ਨਲੀ ਸਿੱਖਾਂ ਦੇ ਵਿਰੋਧ ਖਲੋਣ ਵਾਲੇ ਨੇ, ਔਰ ਮੈਂ ਦੇਖ ਰਿਹਾ ਸੀ ਵੀ ਇਹ ਸ਼ੇਖਰ ਗੁਪਤਾ ਜਿਹੜਾ ਗੰਦਾ ਬਦਬੂਦਾਰ ਜਨਸੰਘੀ ਹੈ, ਉਹ ਕੀ ਕਹਿੰਦਾ, ਜਿਹੜਾ ਪ੍ਰਿੰਟ 'ਚ ਵੀ ਬੜਿਆ ਹੋਇਆ, ਦੂਜੇ ਵੀ, ਉਹਨੇ ਨਾਲ ਦੀ ਨਾਲ ਹੀ ਉਹਦਾ ਆਰਟੀਕਲ ਜਿਹੜਾ ਆ ਜਾਂਦਾ ਹੈ, ਰੂਰਲ ਪੰਜਾਬ ਇਜ਼ ਏ ਟਾਈਮ ਕੈਪਸੂਲ, ਇਟਸ ਨਿਊ ਸਟੋਰੀ ਇਜ਼ ਦਾ ਓਲਡ ਵਨ, ਡਿਕਲਾਈਨਿੰਗ ਇਕੋਨਮੀ, ਰਾਈਜ਼ਿੰਗ ਰਿਲੀਜੀਅਸਿਟੀ, ਬੈਡ ਪੋਲਿਟਿਕਸ, radicalism is back in Punjab, especially in zones where Sikhs form a large rural majority and 3 of the 5 prominent political forces in this elections are playing with it. ਹੁਣ ਤੁਸੀਂ ਜੇ ਹੈਡਲਾਈਨ ਹੀ ਦੇਖੋ ਤੇ ਫਿਰ ਇਹਦੀ ਇਸ ਬਾਣੀਏ ਦੀ ਢਿੱਡ ਦੇ ਅੰਦਰ ਕਿਵੇਂ ਜਿਹੜਾ ਉਹ ਬਰਲੂ ਮਚਿਆ ਹੋਇਆ ਉਹ ਤੁਸੀਂ ਦੇਖ ਸਕਦੇ ਹੋ। ਉਹਨੇ ਕਿਹਾ ਜੀ ਇਹ ਜਿਹੜਾ ਪੇਂਡੂ ਪੰਜਾਬ ਹੈ ਸਭ ਤੋਂ ਖਤਰਨਾਕ ਹੈ, ਇਹ ਜਿਹੜੀ ਨਵੀਂ ਕਹਾਣੀ ਹੁਣ ਇਹਨਾਂ ਦੋਵਾਂ ਦੇ ਆਉਣ ਨਾਲ ਬਣੀ ਹੈ ਉਹੀ ਪੁਰਾਣੀ ਕਹਾਣੀ ਦਾ ਰਿਪੀਟ ਹੈ। ਔਰ ਫਿਰ ਉਹ ਕਾਰਨ ਦੇ ਰਿਹਾ ਕਿਉਂਕਿ ਜੀ ਲੋਕਾਂ ਇਕਨੋਮੀ ਡਿਕਲਾਈਨ ਕਰ ਰਹੀ ਹੈ, ਧਰਮ ਜਿਹੜਾ ਉਹ ਰਾਈਜ਼ਿੰਗ ਰਿਲੀਜੀਅਸਿਟੀ, ਹਿੰਦੂਆਂ ਦੇ ਵਿੱਚ ਹਿੰਦੂਤਵਾ ਆ ਜਾਏ ਤੇ ਉਹ ਕਹਿੰਦੇ ਨੇ ਜੀ ਇਹ ਬੜਾ ਪ੍ਰਾਈਡ ਮੋਦੀ ਨੇ ਦਿੱਤਾ ਹੈ ਰਾਮ ਦਾ, ਤੇ ਜੇ ਸਿੱਖਾਂ ਦੇ ਵਿੱਚ ਪ੍ਰਚਾਰ ਦੀ ਗੱਲ ਹੋਏ ਜੀ ਸਿੱਖੀ ਜਿਹੜਾ ਵੱਲ ਉਹਨਾਂ ਨੂੰ ਰਾਈਜ਼ਿੰਗ ਰਿਲੀਜੀਅਸਿਟੀ ਲੱਗਦਾ ਹੈ, ਔਰ ਬੈਡ ਪੋਲਿਟਿਕਸ, ਔਰ ਕਹਿ ਰਿਹਾ ਰੈਡੀਕਲਿਜ਼ਮ ਇਜ਼ ਬੈਕ ਇਨ ਪੰਜਾਬ। ਬਿਲਕੁਲ ਬੈਕ ਹੈ, ਇਹਨੂੰ ਤੁਸੀਂ ਰੈਡੀਕਲਿਜ਼ਮ ਕਹੋ, ਕੱਲ੍ਹ ਨੂੰ ਤੁਸੀਂ ਮਿਲੀਟੈਂਸੀ ਕਹੋ, ਪਰਸੋਂ ਨੂੰ ਕੋਈ ਹੋਰ ਕਹੋ। ਸੋ ਇਹ ਇਵੇਂ ਹੀ ਹੋਇਆ ਬੀਜੇਪੀ ਦੇ ਨਾਲ, ਕਿਉਂਕਿ ਇੱਕ ਖਬਰ ਇੱਕ ਦਿਨ ਪਹਿਲਾਂ ਦੀ ਲੱਗੀ ਸੀ ਵੀ ਕਿਵੇਂ ਬੀਜੇਪੀ ਨੇ ਬੜੇ ਬੜੇ ਝੰਡੇ ਤਿਆਰ ਕੀਤੇ ਨੇ, ਪ੍ਰਸ਼ਾਦ ਤਿਆਰ ਕੀਤਾ, ਵੱਧ ਨੂੰ ਵੱਡ ਲਾਰਡ ਰਾਮਾ ਫਲੈਗਸ, ਪ੍ਰਸ਼ਾਦਸ, ਲੱਡੂਸ, ਬੀਜੇਪੀ ਰੈਡੀ ਫॉर ਗ੍ਰੈਂਡ ਸੈਫਰਨ ਸੈਲੀਬ੍ਰੇਸ਼ਨ ਇਨ ਪੰਜਾਬ। ਉਹ ਦੇਖ ਰਹੇ ਸੀ ਵੀ ਜਿੰਨੀਆਂ ਸੀਟਾਂ ਆਈ ਜਾਣਗੀਆਂ, ਉਹਨਾਂ ਨੇ ਕਿਹਾ ਕਿ ਵੀ ਬੀਜੇਪੀ ਇਜ਼ ਆਲ ਸੈਟ ਟੂ ਸੈਲੀਬ੍ਰੇਟ ਵਿਦ ਫਲੈਗਸ ਬੀਅਰਿੰਗ ਲਾਰਡ ਰਾਮਾਜ਼ ਇਮੇਜ, ਰਾਮ ਦੇ ਨਿਸ਼ਾਨ ਵਾਲਾ ਝੰਡਾ, ਇਫ ਦਾ ਪਾਰਟੀ ਵਿਨਸ ਕੰਸੀਡਰੇਬਲ ਸੀਟਸ ਇਨ ਦਾ ਪੰਜਾਬ ਲੋਕ ਸਭਾ ਇਲੈਕਸ਼ਨਸ। ਔਰ ਇਹ ਪੂਰੀ ਝੰਡਿਆਂ ਦੀ ਫੋਟੋ, ਰਾਮ ਦੀ ਫੋਟੋ, ਲੱਡੂ ਪਤਾ ਨਹੀਂ ਕਿੰਨੇ ਹਲਵਾਈ ਲਾਏ ਸੀ ਦੂਜੇ ਤੀਜੇ। ਕੋਈ ਨਹੀਂ ਹੈ ਤੇ ਅਮਰੀਕਾ 'ਚ ਭੇਜ ਦਿਓ, ਇੱਥੇ ਵੰਡ ਦਿੰਦੇ ਆ, ਬਥੇਰੇ ਹੋਮਲੈਸ ਨੇ, ਤੁਹਾਡੇ ਤਾਂ ਖਾਣ ਨੂੰ ਹੁਣ ਜੀ ਨਹੀਂ ਕਰਨਾ, ਵੀ ਤੁਹਾਡਾ ਤਾਂ ਜਿਹੜਾ ਉਹ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ। ਸੋ ਬਾਕੀ ਸੀਟਾਂ 'ਚ ਵੀ ਜਿਹੜਾ ਹੈ ਉਹ 3 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਲਈਆਂ, ਉਹਨਾਂ 'ਚ ਹੁਸ਼ਿਆਰਪੁਰ ਦੀ ਹੈ ਜਿਹੜਾ ਰਾਜਕੁਮਾਰ ਚੱਬੇਵਾਲ 44,111 ਵੋਟਾਂ ਨਾਲ ਜਿੱਤਿਆ, ਅਨੰਦਪੁਰ ਸਾਹਿਬ ਤੋਂ ਮਲਵਿੰਦਰ ਕੰਗ 10,846 ਦੇ ਨਾਲ, ਬਹੁਤ ਛੋਟੀ ਲੀਡ ਹੈ ਸਿਰਫ ਇਹਦੀ ਗੁਰਮੀਤ ਹੇਅਰ ਦੀ, ਕਿਉਂਕਿ ਸੁਖਪਾਲ ਖਹਿਰਾ ਨੇ ਉਹ ਰਸਤਾ ਪੱਧਰਾ ਕੀਤਾ। ਔਰ ਬੀਬੀ ਹਰਸਿਮਰਤ ਕੌਰ ਬਾਦਲ ਘੱਟੋ ਘੱਟ ਇਹ ਤਾਂ ਆਪਣੇ ਘਰ ਵਾਲੇ ਨੂੰ ਕਹਿ ਸਕਦੀ ਹੈ, ਦੇਖੋ ਜੀ ਘੱਟੋ ਘੱਟ ਮੈਂ ਤੁਹਾਡੀ ਜੜ ਤਾਂ ਰਹਿਣ ਦਿੱਤੀ ਹੈ। ਉਹਨੇ ਕਿਹਾ ਹੋਣਾ ਪੈਸੇ ਸਾਡੇ ਲੱਗੇ ਨੇ, ਕਿੰਨੇ ਅਸੀਂ ਵੰਡੇ ਅਖੀਰਲੇ 3 ਦਿਨਾਂ 'ਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੌਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਘੱਲੂਘਾਰਾ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਅਤੇ ਭਾਰਤੀ ਹਕੂਮਤ ਵੱਲੋਂ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿਰੋਧ ਵਿੱਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਇੰਡੀਅਨ ਅੰਬੈਸੀ ਸਾਹਮਣੇ 6 ਜੂਨ 2024 ਨੂੰ ਹੋਵੇਗਾ ਭਾਰੀ ਵਿਰੋਧ ਪ੍ਰਦਰਸ਼ਨ। ਈਸਟ ਕੋਸਟ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਆਓ ਭਾਰਤੀ ਹਕੂਮਤ ਦਾ ਖੂਨੀ ਚਿਹਰਾ ਬੇਨਕਾਬ ਕਰੀਏ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਵਿੱਚ ਆਪਣੀ ਵਚਨਬੱਧਤਾ ਦੁਹਰਾਈਏ। 6 ਜੂਨ 2024 ਦਿਨ ਵੀਰਵਾਰ ਸਵੇਰੇ 10 ਵਜੇ ਇੰਡੀਅਨ ਅੰਬੈਸੀ ਵਾਸ਼ਿੰਗਟਨ ਡੀਸੀ ਸਾਹਮਣੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦਾ ਸੰਡੇ ਗਾਰਡੀਅਨ ਅਖਬਾਰ ਨੇ ਆਪਣੀ ਇੱਕ ਤਾਜ਼ਾ ਰਿਪੋਰਟ ਵਿੱਚ ਇੰਕਸ਼ਾਫ ਕੀਤਾ ਹੈ ਕਿ ਨਿਊਯਾਰਕ ਦੀ ਅਦਾਲਤ ਵਿੱਚ ਨਿਖਿਲ ਗੁਪਤਾ ਦੇ ਖਿਲਾਫ ਮੁਕੱਦਮਾ ਜਲਦੀ ਸ਼ੁਰੂ ਹੋਣ ਜਾ ਰਿਹਾ ਔਰ ਕਿਆਸ ਰਾਈਆਂ ਕੀਤੀਆਂ ਜਾ ਰਹੀਆਂ ਨੇ ਕਿ ਨਿਖਿਲ ਗੁਪਤਾ ਅਮਰੀਕਨ ਏਜੰਸੀਆਂ ਨਾਲ ਸਮਝੌਤਾ ਕਰ ਲਵੇਗਾ ਜਾਂ ਨਹੀਂ। ਜੇ ਉਹ ਮੰਨ ਲੈਂਦਾ ਹੈ ਤਾਂ ਉਸ ਨੇ ਜਿਹੜੀ ਭਾਰਤੀ ਏਜੰਸੀਆਂ ਲਈ ਕੰਮ ਕਰ ਰਿਹਾ ਸੀ ਤਾਂ ਉਸ ਦੀ ਸਜ਼ਾ ਵਿੱਚ ਕਮੀ ਹੋ ਸਕਦੀ ਹੈ, ਨਹੀਂ ਤਾਂ ਉਸ ਦੇ ਖਿਲਾਫ ਪੂਰਾ ਜਿਹੜਾ ਉਹ ਟ੍ਰਾਇਲ ਚੱਲੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਾਰੇ ਵਿਊਅਰਸ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਇਸ ਵੇਲੇ 500 ਦੇ ਕਰੀਬ ਸਾਡੇ ਵੀਰ ਲਾਈਵ ਵੀ ਨੇ, ਜਿਹੜੇ ਲਾਈਵ ਚੈਟ ਦਾ ਹਿੱਸਾ ਨੇ। ਅੱਛਾ। ਔਰ ਅਸੀਂ ਇਹ ਵੀ ਗੁਜ਼ਾਰਿਸ਼ ਕਰਾਂਗੇ ਕਿ ਭਾਈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਤੁਹਾਡੀ ਸਭ ਦੀ ਇਨਪੁਟ ਲਈਏ। ਔਰ ਫੇਸਬੁੱਕ ਪੇਜ ਸਾਡਾ ਬਲੌਕ ਹੈ, ਸੋ ਜਦੋਂ ਤੁਸੀਂ YouTube ਤੇ ਖੁਦ ਵੀ ਹਿੱਸਾ ਬਣਦੇ ਹੋ, ਇਸ ਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ ਔਰ ਆਪਣੀ ਤੁਸੀਂ ਇਨਪੁਟ ਵੀ ਸਾਡੇ ਤੱਕ ਪਹੁੰਚਾਓ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਖਾਸ ਇਵੈਂਟ ਜਿਵੇਂ ਹੁਣ ਇਲੈਕਸ਼ਨ ਰਿਜ਼ਲਟ ਐਨਾਲਿਸਿਸ ਹੈ, ਉਹਦੇ 'ਚ ਸਾਡੇ ਵਿਊਅਰਸ ਖਾਸ ਦਿਲਚਸਪੀ ਦੇ ਨਾਲ ਆਏ ਨੇ ਇਹ ਸਾਰੇ ਪ੍ਰੋਗਰਾਮ। ਪਰ ਅਸੀਂ ਸਮਝਦੇ ਹਾਂ ਵੀ ਜੇ ਰੈਗੂਲਰ ਪ੍ਰੋਗਰਾਮਸ ਦੇ ਵਿੱਚ ਵੀ ਸਾਨੂੰ ਅੱਡ-ਅੱਡ ਇਸ਼ੂਜ਼ ਦੇ ਉੱਤੇ, ਕਿਉਂਕਿ ਇਹ ਅਲਟੀਮੇਟਲੀ ਇਹ ਸਾਡਾ ਜਿਹੜਾ ਵਿਚਾਰ ਚਰਚਾ ਜਾਂ ਵਿਚਾਰ ਗੋਸ਼ਟੀ ਜਾਂ ਜਿਸ ਦੇ ਲਈ ਗੋਸ਼ਟ ਲਫ਼ਜ਼ ਹੀ ਪੁਰਾਣਾ ਹੈ, ਇਹ ਹੈਲਪਫੁਲ ਹੈ ਸਾਡੇ ਲਈ ਵੀ ਔਰ ਤੁਹਾਡੇ ਲਈ ਵੀ। ਔਰ ਤੁਸੀਂ ਰੈਗੂਲਰਲੀ ਇਸ ਪ੍ਰੋਗਰਾਮ ਨਾਲ ਜੁੜਿਆ ਕਰੋ, YouTube ਰਾਹੀਂ ਵੀ ਔਰ ਤੁਹਾਡੇ IP ਬਾਕਸ ਇਹਨਾਂ ਘਰਾਂ 'ਚ ਹੈ, ਤੁਸੀਂ ਉਸ ਦੇ ਰਾਹੀਂ ਵੀ, ਤਾਂ ਕਿ ਵੱਧ ਤੋਂ ਵੱਧ ਦੀ ਰੀਚ ਹੋਏ। ਹਾਲਾਂਕਿ ਇਸ ਇਸ਼ੂ ਦੇ ਉੱਤੇ ਕੱਲ ਮੈਂ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ, ਪਰ ਮੈਨੂੰ ਇੱਕ ਦੋ ਵੀਰਾਂ ਨੇ ਕਿਹਾ ਕਿ ਵੀ ਇਹ ਤੁਸੀਂ ਰੈਫਰੈਂਸ ਦਿੱਤੀ ਹੈ ਬਟ ਇਸ ਦਾ ਜੋ ਥੋੜੀ ਡੀਟੇਲ ਦੱਸੋ, ਕਿਉਂਕਿ ਮੈਂ ਤਾਂ ਟਰੈਵਲ ਕਰ ਰਿਹਾ ਸੀ ਵੀਕਐਂਡ ਤੋਂ। ਔਰ ਇਸ ਬਾਰੇ ਅਸੀਂ ਜਿਹੜੀ ਸਾਡਾ ਲੇਟੈਸਟ ਸੈਗਮੈਂਟ ਸੀ ਨਿਖਿਲ ਗੁਪਤਾ ਦੇ ਉੱਤੇ, ਉਹ ਤਾਂ ਸੀ ਕਿ ਜਦੋਂ ਕਨਸਟੀਟਿਊਸ਼ਨਲ ਕੋਰਟ ਨੇ ਫਾਈਨਲ ਇਹ ਡਿਸੀਜਨ ਦਿੱਤਾ ਕਿ ਵੀ ਨਾ ਤਾਂ ਇਹਦਾ ਕੋਈ ਪੋਲੀਟੀਕਲ ਇਸ਼ੂ ਬਣਦਾ ਹੈ ਔਰ ਇਹ ਜਿਹੜਾ ਨਿਖਿਲ ਗੁਪਤਾ ਨੂੰ ਪੂਰਾ ਜਸਟਿਸ ਦਿੱਤਾ ਗਿਆ ਲੋਅਰ ਕੋਰਟਸ ਦੇ ਵਿੱਚ ਔਰ ਇਸ ਨੂੰ ਐਕਸਟ੍ਰਾਡਾਈਟ ਕੀਤਾ ਜਾਏ। ਔਰ ਇਹ ਸੀ ਕਿ ਜੀ ਜਸਟਿਸ ਡਿਪਾਰਟਮੈਂਟ ਜਿਹੜਾ ਉਹਨਾਂ ਦਾ ਹੈ ਉਹ ਫਾਈਨਲ ਟੇਕ ਇਹਦੇ ਤੇ ਲੈਣਗੇ ਕਿ ਕਦੋਂ ਭੇਜਣਾ। ਸੋ ਕਿਉਂਕਿ ਇਸ ਗੱਲ ਨੂੰ ਵੀ ਸ਼ਾਇਦ 2 ਹਫ਼ਤੇ ਤੋਂ ਜ਼ਿਆਦਾ ਹੋ ਗਿਆ, 2-2.5 ਹਫ਼ਤੇ। ਸੋ ਇਸ ਪੀਰੀਅਡ 'ਚ ਫਿਰ ਕੋਈ ਹੋਰ ਖਬਰ ਤਾਂ ਨਹੀਂ ਸੀ। ਔਰ ਅੱਜ ਜਦੋਂ ਬੀਤੇ ਕੱਲ੍ਹ ਮੈਂ ਵਾਪਸ ਆਇਆ ਔਰ ਉਸ ਤੋਂ ਵੀ ਇੱਕ ਦਿਨ ਪਹਿਲਾਂ ਦੀ ਇਹ ਖਬਰ ਸੰਡੇ ਗਾਰਡੀਅਨ ਲਾਈਵ ਦੇ ਹਵਾਲੇ ਨਾਲ ਸੀ ਔਰ ਉਹਦੇ 'ਚ ਵੀ ਕਿਉਂਕਿ ਸਟੋਰੀ ਅਭਿਨੰਦਨ ਮਿਸ਼ਰਾ ਨਾਂ ਦੇ ਕਿਸੇ ਰਿਪੋਰਟਰ ਨੇ ਕੀਤੀ ਤੇ ਮੈਨੂੰ ਲੱਗਾ ਕਿ ਵੀ ਇਹ ਮਿਸ਼ਰੇ ਔਰ ਵਰਮੇ ਔਰ ਸ਼ਰਮੇ ਜਿਹੜੇ ਇਹਨਾਂ ਮੀਡੀਆ 'ਚ ਬੜੇ ਬੜੇ ਹੋਏ ਨੇ, ਇਹ ਜਾਣੂ ਨੇ, ਇਨਸਾਈਡਰ, ਔਰ ਇਹਨਾਂ ਨੂੰ ਜ਼ਰੂਰ ਪਤਾ ਹੈ ਵੀ ਕਿਸੇ ਨਾ ਕਿਸੇ ਲੈਵਲ ਤੇ ਜੇ ਇਹਨੇ ਇਸ ਸਟੋਰੀ ਦੇ ਵਿੱਚ ਇਹ ਕਿਹਾ ਕਿ ਵੀ ਸ਼ੁਰੂ ਹੀ ਤੋਂ ਕੀਤਾ ਨਿਊ ਦਿੱਲੀ ਡੇਟ ਲਾਈਨ ਹੈ, ਇਹ ਪਲੀ ਬਾਰਗੇਨ ਇਜ਼ ਲਾਈਕਲੀ ਟੂ ਬੀ ਅਰੇਂਜਡ if Gupta agrees to claim that he was working for Indian agencies। ਇਹ ਸ਼ੁਰੂਆਤ ਹੈ, ਆਗਾਜ਼ ਹੈ। ਹੁਣ ਇਹਦਾ ਮਤਲਬ ਇਹ ਹੈ ਔਰ ਇਹ ਜਿਹੜੇ ਅਮਰੀਕਨ ਜਾਂ ਕੈਨੇਡੀਅਨ ਸਿਸਟਮ ਨੂੰ ਸਮਝਦੇ ਨੇ ਕਿ ਜਦੋਂ ਤੁਹਾਡੇ ਤੇ ਕੋਈ ਚਾਰਜ ਲਾਇਆ ਜਾਂਦਾ ਹੈ ਉਹਦੇ ਤੋਂ ਹੁੰਦਾ ਹੈ ਕਿ ਭਾਈ ਆ ਤੁਸੀਂ ਕੰਸਪੀਰੇਸੀ ਕੀਤੀ ਹੈ ਟੂ ਮਰਡਰ, ਇਹਦੀ 10 ਸਾਲ ਦੀ ਸਜ਼ਾ ਹੈ, ਯੂ ਹਾਇਰਡ ਏ ਮੈਨ ਐਂਡ ਆਲ 10 ਸਾਲ ਦੀ, ਜਿਵੇਂ 2 ਕੇਸ ਮੇਨ ਬਣਦੇ ਨੇ ਜਿਹਦੇ ਥੱਲੇ 20 ਸਾਲ ਦੀ ਸਜ਼ਾ ਇਹਨੂੰ ਮਿਨੀਮਮ ਹੋ ਸਕਦੀ ਹੈ ਨਿਖਿਲ ਗੁਪਤੇ ਨੂੰ, ਜਿਹੜੀ ਜੂਰਿਸਪ੍ਰੂਡੈਂਸ ਅਮਰੀਕਨ ਦਾ ਹਿੱਸਾ ਹੈ। ਬਹੁਤ ਵਾਰ ਇਹ ਹੁੰਦਾ ਵੀ ਕੁਝ ਥਾਵਾਂ ਤੇ ਕਨਕਰੈਂਟ ਚੱਲਦੀ ਹੈ। ਕਨਕਰੈਂਟ ਦਾ ਮਤਲਬ ਹੁੰਦਾ ਹੈ ਕਿ ਇੱਕੋ ਵੇਲੇ ਦੋਵੇਂ ਸਜ਼ਾਵਾਂ ਫਿਰ 10 ਸਾਲ 'ਚ ਹੀ ਮੁੱਕ ਜਾਂਦਾ। ਤੇ ਕਈ ਵਾਰੀ ਜੱਜਿਸ ਜਿਹੜੇ ਇਸ ਕਿਸਮ ਦੇ, ਕਿਉਂਕਿ ਜਿਵੇਂ ਮੈਂ ਕਿਹਾ ਸੀ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੱਕ ਐਸਾ ਮੁੱਦਾ ਹੈ ਜਿਹਦੇ ਤੇ ਕੋਈ ਦੁਨੀਆ ਦੇ ਵਿੱਚ ਕੋਈ ਲਾਅ ਐਗਜ਼ਿਸਟ ਨਹੀਂ ਕਰਦਾ
ਔਰ ਇਹ ਜਿਵੇਂ ਅਮਰੀਕਾ 'ਚ ਵੀ ਜਦੋਂ ਨਿਖਿਲ ਗੁਪਤਾ ਤੇ ਟ੍ਰਾਇਲ ਚੱਲੇਗਾ ਤੇ ਨਾਰਮਲ ਜਿਹੜਾ ਕ੍ਰਿਮੀਨਲ ਲਾਅ ਹੈ ਉਹਦੇ ਥੱਲੇ ਹੀ ਇਹਨੂੰ ਇੰਡਾਈਕਟ ਕੀਤਾ ਜਾਏਗਾ। ਸੋ ਉਹਦੇ 'ਚ ਕਈ ਵਾਰ ਜਿਹੜੀ ਕਨਕਰੈਂਟ ਚੱਲਣ ਤੋਂ ਇਲਾਵਾ ਕੁਝ ਖਤਰਨਾਕ ਮਾਮਲਿਆਂ ਜੀਵਨ ਕ੍ਰਿਮੀਨਲ ਲਾਅ 'ਚ ਵੀ ਹੁੰਦਾ ਕਿ ਸੈਪਰੇਟ ਚੱਲਣਗੀਆਂ ਸਜ਼ਾਵਾਂ, ਜਿਵੇਂ ਗੁਰਮੀਤ ਰਾਮ ਰਹੀਮ ਦੇ ਕੇਸ 'ਚ ਜਿਹੜਾ ਉਹ ਕਨਕਰੈਂਟ ਨਹੀਂ ਹੈ। ਸੋ ਉਹਦੇ ਥੱਲੇ ਵੀ ਮੈਕਸਿਮਮ 20 ਸਾਲ ਬਣਦੇ ਨੇ ਤੇ ਜੇ ਕਨਕਰੈਂਟ ਹੋ ਜਾਏ ਤਾਂ 10 ਸਾਲ ਬਣਨਗੇ ਉਹਦੇ। ਹੁਣ ਪਲੀ ਬਾਰਗੇਨ ਕੀ ਹੈ, ਪਰ ਇਸ ਸਜ਼ਾ ਤੱਕ ਪਹੁੰਚਾਉਣ ਲਈ ਪੂਰਾ ਟਰਾਇਲ ਜਿਹਦੇ 'ਚ ਅਦਾਲਤ ਦਾ ਖਰਚਾ, ਏਜੰਸੀਆਂ ਦੇ ਉੱਤੇ ਸਬੂਤ, ਕਾਊਂਟਰ ਡਿਫੈਂਸ, ਦੂਜੇ ਤੀਜੇ। ਸੋ ਕਈ ਵਾਰ ਜਦੋਂ ਕਿ ਜਿਹੜਾ ਕ੍ਰਿਮੀਨਲ ਹੁੰਦਾ ਹੈ ਜਾਂ ਜਿਹੜਾ ਐਕਿਊਜ਼ਡ ਹੁੰਦਾ ਹੈ ਉਹਨੂੰ ਇਹ ਨਜ਼ਰ ਆ ਰਿਹਾ ਹੁੰਦਾ ਕਿ ਵੀ ਆਹ ਸਜ਼ਾ ਮੈਨੂੰ ਮਿਲ ਸਕਦੀ ਹੈ, ਇੰਨਾ ਵੀ ਲੱਗੇਗਾ, ਉਸ ਮਾਮਲੇ 'ਚ ਫਿਰ ਏਜੰਸੀਆਂ ਉਹਨੂੰ ਪਲੀ ਬਾਰਗੇਨਿੰਗ ਉਹਨੂੰ ਕਹਿੰਦੇ ਨੇ ਕਿ ਵੀ ਤੂੰ ਮੰਨ ਲੈ ਕਿ ਤੂੰ ਇਹ ਕੀਤਾ, ਇੰਡੀਅਨ ਏਜੰਸੀਆਂ ਦੇ ਕਹਿਣ ਤੇ ਕੀਤਾ, ਤੇ ਤੇਰੀ ਸਜ਼ਾ ਅਸੀਂ ਇੰਨੀ ਘਟਾ ਦੇਵਾਂਗੇ, ਅੱਧੀ ਕਰ ਦੇਣ ਜਾਂ ਕੋਈ ਹੋਰ ਜੋ ਵੀ ਡੀਲ ਆਫਰ ਕਰਨ, ਔਰ ਉਹਨੂੰ ਪਲੀ ਬਾਰਗੇਨ ਕਹਿੰਦੇ ਨੇ। ਹੁਣ ਇਹ ਕਹਾਣੀ ਦੀ ਇਹਦਾ ਮਤਲਬ ਇਹ ਹੈ ਕਿ ਵੀ ਇਹ ਆਲਰੇਡੀ ਜਿਹੜਾ ਹੁਣ ਇੰਡੀਅਨ ਏਜੰਟਾਂ ਰਾਹੀਂ, ਦੂਜਿਆਂ ਰਾਹੀਂ, ਕਿਉਂਕਿ ਬੰਦਾ ਤਾਂ ਉਹਨਾਂ ਦਾ ਸੀ, ਕਿਉਂਕਿ ਨਿਖਿਲ ਗੁਪਤਾ ਨੇ ਇੱਕ ਸਟੇਜ ਤੇ ਚੈੱਕ ਅਦਾਲਤ ਦੇ ਵਿੱਚ ਇਹ ਵੀ ਉਹਨੇ ਕਲੇਮ ਕਰਨਾ ਚਾਹਿਆ ਜਾਂ ਕੀਤਾ ਕਿ ਜੀ ਮੈਂ ਤਾਂ ਉਹਦਾ ਅਫੀਸ਼ੀਅਲ ਡਿਊਟੀ ਸੀ। ਮਤਲਬ ਇਹ ਹੈ ਕਿ ਵੀ ਉਦੋਂ ਲੱਗਦਾ ਸੀ ਵੀ ਇੰਡੀਆ ਉਹਨੂੰ ਡਿਪਲੋਮੈਟਿਕ ਸਟੇਟਸ ਵੀ ਦੇ ਸਕਦਾ ਕਿ ਐਜ਼ ਏ ਪਹਿਲਾਂ ਤਾਂ ਨਹੀਂ ਸੀ ਦਿੱਤਾ ਹੋਇਆ, ਜੇ ਤਾਂ ਪਹਿਲਾਂ ਹੀ ਉਹਨੂੰ ਐਜ਼ ਏ ਡਿਪਲੋਮੈਟ ਦਿੱਤਾ ਹੁੰਦਾ ਤਾਂ ਫਿਰ ਜੇ ਅਮਰੀਕਨ ਜਾ ਕੇ ਉੱਥੇ ਫੜ ਵੀ ਲੈਂਦੇ ਤੇ ਉਹਨੂੰ ਚੈੱਕ ਅਦਾਲਤ ਨੂੰ ਉਹਨੂੰ ਛੱਡਣਾ ਪੈਣਾ, ਉਹ ਨਹੀਂ ਸੀ, ਪਰ ਉਹਨੇ ਪਲੀ ਜ਼ਰੂਰ ਇਹਦੇ ਤੇ ਕੀਤੀ। ਫਿਰ ਅਸਾਈਲਮ ਵਰਗਾ ਵੀ ਉਹਨੇ ਕਰਨਾ ਚਾਹਿਆ ਕਿ ਜੀ ਫੇਅਰ ਟਰਾਇਲ ਨਹੀਂ ਹੋਏਗਾ ਜਾਂ ਅਦਰ, ਉਹ ਵੀ ਜੱਜਾਂ ਨੇ ਥਰੂ ਆਊਟ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਸੈਕੰਡ ਇਹਦਾ ਹੈ ਕਿ ਵੀ ਇਹ ਮਰਡਰ ਫॉर ਹਾਇਰ ਜਿਹੜੇ ਚਾਰजेस ਨੇ ਇਹਦੇ ਖਿਲਾਫ ਨਿਖਿਲ ਗੁਪਤਾ ਦੇ, ਦਾ ਟਰਾਇਲ ਇਜ਼ ਲਾਈਕਲੀ ਟੂ ਕਮੈਂਸ ਇਨ ਦਾ ਕਮਿੰਗ ਵੀਕਸ ਇਨ ਏ ਨਿਊਯਾਰਕ ਕੋਰਟ। ਹੁਣ ਇਹਦੇ ਕੋਲ ਜਿਹੜਾ ਰਿਪੋਰਟਰ ਹੈ ਅਭਿਨੰਦਨ ਮਿਸ਼ਰਾ, ਜਾਂ ਤਾਂ ਆਲਰੇਡੀ ਨਿਖਿਲ ਗੁਪਤਾ ਅਮਰੀਕਾ ਆ ਗਿਆ ਹੋਇਆ, ਅਜੇ ਇਹਨਾਂ ਨੇ ਖਬਰ ਨਹੀਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਬਾਅਦ 'ਚ ਹੀ, ਹੁਣ ਜਿਵੇਂ ਅਸੀਂ ਕੱਲ ਮੈਂਸ਼ਨ ਕੀਤਾ ਸੀ ਜਿਹੜੀ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਨਿਊਜ਼ ਸੀ ਕਿ ਨਵੰਬਰ 3 ਨੂੰ ਜਦੋਂ ਕਿ ਸੰਤੋਖ ਸਿੰਘ ਖੇਲਾ ਮੌਂਟਰੀਅਲ ਵਾਸੀ, ਉਹਨਾਂ ਦੇ ਪੁੱਤਰ ਦਾ ਆਨੰਦ ਕਾਰਜ ਸੀ ਟੋਰਾਂਟੋ 'ਚ, ਔਰ ਉਹਦੇ 'ਚ ਗੁਰਪਤਵੰਤ ਸਿੰਘ ਪੰਨੂ ਔਰ ਮਨਿੰਦਰ ਸਿੰਘ ਉਹਨਾਂ ਨੇ ਆਉਣਾ ਸੀ, ਤੇ ਜਿਹੜੇ 4 ਕਿਲਰ ਫੜੇ ਨੇ ਅਮਰੀਕਾ ਦੇ ਵਿੱਚ, ਉਹਨਾਂ 'ਚੋਂ ਇੱਕ ਜਿਹੜਾ ਹੈ ਉਹ ਹਥਿਆਰਾਂ ਨਾਲ ਲੈਸ ਜਿਹੜਾ ਹੈ ਉਹ ਉਸ ਤੋਂ ਪ੍ਰੀਵੀਅਸ ਈਵਨਿੰਗ ਫੜਿਆ ਏਜੰਸੀਆਂ ਨੇ। ਹਾਲਾਂਕਿ ਉਹਦੇ ਜੇ ਕਲੀਅਰ ਨਹੀਂ ਸੀ ਵੀ ਉਹਨੇ ਕੀ ਕਰਨਾ ਸੀ, ਵੈਦਰ ਉਹਦਾ ਕੀ ਸਬੰਧ, ਪਰ ਜਿਹਨੇ ਸਟੋਰੀ ਬ੍ਰੇਕ ਕੀਤੀ ਉਹਨੇ ਕਿਹਾ ਵੀ ਏਜੰਸੀਆਂ ਨੇ ਕਿਹਾ ਵੀ ਇਹਦਾ ਗੁਰਪਤਵੰਤ ਪੰਨੂ ਨੇ ਲਾਸਟ ਮਿੰਟ ਆਪਣੀ ਵਿਜ਼ਿਟ ਕੈਂਸਲ ਕੀਤੀ। ਹੁਣ ਕਿੰਨੇ ਕੁ ਹਥਿਆਰ ਉਹਦੇ ਕੋਲ ਸੀ, ਕਿਸ ਲੈਵਲ ਦੇ ਉੱਤੇ ਉਹਨੇ ਕਿਲਿੰਗ ਕਰਨੀ ਹੈ, ਕਿਉਂਕਿ ਉਹਨੇ ਕਿਹਾ ਵੀ ਇਹ ਤਾਂ ਐਜ਼ਿਊਮਡ ਹੀ ਸੀ ਕਿ ਵੀ ਸੰਤੋਖ ਸਿੰਘ ਖੇਲਾ ਦੇ ਮੁੰਡੇ ਦੇ ਵਿਆਹ ਤੇ ਸਾਰੇ ਖਾਲਿਸਤਾਨੀਆਂ ਨੇ ਹੋਣਾ, ਗੁਰਪਤਵੰਤ ਵੀ ਉਹਨਾਂ ਚੋਂ ਸੀ, ਮਨਿੰਦਰ ਵੀ ਸੀ, ਔਰ ਮੈਂ ਜਿਵੇਂ ਕੱਲ ਮੈਂਸ਼ਨ ਕੀਤਾ ਸੀ ਕਿ ਮੈਨੂੰ ਵੀ ਇਨਵੀਟੇਸ਼ਨ ਸੀ, ਪਰ ਉਦੋਂ ਹੀ ਕਿਉਂਕਿ ਉਹੀ ਵੀਕਐਂਡ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨਗਰ ਕੀਰਤਨ ਸੀ, ਸੋ ਮੈਂ ਪੋਲਾਈਟਲੀ ਭਾਈ ਖੇਲਾ ਨੂੰ ਕਿਹਾ ਕਿ ਭਾਈ ਮੈਂ ਜ਼ਰੂਰ ਹਾਜ਼ਰੀ ਭਰਦਾ, ਪਰ ਉੱਥੇ ਵੱਡਾ ਪੰਥਕ ਇਕੱਠ ਹੈ, ਮੈਂ ਆ ਨਹੀਂ ਸਕਣਾ। ਹੁਣ ਜੇ ਇਹ ਸਟੋਰੀ ਨੂੰ ਵੀ ਤੁਸੀਂ ਇਨਕੋਰਪੋਰੇਟ ਕਰਦੇ ਹੋ ਤੇ ਨਵੰਬਰ ਦੇ ਮਹੀਨੇ 'ਚ ਇਸ ਕਿਸਮ ਦਾ ਪਲਾਟ ਕਰਨਾ, ਜਦੋਂ ਕਿ ਆਲਰੇਡੀ ਜੂਨ ਦੇ ਮਹੀਨੇ ਦੇ ਵਿੱਚ ਜਿਹੜੀ ਇਹ ਕਿਲਿੰਗ ਹੋ ਚੁੱਕੀ ਸੀ ਹਰਦੀਪ ਸਿੰਘ ਨਿੱਜਰ ਦੀ, ਔਰ ਜੂਨ ਦੇ ਮਹੀਨੇ 'ਚ ਨਿਖਿਲ ਗੁਪਤਾ ਜਿਹੜਾ ਹੈ ਉਹ ਅਰੈਸਟ ਵੀ ਹੋ ਗਿਆ ਸੀ ਚੈਕ ਰਿਪਬਲਿਕ 'ਚ, ਔਰ ਜਿਹੜਾ ਰਾਜ ਚੀਫ ਸਾਮੰਤ ਗੋਇਲ ਹੈ ਉਹ 30 ਜੂਨ ਨੂੰ ਰਿਟਾਇਰ ਵੀ ਹੋ ਗਿਆ ਸੀ। ਪਰ ਜੂਨ ਤੋਂ ਨਵੰਬਰ ਤੱਕ ਵੀ 6 ਮਹੀਨੇ ਬਾਅਦ ਇਹ ਕਿਲਿੰਗ ਸਪਰੀ ਕਰ ਰਹੇ ਸੀ, ਔਰ ਇਹ ਤਾਂ ਅਮਰੀਕਾ 'ਚ ਨਵੰਬਰ 'ਚ ਉਹਨਾਂ ਨੇ ਅਨਸੀਲ ਕੀਤਾ ਐਨਵੈਲਪ, ਨਹੀਂ ਤਾਂ ਇਹ ਪਤਾ ਹੀ ਨਹੀਂ ਸੀ ਕਿ ਬਈ ਇਹਨਾਂ ਨੇ ਜਿਹੜਾ ਇਹ ਕੀ ਕੀਤਾ ਹੋਇਆ। ਸੋ ਇਹ ਸਾਰੀ ਸਟੋਰੀ ਦਾ ਲੁਬੇ ਲਬਾਬ ਤਾਂ ਇਹੀ ਹੈ ਕਿ ਵੀ ਉਹਨੂੰ ਫੜਿਆ ਹੋਇਆ, ਔਰ ਇਹ ਜਿਹੜਾ ਟਰਾਇਲ ਹੈ ਉਹ ਬੜਾ ਲੰਬਾ ਹੋਏਗਾ ਜੇ ਚੱਲਿਆ, ਔਰ ਇਹ ਜਿਹੜੇ US ਪ੍ਰੋਸੀਕਿਊਟਰ ਨੇ ਉਹਨਾਂ ਨੂੰ ਪ੍ਰੂਵ ਕਰਨਾ ਹੋਏਗਾ ਵੀ ਉਹਦਾ ਨਿਖਿਲ ਗੁਪਤਾ ਦਾ ਕੀ ਰੋਲ ਹੈ, ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ US ਏਜੰਸੀਜ਼ ਦੇ ਲਈ ਵੀ ਇਹ ਕੰਮ ਸੌਖਾ ਹੋਏਗਾ ਜੇ ਨਿਖਿਲ ਗੁਪਤਾ ਜਿਹੜਾ ਹੈ ਉਹ ਪਲੀ ਬਾਰਗੇਨਿੰਗ ਦੇ ਵਿੱਚ ਆ ਜਾਂਦਾ। ਫਿਰ ਇਸ ਕਿਸਮ ਦੀਆਂ ਹੀ ਖਬਰਾਂ ਜਿਹੜੀਆਂ ਨੇ ਉਹ ਜੇ ਕਿ ਵੀ ਇਸ ਦੇ ਥੱਲੇ ਆ ਸਜ਼ਾ ਹੋ ਸਕਦੀ ਹੈ, ਜਿਹੜਾ ਮੈਂ ਆਲਰੇਡੀ ਦੱਸਿਆ ਹੀ ਹੈ। ਫਿਰ ਉਹਨੇ ਇਹਦੀ ਪਲੀ ਬਾਰਗੇਨਿੰਗ ਨੂੰ ਮੁੰਬਈ ਅਟੈਕ ਦੇ ਵਿੱਚ
ਇੱਕ ਪਾਕਿਸਤਾਨੀ ਪਿਓ ਤੇ ਗੋਰੀ ਔਰਤ ਦੀ ਔਲਾਦ ਡੇਵਿਡ ਕੋਲਮੈਨ ਹੈਡਲੀ ਜਿਹਨੂੰ ਇੰਡੀਆ 'ਚ ਐਕਸਟ੍ਰਾਡਾਈਟ ਕੀਤਾ ਜਾਣਾ ਸੀ, ਪਰ ਉਹਨੇ ਪਲੀ ਬਾਰਗੇਨ ਕਰ ਲਈ। ਉਹ ਜੇਲ੍ਹ ਕੱਟ ਰਿਹਾ ਇੱਥੇ। ਮਾਰਚ 2010 ਦੇ ਵਿੱਚ ਉਹਨੇ ਹੀ ਪਲੀਡਡ ਗਿਲਟੀ ਟੂ a dozen federal terrorism charges admitting his participation in planning the Mumbai attack. Hadley accepted the guilty plea proposition after DS District Judge Harry Lisenberg in federal court in Chicago. So ਉਹਨੇ ਕਿਹਾ ਜੀ ਜਿਵੇਂ ਹੈਡਲੀ ਨੇ ਪਲੀ ਬਾਰਗੇਨ ਕਰ ਲਈ ਔਰ ਨਾ ਉਹਨੂੰ ਫਿਰ ਇੰਡੀਆ ਭੇਜਿਆ ਗਿਆ ਤਾਂ ਉਹਦੀ ਸਜ਼ਾ ਵੀ ਘੱਟ ਕਰਤੀ। ਨਿਖਲ ਗੁਪਤਾ ਵੀ ਇਹ ਕਰ ਸਕਦਾ ਹੈ। ਸੋ ਸਾਡੀ ਦਿਲਚਸਪੀ ਇਸ ਕੇਸ ਦੇ ਵਿੱਚ ਬਣੀ ਰਹੇਗੀ ਔਰ ਜਦੋਂ ਹੀ ਇਹ ਇੱਥੇ ਟ੍ਰਾਇਲ ਦੇ ਵਿੱਚ ਕੇਸ ਜਾਂਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਮੌਜੂਦਗੀ ਵੀ ਹੋਏ। ਲੈ ਦੇ ਕੇ ਗੱਲ ਇਹ ਨਹੀਂ। ਔਰ ਨਾਲ ਹੀ ਸਟੋਰੀ ਦਾ ਇਹ ਸੀ ਕਿ ਵੀ ਜੇ ਉਹ ਪਲੀ ਬਾਰਗੇਨਿੰਗ ਕਰ ਲੈਂਦਾ ਤੇ ਫਿਰ ਵਿਰੋਧੀਆਂ ਨੂੰ ਯਾਨੀ ਕਿ ਖਾਲਿਸਤਾਨੀਆਂ ਨੂੰ ਇਹ ਪ੍ਰਚਾਰ ਕਰਨ ਦਾ ਮੌਕਾ ਮਿਲ ਜਾਏਗਾ ਕਿ ਜੀ ਦੇਖੋ ਇੰਡੀਅਨ ਏਜੰਸੀਆਂ ਨੇ ਇਹ ਕੀਤਾ ਹੈ। ਉਹ ਤਾਂ ਪ੍ਰਚਾਰ ਕਰੋ ਨਾ ਕਰੋ, ਉਹ ਤਾਂ ਪਤਾ ਹੀ ਹੈ ਤੁਸੀਂ ਕਿਸ ਹੱਦ ਤੱਕ ਕੀਤਾ ਔਰ ਅਜੇ ਵੀ ਤੁਸੀਂ ਇਹ ਕਰਨ ਤੋਂ ਹਟੇ ਨਹੀਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਾਕਿਸਤਾਨੀ USA ਕਹਿੰਦੇ ਕਿ ਨਿਊ ਕੰਟਰੀ ਵਿਲ ਬੀ ਬੋਰਨ ਇਨ ਸਾਊਥ ਏਸ਼ੀਆ, ਦੈਟ ਕੰਟਰੀ ਵਿਲ ਬੀ ਖਾਲਿਸਤਾਨ ਸੂਨ, ਸਿੱਖ ਪੀਪਲਜ਼ ਹੋਮਲੈਂਡ। ਜਾਵੇਦ ਬਾਬਰ ਆਮੀਨ ਆਮੀਨ, ਬਹੁਤ ਸ਼ੁਕਰੀਆ ਭਾਈ। ਇਨਸ਼ਾਅੱਲਾ ਖਾਲਿਸਤਾਨ ਬਣ ਕੇ ਰਹੇਗਾ। ਔਰ ਇੱਕ ਸਾਡੇ ਆਏ ਨੇ ਰਿਸ਼ੀ ਜੀ, ਕਹਿੰਦੇ ਨੇ ਖਾਲਿਸਤਾਨ ਇਜ਼ ਏ ਲੋਸਟ ਕਾਜ਼, ਇਟ ਵੁੱਡ ਨੈਵਰ ਬੀ ਏ ਰਿਐਲਿਟੀ। ਰਿਸ਼ੀ ਭਾਰਦਵਾਜ ਸਾਹਿਬ ਨੇ ਜੀ, ਪੰਡਤ ਹੁੰਦੇ ਨੇ ਭਾਰਦਵਾਜ। ਇਹ LK ਅਡਵਾਨੀ ਜਦੋਂ ਰੱਥ ਖਿੱਚਣ ਲੱਗਾ ਉਹਨੂੰ ਕਹਿੰਦਾ ਤੂੰ ਕੀ ਕਹਿੰਦਾ, ਮੈਂ ਭਾਰਦਵਾਜ ਹੈ। ਭਾਰਦਵਾਜ ਸਾਹਿਬ ਫਿਕਰ ਨਾ ਕਰੋ, ਪੂਜਾ ਲਈ ਤੁਹਾਨੂੰ ਹੀ ਸੱਦਾਂਗੇ ਜਦੋਂ ਖਾਲਿਸਤਾਨ ਬਣਿਆ। ਸਾਨੂੰ ਵੀ ਨਾਰੀਅਲ ਦਾ ਤੋੜਨਾ ਪੈਣਾ ਕਿਉਂਕਿ ਸਾਡੇ ਸ਼ਹਿਰੀ ਤੁਹਾਡੇ ਹਿੰਦੂ ਭੈਣਾਂ ਭਰਾਵਾਂ ਨੇ ਵੀ ਹੋਣਾ। ਸੋ ਕੋਈ ਨਹੀਂ, ਨਾਰੀਅਲ ਦੀ ਰਸਮ ਤੁਹਾਡੇ ਤੋਂ ਹੀ ਕਰਵਾਵਾਂਗੇ। ਬਿਲਕੁਲ। ਸਿਮਰਨ ਮਹਿਰਾ ਕਹਿੰਦੇ ਨੇ ਕਿ ਵਾਹਿਗੁਰੂ ਦੀ ਕਿਰਪਾ ਹੈ। ਔਰ ਸ਼ਰਦਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਹਰਿੰਦਰਪਾਲ ਸਿੰਘ ਸਰੋਂ ਕਹਿੰਦੇ ਡਾਕਟਰ ਸਾਹਿਬ ਕੀ ਭਾਈ ਅਮਰਤ, ਹਾਂਜੀ ਅਮਰਤਪਾਲ ਸਿੰਘ ਹੁਣ ਬਾਹਰ ਆ ਜਾਣਗੇ? ਦੇਖੋ ਸਰੋਂ ਸਾਹਿਬ, ਇਸ ਤਰ੍ਹਾਂ ਐਸਾ ਕੋਈ ਲਾਅ ਨਹੀਂ ਹੈ ਜਿਹਦੇ ਥੱਲੇ ਇਹ ਹੋਏ ਕਿ ਜੀ ਕੋਈ MP ਬਣ ਗਿਆ ਤੇ ਉਹਦੀ ਜੇਲ੍ਹ ਟਰਮ ਮੁੱਕ ਜਾਂਦੀ ਹੈ। ਹਾਂ, ਕਿਉਂਕਿ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਲਾਇਆ ਹੈ ਪੋਲੀਟੀਕਲ ਫੈਸਲਾ ਹੈ, ਜ਼ਾਹਰ ਹੈ। ਜਿਵੇਂ ਈਵਨ ਡਾਕਟਰ ਧਰਮਵੀਰ ਗਾਂਧੀ ਨੇ ਵੀ ਮੰਗ ਕੀਤੀ ਹੈ ਈਵਨ ਆਪਣੀ ਇਮੀਡੀਏਟ ਸਕਸੈਸ ਤੋਂ ਬਾਅਦ ਕਿ ਵੀ ਉਹਨੂੰ ਛੱਡਿਆ ਜਾਏ NSA ਤੋੜ, ਕਿਉਂਕਿ ਪੋਲੀਟੀਕਲ ਹੈ। ਹਾਂ, ਜਿਹੜੇ ਦੂਸਰੇ ਕ੍ਰਿਮੀਨਲ ਕੇਸ ਬਣਾਏ ਹੋਏ ਨੇ ਜਿਨ੍ਹਾਂ 'ਚ ਕੋਈ ਬਹੁਤਾ ਦਮਖਮ ਨਹੀਂ ਹੈ ਉਹਨਾਂ 'ਚ ਉਹਨਾਂ ਨੂੰ ਜ਼ਮਾਨਤ ਲੈਣੀ ਪਏਗੀ। ਪਰ ਇਵੈਂਚੁਅਲੀ ਮੈਨੂੰ ਇਹ ਲੱਗਦਾ ਕਿ ਵੀ ਹੁਣ ਇਹਨਾਂ ਦੇ ਕੋਲ ਕੋਈ ਬਹੁਤੀ ਚੋਇਸ ਨਹੀਂ, ਪਰ ਐਸਾ ਕੋਈ ਲਾਅ ਐਗਜ਼ਿਸਟ ਨਹੀਂ ਕਰਦਾ ਕਿ ਵੀ ਕੋਈ MP ਜਾਂ MLA ਬਣ ਜਾਏ ਤੇ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ। ਔਰ ਇਸੇ ਤਰ੍ਹਾਂ ਭਾਈ ਜਿੰਦਾ ਸੁੱਖਾ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ, ਭੈਣੀ ਲੂਕੋ ਜੀ ਸਤਿ ਸ਼੍ਰੀ ਅਕਾਲ, ਗੁਰੂ ਫਤਿਹ ਔਰ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਸੁਖਦੀਪ ਸੋਤਾ ਜੀ ਕਹਿੰਦੇ 1984 ਚ ਸਿੱਖਾਂ ਦੇ ਪੱਗ ਦਾ ਰੰਗ ਬਲੂ ਕਲਰ ਸੀ, ਇਸ ਕਰਕੇ ਬਲੂ ਸਟਾਰ ਨਾ ਦਿੱਤਾ। ਸੋ ਦੱਸੋ ਸਿੱਖਾਂ ਨੂੰ ਬਲੂ ਸਟਾਰ ਪੱਗ ਦਾ ਰੰਗ ਕਰਕੇ ਦਿੱਤਾ ਸੀ? ਕੱਲਾ ਪੱਗ ਦਾ ਰੰਗ ਹੀ ਨਹੀਂ, ਜੇ ਤੁਸੀਂ ਦੇਖੋ ਸਿੱਖਾਂ ਦੇ ਨਾਲ ਜਦੋਂ ਅਸੀਂ ਈਵਨ ਖਾਲਸਾ ਸਾਜਨਾ ਨਾਲ ਵੀ ਜੋੜ ਕੇ ਦੇਖਦੇ ਤੇ ਫਿਰ ਭਾਈ ਗੁਰਦਾਸ ਸਿੰਘ ਉਹਨਾਂ ਦੀ ਜਿਹੜੀ ਨਜ਼ਮ ਜਿਸ ਨੂੰ ਕੀਰਤਨ ਰੂਪ 'ਚ ਵੀ ਪੜ੍ਹਿਆ ਜਾਂਦਾ ਹੈ ਕਿ ਫਿਰ ਪ੍ਰਗਟੇ ਸਿੰਘ ਭੁਜੰਗੀਏ ਨੀਲੰਬਰ ਧਾਰਾ, ਅੰਬਰ ਕੱਪੜਿਆਂ ਨੂੰ ਨੀਲੇ ਬਾਣੇ ਵਾਲੇ। 10ਵੇਂ ਪਾਤਸ਼ਾਹ ਨੂੰ ਵੀ ਅਸੀਂ ਨੀਲੇ ਦਾ ਸ਼ਾਹ ਸਵਾਰ ਕਹਿੰਦੇ ਹਾਂ। ਸੋ ਜ਼ਾਹਰ ਹੈ ਉਸੇ ਲਾਈਨ ਦੇ ਉੱਤੇ ਇਹਨਾਂ ਨੇ ਕੋਡ ਨੇਮ ਰੱਖਿਆ। ਔਰ ਸਰਦਾਰ ਅਸ਼ਰਫ ਜੱਟ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪੁਨੀਤ ਸੰਧੂ ਜੀ ਕਹਿੰਦੇ ਨੇ ਕਿ ਇਹਨਾਂ ਨੇ ਭਾਰਤ ਮਾਤਾ ਦੇ ਸਥਾਨ ਵਿੱਚ ਖਾਲਸਾ ਜ਼ਿੰਦਾਬਾਦ ਕਹਿ ਸਕਣਗੇ ਜਾਂ ਖਾਲਿਸਤਾਨ ਦੀ ਜਿਹੜੀ ਮੁਹਿੰਮ ਚਲਾ ਸਕਣਗੇ। ਔਰ ਬਲਹਾਰ ਸਿੰਘ ਕੰਗ ਜੀ ਫਤਿਹ ਬੁਲਾਉਂਦੇ ਨੇ। ਸੁਖਦੀਪ ਸੋਇਤਾ ਜੀ ਕਹਿੰਦੇ ਡਾਕਟਰ ਸਾਹਿਬ ਪੰਜਾਬੀ ਸਿੱਖ ਦੇ ਨਾਲ ਹਿੰਦੂ ਵੀਰ ਵੀ ਕੰਗਰੇਚੁਲੇਸ਼ਨ ਦੇ ਪਾਤਰ ਨੇ ਕਿ ਮੋਦੀ ਨੂੰ ਵੋਟ ਨਹੀਂ ਦਿੱਤੀ, ਚਲੋ ਖੁਸ਼ੀ ਹੋਈ ਕਿ ਪੰਜਾਬ ਇਸ ਮਤ ਤੇ ਤਾਂ ਆ ਗਿਆ। ਸੋ ਇਸੇ ਤਰ੍ਹਾਂ ਦੇਖੋ ਚਲੋ ਜਿਨ੍ਹਾਂ ਨੇ ਨਹੀਂ ਦਿੱਤੀ ਬਹੁਤ ਚੰਗੀ ਗੱਲ ਹੈ, ਪਰ ਜੇ ਤੁਸੀਂ ਵੋਟ ਪਰਸੈਂਟੇਜ ਦੇਖੋ BJP ਦੀ, ਕਹਿੰਦੇ ਹਿੰਦੂਆਂ ਨੇ ਵੀ ਦਿੱਤੀ ਹੈ ਨਾ। ਹਾਂਜੀ, ਕਹਿੰਦੇ ਹਿੰਦੂਆਂ ਨੇ ਵੀ ਮਤਲਬ ਵੋਟ ਪਾਈ ਆਪਾਂ ਇਹਨਾਂ ਨੂੰ ਸਪੋਰਟ ਕੀਤੀ ਹੈ। ਸੋ ਇਹ ਸਾਰੇ ਦੇ ਨਾਲ ਜਿਹੜੀ ਉਹਨਾਂ ਦੀ ਪਰਸੈਂਟੇਜ ਆ ਉਹ ਦੱਸਦੀ ਹੈ ਕਿ ਪੰਜਾਬ ਦੇ ਹਿੰਦੂ ਨੇ ਐਟਲੀਸਟ ਸੋਲਿਡਲੀ ਉਹ BJP ਦੇ ਨਾਲ ਜਾ ਕੇ ਖਲੋਤੇ ਨੇ। ਔਰ ਈਵਨ ਬਾਦਲ ਦਲ ਦੀ ਪਰਸੈਂਟੇਜ ਨਾਲੋਂ ਵੀ ਉਹਨਾਂ ਦੀ ਅਪ ਹੈ। ਪੁਨੀਤ ਸੰਧੂ ਜੀ ਵੀ ਹਾਂਜੀ ਡਾਕਟਰ ਸਾਹਿਬ ਜੀ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪਰਮਜੀਤ ਗਿੱਲ ਜੀ ਵਾਹਿਗੁਰੂ ਜੀ ਕਹਿੰਦੇ ਨੇ
ਹਰਮੇਸ਼ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਚੜ੍ਹਦੀ ਕਲਾ ਕਹਿੰਦੇ ਨੇ। ਔਰ ਐਸਕੋਰ ਜੀ ਕਹਿੰਦੇ ਨੇ ਕਿ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਪੰਜਾਬ ਜਿਹੜਾ ਖਾਲਸਾ ਚਾਹੁੰਦਾ। ਮਨਪ੍ਰੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ, ਰਾਮਗੜੀਆ ਬਾਪੂ ਜੀ ਤੇ ਭੈਣ ਨੀਲਮ ਕੌਰ ਜੀ, ਸਰਬਜੀਤ ਸਿੰਘ ਜੀ ਖਾਲਸਾ ਤੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਜਿਹੜੀ ਜਿੱਤ ਹੈ ਉਸ ਤੇ ਵਧਾਈ ਔਰ ਮਿਹਰ ਕਰਨ ਵਾਹਿਗੁਰੂ। ਔਰ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਕਹਿੰਦੇ ਪੰਜਾਬ ਹਲ ਖਾਲਸਾਨ। ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ, ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਪਰਮਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਬੁਲਾਉਂਦੇ ਨੇ। ਔਰ ਨਿਹੰਗ ਸਿੰਘ ਜੀ ਗੋਡ ਬਲੈਸ ਯੂ ਨੋਰ ਕ੍ਰੋਸ ਨੂੰ ਕਹਿੰਦੇ ਨੇ। ਔਰ ਅਮਰਜੀਤ ਸਾਨੀ ਜੀ ਵੀ ਖਾਲਸਾ ਜ਼ਿੰਦਾਬਾਦ। ਹਰਪ੍ਰੀਤ ਬਿਲਿੰਗ ਵਾਹਿਗੁਰੂ ਕਹਿੰਦੇ ਨੇ। ਉਹਨਾਂ ਨੇ ਨਿਹੰਗ ਸਿੰਘ ਜੀ ਨੇ ਜਿਹੜੇ ਕਾਂਗਰਸਮੈਨ ਹਾਂਜੀ ਉਹਨਾਂ ਨੇ ਕੀਤਾ, ਹਾਂਜੀ ਉਹਨਾਂ ਨੇ ਕਿਹਾ ਗੋਡ ਬਲੈਸ, ਹਾਂਜੀ। ਔਰ ਹਰਪ੍ਰੀਤ ਬਿਲਿੰਗ ਹਾਂਜੀ ਹੋ ਗਿਆ। ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ। ਹਰਪ੍ਰੀਤ ਬਿਲਿੰਗ ਫਿਰ ਕਹਿੰਦੇ ਪ੍ਰਣਾਮ ਸ਼ਹੀਦਾਂ ਨੂੰ। ਪ੍ਰਭਜੋਤ ਸਿੰਘ ਜੀ ਕਹਿੰਦਾ ਪਤਾ ਲੱਗਿਆ ਕਿ ਹਾਂਜੀ ਰਹਿੰਦਾ ਮੋਦੀ ਸ਼ਾਇਦ, ਕਹਿੰਦੇ ਖਾਦਾ ਪੀਤਾ ਲਾਏ ਦਾ ਰਹਿੰਦਾ ਮੋਦੀ ਸ਼ਾਇਦ। ਹੁਣ ਮੋਦੀ ਸ਼ਾਹ ਵੀ ਸ਼ਾਇਦ ਪੈਕ ਕਰਕੇ ਇਹਨਾਂ ਨੂੰ ਗੁਜਰਾਤ ਹੀ ਭੇਜ ਦੇਣ। ਹਾਂਜੀ ਸਿੰਘ ਗਰਚਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਵਤਾਰ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਇਜ਼ ਕਮਿੰਗ ਸੂਨ ਮਾਈ ਇੰਸਟੀਟਿਊਸ਼ਨ, ਹਾਂਜੀ ਖਾਲਸਾ will be declared in this year, please keep my words, I'm not kidding। ਅਵਤਾਰ ਸਿੰਘ ਜੀ ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਪਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਦੇਸ਼ ਤੇ ਕਾਲ ਟਾਈਮ ਐਂਡ ਸਪੇਸ ਅਕਾਲ ਪੁਰਖ ਦੇ ਨੇ, ਅਸੀਂ ਇਸ ਦੀ ਨਹੀਂ ਪ੍ਰੈਡਿਕਸ਼ਨ ਕਰਦੇ। ਬਿਲਕੁਲ ਹਾਂ, ਲੇਕਿਨ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਹਰ ਸਿੱਖ ਨੂੰ ਜਿਹੜੀ ਹੈ ਇਸ ਨੂੰ ਸਮਝ ਲੈਣਾ ਚਾਹੀਦਾ। ਜਾਹਿਦ ਹੁਸੈਨ ਜੀ ਕਹਿੰਦੇ ਡਾਕਟਰ ਸਾਹਿਬ ਨੀਲਮ ਕੌਰ with respect to Sikh nation पंजाबी पंजाब जिंदाबाद 1984 में सिख नेशन के साथ बड़ा जुल्म हुआ है, we fully support खालिस्तान कश्मीर पाकिस्तान जिंदाबाद। ਬਹੁਤ ਬਹੁਤ ਸ਼ੁਕਰੀਆ ਜ਼ਾਹਿਦ ਹੁਸੈਨ ਜੀ। ਅਸੀਂ ਵੀ ਕਸ਼ਮੀਰੀਆਂ ਦੇ ਨਾਲ ਸਾਡਾ ਦਿਲ ਧੜਕਦਾ ਹੈ ਜੀ। ਅਸੀਂ ਕੋ ਵਿਕਟਮ ਹੈ ਔਰ ਉਹੀ ਦਿੱਲੀ ਦੇ ਬ੍ਰਾਹਮਣਵਾਦੀ ਹਾਕਮ ਨੇ ਜਿਨ੍ਹਾਂ ਨੇ ਸਿੱਖਾਂ, ਕਸ਼ਮੀਰੀਆਂ, ਨਾਗੇ, ਈਸਾਈਆਂ ਉਹਨਾਂ ਨੂੰ ਨੇਸਤੋਂ ਨਾਬੂਦ ਕਰਨ ਦੀ ਜੰਗ ਵਿੱਢੀ। ਜਾਵੇਦ ਬਾਬਰ ਜੀ ਪੰਜਾਬ ਦਾ ਹੱਕ ਓਨਲੀ ਖਾਲਸਾਨ ਜੀ। ਔਰ ਕ੍ਰੇਜ਼ੀ ਕੋਲਸ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿੰਦੇ ਬ੍ਰਿਸਬੇਨ ਗੁਰਦੁਆਰਾ ਸਾਹਿਬ ਐਗਜ਼ੀਬਿਸ਼ਨ ਹੈਜ਼ ਬੀਨ, ਫਿਰ ਉਹਨਾਂ ਨੇ ਲਿਖਿਆ ਅਰੇਂਜ ਟੂ ਸ਼ੋ ਕੱਲੂਕਾਰਾ 1984। ਆਪ ਦੋਨਾਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਚ ਮੈਂ ਜਿਹੜਾ ਜ਼ਿਕਰ ਵੀ ਕੀਤਾ ਆਸਟ੍ਰੇਲੀਆ ਦਾ, ਉਹ ਬ੍ਰਿਸਬੇਨ ਔਰ ਇਸ ਤੋਂ ਇਲਾਵਾ ਮੈਲਬਰਨ ਔਰ ਹੋਰ ਬਹੁਤ ਸਾਰੀਆਂ ਥਾਵਾਂ ਤੇ ਮੂਵਿੰਗ ਹੋਏਗੀ ਔਰ ਬਹੁਤ ਜ਼ਬਰਦਸਤ ਕੰਮ ਇਹਦੇ ਤੇ ਕੀਤਾ ਹੋਇਆ ਇਹਨਾਂ ਨੇ। ਬਸਰਾ ਜੀ ਵੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕ੍ਰੇਜ਼ੀ ਕਲੋਜ਼ ਫਰੀ ਸਾਨੂੰ ਫਤਿਹ ਬੁਲਾਉਣ ਦੀ ਉਹਨਾਂ ਦਾ ਮਤਲਬ ਮਕਸਦ ਹੈਗਾ। ਔਰ ਪਰਮਿੰਦਰ ਖਾਲਸਾ ਜ਼ਿੰਦਾਬਾਦ। ਰਾਜਵਿੰਦਰ ਸਿੰਘ ਜੀ ਡਾਕਟਰ ਸਾਹਿਬ ਇਹ ਜਨਰਲ ਸੁੰਦਰ ਜੀ said their loss at Darbar Sahib was more than wars with Pakistan and China। ਹਾਂ, ਇਸੇ ਲਈ ਇਸ ਜੰਗ ਦਾ ਇਹਨਾਂ ਨੇ ਕੋਈ ਪੋਸਟਮਾਰਟਮ ਨਹੀਂ ਕੀਤਾ ਔਰ ਇਹ ਵੀ ਸਾਨੂੰ ਪਤਾ ਲੱਗਿਆ ਵੀ ਹੁਣ ਜਿੱਥੇ ਕਿ ਟ੍ਰੇਨਡ ਕਰਦੇ ਨੇ ਯੰਗ ਆਫੀਸਰਸ ਨੂੰ ਜਾਂ ਕਮਾਂਡੋਜ਼ ਨੂੰ ਤੇ ਦਰਬਾਰ ਸਾਹਿਬ ਕੰਪਲੈਕਸ ਦਾ ਨਕਸ਼ਾ ਲਟਕ ਰਿਹਾ ਹੁੰਦਾ ਹੈ ਕਿ ਭਾਈ ਜੇ ਇਸ ਕਿਸਮ ਦੀ ਸਿਚੁਏਸ਼ਨ ਹੋਏ ਤਾਂ ਕਿਵੇਂ ਲਾਸਿਸ ਨੂੰ ਬਚਾਉਣਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਆਰਮੀ ਨੇ ਨੂੰ ਹੈਵੀ ਕੈਜੂਅਲਟੀਜ਼ ਸਿੱਖਾਂ ਨੇ ਦਿੱਤੀਆਂ ਨੇ, ਸਾਡੇ ਬਹਾਦਰ ਯੋਧਿਆਂ ਨੇ। ਜਾਸਰ ਜੀ 1984 ਕਹਿੰਦੇ ਕਿ ਉਹਨਾਂ ਨੇ ਸਾਡੇ ਜਿਹੜੇ ਤੁਹਾਡੇ ਵਿਚਾਰ ਸੁਣ ਕੇ ਗੁੱਡ ਕਿਹਾ। ਔਰ ਲਖਵੀਰ ਸਿੰਘ ਜੀ ਵੀ ਸਰਬਜੀਤ ਤੇ ਅੰਮ੍ਰਿਤਪਾਲ ਦਾ ਜਿਤਨਾ ਬੰਦ ਦੇ ਮੂੰਹ ਤੇ, ਹਾਂਜੀ ਕਹਿੰਦੇ ਬਾਕੀਆਂ ਦੇ ਮੂੰਹ ਤੇ ਥੱਪੜ ਹੈ, ਜਿਤਨਾ ਬਾਕੀਆਂ ਦੇ ਮੂੰਹ ਤੇ ਥੱਪੜ ਹੈ। ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਚਰਨਜੀਤ ਰੰਧਾਵਾ ਜੀ ਵੀ ਫਤਿਹ ਬੁਲਾਉਂਦੇ ਨੇ। ਪ੍ਰਭ ਕੌਰ ਜੀ ਵੀ। ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਗੁਰਦੇਵ ਦਾਸ ਜੀ ਇਹ ਵੀ ਲਿਖਿਆ ਉਹਨਾਂ ਨੇ ਵੋਟ ਚੜ੍ਹਦੀ ਕਲਾ। ਔਰ 2 ਲੱਖ ਵੋਟ ਕਹਿੰਦੇ ਚੜ੍ਹਦੀ ਕਲਾ। ਫਿਰ ਇਸੇ ਤਰ੍ਹਾਂ ਹਰਬੰਸ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜੋਗਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਮਲਕੀਤ ਕੌਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਬੰਦ ਖਲਾਸੀ ਤੋਂ ਬਾਅਦ ਮਾਲਵੇ ਦਾ ਸਭ ਤੋਂ ਵੱਡਾ ਪੰਥਕ ਸਮਾਗਮ ਹੋਵੇਗਾ ਆਪਣੇ ਪਿੰਡ ਝੰਡਾ ਕਲਾਂ, ਹਲਕਾ ਸਰਦੂਲਗੜ੍ਹ ਦੀ ਇਤਿਹਾਸਕ ਧਰਤੀ ਤੇ। ਵਾਹ ਵਾਹ ਵਾਹ, ਹਾਂਜੀ ਉਹਨਾਂ ਨੇ ਫਤਿਹ ਬੁਲਾਈ ਹੈ। ਖਾਲਸਾ ਜ਼ਿੰਦਾਬਾਦ ਸਭ ਨੂੰ ਅਪੀਲ ਹੁਮਾ ਕੇ ਪਹੁੰਚੋ। ਨਿਰਮਲ ਸੈਣੀ ਜੀ ਵੀ। ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਮਰਾ ਜੀ ਵੀ ਫਤਿਹ ਬੁਲਾਉਂਦੇ ਨੇ ਬੜੇ ਪਿਆਰ ਨਾਲ।
ਔਰ ਹਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਵੀ, ਜਤਿੰਦਰ ਸਿੰਘ ਜੀ ਵੀ ਔਰ ਭਿੰਦਰ ਜਗਦੀਸ਼ ਜੀ, ਫਿਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ, ਸੋਨਮਾਲ ਜੀ, ਹਰਮਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ, ਸਾਜਦ ਸਾਜਨ ਜੀ ਔਰ ਇੰਦਰਜੀਤ ਸੰਧੂ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4 ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।